ਅਮਰੀਕਾ ਨੇ 10,000 ਉਡਾਣਾਂ ਭਰੀਆਂ ਨੇ ਅਮਰੀਕਾ ਦੇ ਹਵਾਈ ਜਹਾਜ਼ਾਂ ਨੇ। 1,30,000 ਟਾਰਗੇਟ ਆ ਜਿਹੜੇ ਈਰਾਨ ਵਿੱਚ ਹਿੱਟ ਕਰੇ ਗਏ ਆ ਜੰਗਬੰਦੀ ਤੋਂ ਪਹਿਲਾਂ। ਇਹਦੇ ਨਾਲ ਹੀ ਈਰਾਨ ਦੀਆਂ 1700 ਮਿਜ਼ਾਈਲਾਂ ਜਿਹੜੀਆਂ ਇੰਟਰਸੈਪਟ ਕਰਕੇ ਤਬਾਹ ਕਰੀਆਂ ਗਈਆਂ ਤੇ ਅਮਰੀਕਾ ਇਹ ਦਾਅਵਾ ਕਰਦਾ ਵੀ ਉਹਨੇ ਆਪਣੀ ਇਸ ਜਿਹੜੀ ਜੰਗ ਦੌਰਾਨ ਈਰਾਨ ਦੀਆਂ ਜਿਹੜੀਆਂ 25% ਯੂਰੇਨੀਅਮ ਬਣਾਉਣ ਦੀਆਂ ਫੈਸਿਲਿਟੀਜ਼ ਆ ਉਹ ਖਤਮ ਕਰ ਦਿੱਤੀ ਤੇ 70% ਆਫ ਮਿਸਾਈਲ ਲਾਂਚ ਆ ਜਿਹੜਾ ਮਿਜ਼ਾਈਲਾਂ ਲਾਂਚ ਕਰਨ ਦੀਆਂ ਕੈਪੇਬਿਲਿਟੀਜ਼ ਆ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਹੈਗੀਆਂ ਤੇ ਉਹਨਾਂ ਦਾ ਪੂਰਾ ਨੇਵਲ ਬੇਸ ਆ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਗਿਆ। ਹੁਣ ਜਿਹੜਾ ਸਮਝੌਤਾ ਹੋਇਆ ਹੈ ਉਹਦੇ ਵਿੱਚ ਰਾਜਨੀਤੀ ਦੇ ਨਾਲ ਨਾਲ ਆਰਥਿਕਤਾ ਵੀ ਜੁੜੀ ਹੋਈ ਆ ਕਿਉਂਕਿ ਅਮਰੀਕਨ ਪ੍ਰਸ਼ਾਸਨ ਨੂੰ ਵੀ ਇਹ ਮਹਿਸੂਸ ਹੋਇਆ ਸੀਗਾ ਵੀ ਸਟੇਟ ਆਫ ਹਾਰਮਸ ਤੇ ਸ਼ਾਇਦ ਉਹਨਾਂ ਦਾ ਕਬਜ਼ਾ ਨਾ ਹੋ ਸਕੇ ਜਿਹੜਾ ਕਿ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕਰੀ ਸੀ। ਕਹਿਣ ਨੂੰ ਇੱਥੇ ਅਮਰੀਕਾ ਫਸਟ ਵਾਲੀ ਪਾਰਟੀ ਆ ਪਰ ਇਜ਼ਰਾਈਲ ਫਸਟ ਜਿਹੜਾ ਉਹ ਮੋਹਰੇ ਨਜ਼ਰ ਆ ਰਿਹਾ ਆ। ਸੋ ਅਮਰੀਕਾ ਇੰਨਾ ਜ਼ਿਆਦਾ ਇਜ਼ਰਾਈਲ ਦੇ ਹਿੱਤਾਂ ਦੇ ਲਈ ਕੰਮ ਕਰ ਗਿਆ। ਹਾਂਜੀ ਇਜ਼ਰਾਈਲ ਨਾਲ ਤਾਂ ਅਮਰੀਕਾ ਦੇ ਜਾਂ ਯੂਰਪ ਦੇ ਬਹੁਤ ਨੇੜਲੇ ਸੰਬੰਧ ਆ ਜਿਹੜੇ ਰਹੇ ਹੈਗੇ ਆ ਪਰ ਜਿਸ ਤਰ੍ਹਾਂ ਇਜ਼ਰਾਈਲ ਇਹਨਾਂ ਸੰਬੰਧਾਂ ਦੀ ਆੜ ਵਿੱਚ ਅਮਰੀਕਾ ਨੂੰ ਵਰਤਦਾ ਰਿਹਾ ਹੈ ਸੋ ਆਪ ਜੰਗਾਂ ਲਾ ਕੇ ਉਹ ਅਮਰੀਕਾ ਨੂੰ ਫਸਾ ਰਿਹਾ ਹੈ। ਇਹਦੇ ਨਾਲ ਸੰਸਾਰ ਭਰ ਵਿੱਚ ਖਾਸ ਕਰਕੇ ਅਮਰੀਕਾ ਵੀ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਆਵਾਜ਼ ਉੱਠਣੀ ਸ਼ੁਰੂ ਹੋਏ। ਤੁਸੀਂ ਦੇਖੋ ਆਪਾਂ ਜੂਜ਼ ਪੀਪਲ ਨਾ ਕਹੀਏ ਇਹ ਜ਼ਾਇਨਿਸਟ ਜਿਹੜੇ ਪੀਪਲ ਹੈਗੇ ਆ ਜਿਹੜੇ ਪੋਲੀਟੀਕਲ ਜੂਜ਼ ਹੈਗੇ ਆ ਜਿਹੜੇ ਧਰਮ ਨੂੰ ਆਪਣੀਆਂ ਨਿੱਜੀ ਪੋਲੀਟੀਕਲ ਹਿੱਤਾਂ ਲਈ ਵਰਤ ਰਹੇ ਹੈਗੇ ਆ ਘਟੀਆ ਅਲਟੀਰੀਅਰ ਮੋਟਿਵਸ ਲਈ ਵਰਤ ਰਹੇ ਹੈਗੇ ਆ ਉਹ ਅਮਰੀਕਾ ਨੂੰ ਲਗਾਤਾਰ ਵਰਤ ਰਹੇ ਆ। ਪਰ JD ਵੈਂਸ ਨੇ ਜਿੰਨਾ ਤਿੱਖਾ ਹਮਲਾ ਈਵਨ ਡੋਨਾਲਡ ਟਰੰਪ ਨੇ ਵੀ ਥੋੜਾ ਜਿਹਾ JD ਵੈਂਸ ਨਾਲੋਂ ਘੱਟ ਤਿੱਖਾ ਸੀ। ਡੋਨਾਲਡ ਟਰੰਪ ਨੇ ਵੀ ਇਹ ਆਖਿਆ ਹੈਗਾ ਵੀ ਜਿਹੜੀ ਹੈਗੀ ਆ ਇਜ਼ਰਾਈਲ ਨੂੰ ਅਮਰੀਕਾ ਦੀ ਜਿਹੜੀ ਗੱਲ ਕਰਨ ਦੀ ਸਮਰੱਥਾ ਹੈਗੀ ਆ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਤੇ ਆਪਣੇ ਤੌਰ ਤੇ ਕਾਰਵਾਈਆਂ ਨਹੀਂ ਕਰਨੀਆਂ। ਇੰਨੀ ਨਫ਼ਰਤ ਦੀ ਰਾਜਨੀਤੀ ਇੰਨੀ ਨਫ਼ਰਤ ਦੇ ਵਿੱਚੋਂ ਇੰਨੀ ਹਿੰਸਾ ਦੇ ਵਿੱਚੋਂ ਨੇਤਨਿਆਹੂ ਕੀ ਸਿਰਫ ਤੇ ਸਿਰਫ ਸੱਤਾ ਤੇ ਕਾਬਜ਼ ਰਹਿਣ ਦੇ ਲਈ ਇਹ ਸਾਰਾ ਕੁਝ ਕਰ ਰਿਹਾ ਹੈ? ਕੀ ਇਹਦੇ ਵਿੱਚ ਮੋਟਿਵ ਹੋ ਸਕਦਾ ਜਦੋਂ ਨਹੀਂ ਦੇਖੋ ਇਹ ਕੋਈ ਪੋਲਿਟਿਕਸ ਨਹੀਂ ਹੈਗੀ ਨਾ ਇਹ ਕੋਈ ਡਿਪਲੋਮੇਸੀ ਹੈਗੀ ਇਹ ਤਾਂ ਸਰਾਸਰ ਕ੍ਰਿਮੀਨੈਲਿਟੀ ਹੈਗੀ ਆ। ਸੋ ਕ੍ਰਿਮੀਨਲ ਮਾਈਂਡਡ ਹੁਣ ਬੰਦੇ ਜਿਹੜੇ ਸੱਤਾ ਤੇ ਆ ਗਏ ਹੋਏ ਆ ਬਾਈ ਹੁੱਕ ਔਰ ਕਰੁੱਕ ਹਨਾ ਵੀ ਕਿਸ ਢੰਗ ਨਾਲ ਤੁਸੀਂ ਦੇਖੋ ਹਾਰ ਗਿਆ ਸੀ ਫਿਰ ਦੂਜੀਆਂ ਪਾਰਟੀਆਂ ਨੂੰ ਨਾਲ ਮਿਲਾ ਕੇ ਫਿਰ ਆਪ ਅੱਗੇ ਆ ਗਿਆ। ਸੋ ਇਹ ਕ੍ਰਿਮੀਨੈਲਿਟੀ ਵਾਲੀ ਪੋਲਿਟਿਕਸ ਹੈਗੀ ਆ ਜਿਹੜੀ ਇਹ ਥਰਡ ਵਰਲਡ ਕੰਟਰੀਜ਼ ਵਿੱਚ ਚੱਲਦੀ ਹੁੰਦੀ ਹੈਗੀ ਆ। ਸੋ ਨੇਤਨਿਆਹੂ ਨੂੰ ਆਪਾਂ ਕੋਈ ਡਿਪਲੋਮੈਟ ਜਾਂ ਪੋਲੀਟੀਸ਼ੀਅਨ ਨਾ ਸਮਝੀਏ ਉਹ ਤੋਂ ਪਹਿਲਾਂ ਵੀ ਜਿਹੜਾ ਹੈਗਾ ਇਜ਼ਰਾਈਲ ਐਗਜ਼ਿਸਟ ਕਰਦਾ ਰਿਹਾ ਹੈਗਾ। ਸੋ ਇਹਦੇ ਨਾਲ ਈਰਾਨ ਹੁਣ ਕਿਸ ਤਰੀਕੇ ਦੀ ਤਾਕਤ ਬਣ ਕੇ ਤੁਸੀਂ ਉੱਭਰਦਾ ਹੋਇਆ ਨਜ਼ਰ ਆ ਰਿਹਾ? ਦੇਖੋ ਜਿਹੜੀ ਇਹ ਗੱਲਾਂ ਆ ਰਹੀਆਂ ਨਾ ਵੀ ਹਾਂ ਉਹਨੇ ਅਮਰੀਕਾ ਦੇ ਗੋਡੇ ਲਵਾ ਦਿੱਤੇ ਹੋਏ ਆ ਸੋ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ ਹੁੰਦੀਆਂ। ਅਮਰੀਕਾ ਮਿਲੀਟੈਰੀਲੀ ਬਹੁਤ ਸੁਪੀਰੀਅਰ ਪਾਵਰ ਹੈਗੀ ਆ। ਸੋ ਇਹਦੇ ਬਾਰੇ ਆਪਾਂ ਜਿੱਦਾਂ ਪਿੰਡਾਂ ਵਿੱਚ ਬੈਠੇ ਖੁੰਡ ਚਰਚਾ ਵਾਲੇ ਜਿਹੜੇ ਹੈਗੇ ਆ ਉਹ ਜਿਹੜੇ ਜਵਾਬ ਆ ਉਹ ਨਹੀਂ ਲੱਭ ਸਕਦੇ ਹੈਗੇ। ਸੋ ਅਮਰੀਕਾ ਆਪਾਂ ਕਿਹਾ ਵੀ ਇੱਕ ਜ਼ਿੰਮੇਵਾਰ ਸੁਪਰ ਪਾਵਰ ਹੈਗੀ ਆ। ਜ਼ਿੰਮੇਵਾਰ ਸੁਪਰ ਪਾਵਰ ਨੇ ਇੱਕ ਖਾਸ ਹੱਦ ਤੱਕ ਹੀ ਵਰਕ ਕਰਕੇ ਸਿਰਫ ਉਹਨੂੰ ਤਬਾਹ ਨਹੀਂ ਕਰਨਾ ਹੁੰਦਾ ਉਹਨੂੰ ਅਹਿਸਾਸ ਹੀ ਦਿਵਾਉਣਾ ਹੁੰਦਾ ਹੈਗਾ ਵੀ ਉਹ ਜੇ ਈਰਾਨ ਡਿੱਗ ਜਾਂਦਾ ਇਕੱਲਾ ਈਰਾਨ ਨਹੀਂ ਸੀ ਡਿੱਗਦਾ ਇਹਦੇ ਨਾਲ ਰਸ਼ੀਆ ਤੇ ਚਾਈਨਾ ਵੀ ਡਿੱਗਣੇ ਸੀ। ਸੋ ਰਸ਼ੀਆ ਤੇ ਚਾਈਨਾ ਨੇ ਬਿਹਾਈਂਡ ਦੀ ਸੀਨ ਕਿੰਨਾ ਜ਼ੋਰ ਲਾਇਆ ਹੋਵੇਗਾ ਉਹ ਸਾਰੀ ਟੈਕਨੋਲੋਜੀਜ਼ ਦੇਣ ਲਈ। ਹੁਣ ਕੀ ਜਿਹੜੇ ਨਿਊਕਲੀਅਰ ਵੈਪਨ ਜਾਂ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਆ ਉਹ ਹੁਣ ਇੱਕ ਡੈਟਰੈਂਟ ਨੇ ਕਿਸੇ ਵੀ ਮੁਲਕ ਦੇ ਲਈ ਵੀ ਸਾਡੇ ਤੇ ਜੇ ਹਮਲਾ ਕਰੂੰਗੇ ਅਸੀਂ ਵੀ ਅੱਗੋਂ ਬਰਾਬਰ ਦਾ ਜਵਾਬੀ ਕਾਰਵਾਈ ਜਿਹੜੀ ਉਹ ਕਰ ਸਕਦੇ ਆ। ਇਹ ਮੁਲਕਾਂ ਨੂੰ ਹੋਰ ਮੁਲਕਾਂ ਨੂੰ ਪ੍ਰੇਰਿਤ ਨਹੀਂ ਕਰੂਗਾ ਵੀ ਇਸ ਪਾਸੇ ਵੱਲ ਨੂੰ ਹੀ ਵਧਿਆ ਜਾਵੇ? ਨਹੀਂ ਡੈਟਰੈਂਟ ਮੈਨੂੰ ਲੱਗਦੀ ਵੀ ਇੰਨਾ ਜ਼ਿਆਦਾ ਵੀ ਰਿਹਾ ਨਹੀਂ ਹੈਗਾ। ਜਿਸ ਤਰ੍ਹਾਂ ਤੁਸੀਂ ਦੇਖੋ ਵੀ ਆ ਭਾਰਤ ਪਾਕਿਸਤਾਨ ਆਪਸ 'ਚ ਲਾੜੀ ਪਏ ਸੀਗੇ ਹਨਾ ਸੋ ਉਹਨਾਂ ਦੀਆਂ ਕਿਉਂਕਿ ਜਿਹੜਾ ਈਰਾਨ ਔਰ ਨਾਰਥ ਕੋਰੀਆ ਤੋਂ ਬਿਨਾਂ ਨਾ ਇਹਨਾਂ ਬਾਕੀ ਮੁਲਕਾਂ ਕੋਲ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਹੈਗੀਆਂ ਉਹਨਾਂ ਤੇ ਵੈਸਟ ਦਾ ਜਿੱਦਾਂ ਇੱਕ ਤਰ੍ਹਾਂ ਨਾਲ ਕਬਜ਼ਾ ਹੈ ਉਹ ਵੈਸਟ ਦੀ ਮੋਨੀਟਰਿੰਗ ਵਿੱਚ ਚੱਲ ਉਹ ਸੀਟ ਹੈਗੀ ਹੈ ਨਾ। ਭਾਰਤ ਬਹੁਤ ਦੇਰ ਛਾਲਾ ਮਾਰਦਾ ਰਿਹਾ ਵੀ ਸਾਨੂੰ UN ਦਾ ਪਰਮਾਨੈਂਟ ਮੈਂਬਰ ਬਣਾਇਆ ਜਾਵੇ। ਸੋ ਅਮਰੀਕਾ ਦਾ ਇੱਕ ਆਇਆ ਸੀ ਵੀ ਕੱਲੀ ਜਿਹੜੀ ਹੈਗੀ ਆ ਵੀਟੋ ਦਾ ਬਟਨ ਦੱਬਣ ਦੀ ਪਾਵਰ ਨਹੀਂ ਹੈਗੀ ਇਹ ਜ਼ਿੰਮੇਵਾਰੀਆਂ ਬਹੁਤ ਲੈ ਕੇ ਆਉਂਦੀ ਆ UNO ਦੀ ਜਿਹੜੀ ਸੀਟ ਹੈਗੀ ਆ ਤੁਹਾਨੂੰ ਪੂਰੀ ਦੁਨੀਆ ਬਾਰੇ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈਗੀ ਆ। ਇਸ ਲਈ ਇਕਨੋਮਿਕਲੀ ਜਿਹੜੀਆਂ ਸੈਂਕਸ਼ਨਸ ਜਾਂ ਉਹਨਾਂ ਨੂੰ ਤੇਲ ਵੇਚਣ ਦੀ ਸਮਰੱਥਾ ਜਾਂ ਸੈਂਕਸ਼ਨਸ ਜਾਂ ਵੇਵਰ ਦੇਣ ਦੀਆਂ ਜਿਹੜੀਆਂ ਗੱਲਾਂ ਆ ਵੀ ਉਹ ਸਾਹਮਣੇ ਆ ਰਹੀਆਂ ਕੀ ਈਰਾਨ ਨੂੰ ਆਪਣੇ ਨਜ਼ਦੀਕ ਲੈ ਕੇ ਆਉਣਾ ਚਾਹੁੰਦੇ? ਹਾਂਜੀ ਕੁਝ ਵੀ ਹੋ ਸਕਦਾ ਇਹਦੇ ਵਿੱਚ। ਤਾਂ ਹੀ ਉਹਨਾਂ ਨੇ ਜਿਹੜੇ ਹੈਗੇ ਹਮਲੇ ਬੰਦ ਕਰਕੇ ਈਵਨ G7 ਸੰਮੇਲਨ ਵਿੱਚ ਤਾਂ ਡੋਨਾਲਡ ਟਰੰਪ ਨੇ ਇਹ ਕਿਹਾ ਵੀ ਜੇ ਬਾਕੀ ਮੁਲਕਾਂ ਕੋਲ ਮਿਜ਼ਾਈਲਾਂ ਨੇ ਤਾਂ ਈਰਾਨ ਨੂੰ ਵੀ ਰੱਖਣ ਦੀ ਜਿਹੜੀ ਹੈਗਾ ਉਹ ਹੱਕ ਹੈਗਾ। ਹੁਣ ਡੋਨਾਲਡ ਟਰੰਪ ਦੇ ਸਾਰੇ ਹਿੱਤ ਆ ਜਿਹੜੇ ਉਹ ਈਰਾਨ ਤੇ ਨਹੀਂ ਥੋਪੇ ਜਾ ਸਕਦੇ। ਈਰਾਨ ਦੇ ਜਿਹੜੀ ਲੀਡਰਸ਼ਿਪ ਸੀ ਉਹ ਕਹਿੰਦੇ ਵੀ ਸਾਨੂੰ ਵੀ ਮੂੰਹ ਦਿਖਾਉਣ ਜੋਗਾ ਪਿੱਛੇ ਤਾਂ ਕੁਝ ਦੱਸਣਾ ਪੈਣਾ ਆਪਣੇ ਲੋਕਾਂ ਨੂੰ ਨਾ ਵੀ ਸਾਡੀ ਜਿਹੜੀ ਫੇਸ ਸੇਵਿੰਗ ਆ ਉਹਦੇ ਲਈ ਤੁਹਾਨੂੰ ਕੁਝ ਗੱਲਾਂ ਨੇ ਜਿਹੜੀਆਂ ਮੰਨਣੀਆਂ ਪੈਣੀਆਂ।
ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ। ਦੁਨੀਆ ਭਰ ਦੇ ਵਿੱਚ ਕੀ ਕੁਝ ਚੱਲ ਰਿਹਾ ਆ, ਉਸ ਨੂੰ ਲੈ ਕੇ ਆਪਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਪੰਥਕ ਪੈਰਾਡਾਈਮ ਜੀਓਪੋਲੀਟੀਕਲੀ ਅਤੇ ਸਿੱਖਾਂ ਦੇ ਸੰਦਰਭ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਹੋਣਾ ਚਾਹੀਦਾ ਆ, ਜੋ ਹੋ ਰਹੀਆਂ ਘਟਨਾਵਾਂ ਆ ਉਹਨਾਂ ਦੇ ਕੀ ਅਰਥ ਆਪਾਂ ਨੂੰ ਕੱਢਣੇ ਚਾਹੀਦੇ ਅਤੇ ਕੀ ਆਪਾਂ ਨੂੰ ਸਬਕ ਮਿਲਦੇ ਆ, ਉਸ ਬਾਰੇ ਅਕਸਰ ਚਰਚਾ ਜਿਹੜੀ ਹੁੰਦੀ ਆ। ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ। ਉਦੋਂ ਆਖਿਆ ਗਿਆ ਸੀਗਾ ਵੀ 3-4 ਹਫ਼ਤੇ ਦੀ ਇਹ ਜਿਹੜੀ ਆ ਉਹ ਲੜਾਈ ਹੋਵੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਦੁਬਾਰਾ ਠੀਕ ਹੋ ਜਾਊਗਾ। ਸਟੇਟ ਆਫ ਹਾਰਮੁਜ਼ ਈਰਾਨ ਨੇ ਬੰਦ ਕਰ ਦਿੱਤਾ। ਦੁਨੀਆ ਦੇ ਵਿੱਚ ਤੇਲ ਦੀ ਸਪਲਾਈ ਦਾ ਪੂਰੀ ਤਰ੍ਹਾਂ ਰੌਲਾ ਪਿਆ। ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਇਸ ਦੇ ਨਾਲ ਨਾਲ ਫਿਰ ਈਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਦੇ ਬੇਸ ਜੋ ਗਲਫ ਦੇ ਮੁਲਕਾਂ ਦੇ ਵਿੱਚ ਆ, ਮਿਡਲ ਈਸਟ 'ਚ, ਉੱਥੇ ਅਤੇ ਆਲੇ ਦੁਆਲੇ ਦੇ ਮੁਲਕਾਂ ਨੂੰ ਕਾਫੀ ਜ਼ਿਆਦਾ ਦੱਬ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਰੱਖਿਆ। ਫਿਰ ਇਵੈਂਚੁਅਲੀ ਹੁਣ ਆਪਾਂ ਦੇਖ ਰਹੇ ਹਾਂ ਸਮਝੌਤਿਆਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਕਿੰਨਾ ਚਿਰ, ਅਤੇ ਅਖੀਰਕਾਰ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਹੋ ਗਿਆ ਆ। ਅਵਤਾਰ ਸਿੰਘ ਜੀ, ਪਹਿਲਾ ਸਵਾਲ ਮੇਰਾ ਇਹੀ ਹੋਊਗਾ, ਇਸ ਸਮਝੌਤੇ ਦੇ ਸੰਸਾਰ ਦੀ ਰਾਜਨੀਤੀ ਦੇ ਲਈ ਕੀ ਅਰਥ? ਹਾਂਜੀ ਹਾਂਜੀ, ਸੋ ਕਾਫੀ ਤੁਸੀਂ ਜਿੱਦਾਂ ਦੱਸਿਆ 28 ਫਰਵਰੀ ਨੂੰ ਇਹ ਹਮਲਾ ਜਿਹੜਾ ਅਮਰੀਕਾ ਤੇ ਇਜ਼ਰਾਈਲ ਨੇ ਵਿੱਢਿਆ ਸੀਗਾ। ਸੋ ਆਪਾਂ ਨੂੰ ਪਤਾ ਹੈਗਾ ਵੀ ਇਜ਼ਰਾਈਲ ਬਹੁਤ ਲੰਮੇ ਸਮੇਂ ਤੋਂ ਹੀ ਚਾਹ ਰਿਹਾ ਹੈ ਵੀ ਈਰਾਨ ਦੇ ਜਿਹੜੇ ਪਾਰ ਆ ਉਹ ਕੁਤਰੇ ਜਾਣ, ਜਾਂ ਈਰਾਨ ਨੂੰ ਜਿੱਦਾਂ ਹੈਗਾ ਨਾ ਸੰਸਾਰ ਦੇ ਨਕਸ਼ੇ 'ਚੋਂ ਖਤਮ ਕੀਤਾ ਜਾਵੇ, ਕਿਉਂਕਿ ਉਹ ਈਰਾਨ ਨੂੰ ਜਿਹੜਾ ਹੈਗਾ ਆਪਣੇ ਲਈ ਇੱਕ ਵੱਡੀ ਥ੍ਰੈਟ ਆ, ਇੱਕ ਵੱਡਾ ਸੰਕਟ ਆ ਉਹ ਸਮਝਦਾ ਹੈਗਾ। ਈਰਾਨ ਲਗਾਤਾਰ ਆ ਜਿਹੜਾ ਉਹ ਨਿਊਕਲੀਅਰ ਪਾਵਰ ਆ ਜਿਹੜੀ ਉਹ ਹਾਸਲ ਕਰਨ ਦੇ ਬਹੁਤ ਨੇੜੇ ਤੇੜੇ ਆ। ਕਾਫੀ ਸਾਰਾ ਯੂਰੇਨੀਅਮ ਆ ਜਿਹੜਾ ਉਹਨੇ ਐਨਰਿਚ ਕਰਕੇ ਮਿਜ਼ਾਈਲ ਪ੍ਰੋਗਰਾਮ ਬਣਾਉਣ ਦਾ ਜਿਹੜਾ ਯਤਨ ਹੈ ਬਹੁਤ ਲੰਬੇ ਸਮੇਂ ਤੋਂ ਕਰਿਆ ਹੋਇਆ ਸੀ। ਸੋ ਇਜ਼ਰਾਈਲ ਬਹੁਤ ਲੰਬੇ ਸਮੇਂ ਤੋਂ ਲਗਭਗ 35-40 ਸਾਲਾਂ ਤੋਂ ਹੀ ਅਮਰੀਕਾ ਤੇ ਦਬਾਅ ਪਾ ਰਿਹਾ ਸੀ, ਜਿਸ ਕਰਕੇ ਛੋਟੀਆਂ ਮੋਟੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਪਰ 28 ਫਰਵਰੀ ਨੂੰ ਜਿਹੜਾ ਹੈਗਾ ਵੱਡਾ ਹਮਲਾ ਹੋਇਆ। ਸੋ 28 ਫਰਵਰੀ ਦੇ ਹਮਲੇ ਤੋਂ ਬਾਅਦ ਜਿਹੜਾ ਹੁਣ ਤੱਕ ਇਹ ਐਨਾਲਿਸਿਸ ਆਇਆ, ਮੇਰਾ ਖਿਆਲ ਅਪ੍ਰੈਲ 'ਚ ਜਿਹੜਾ 8 ਅਪ੍ਰੈਲ ਨੂੰ ਜਿਹੜਾ ਹੋਇਆ ਸੀਗਾ ਇੱਕ ਯੁੱਧ ਨੀਤਕ ਆਪਾਂ ਕਹਿ ਸਕਦੇ ਆ ਵੀ ਬੰਦੀ ਹੋਈ ਸੀ ਥੋੜ੍ਹੀ ਦੇਰ ਲਈ। ਉਹ ਤੋਂ ਬਾਅਦ ਹਫ਼ਤਾ ਜਾਂ 10 ਦਿਨ ਉਹ ਚੱਲੀ ਹੈਗੀ ਆ, ਕਿਉਂਕਿ ਗੱਲਬਾਤ ਦਾ ਸਿਲਸਿਲਾ ਆਰੰਭ ਹੋਣ ਦੀਆਂ ਸੰਭਾਵਨਾ ਵੱਧ ਗਈਆਂ ਸੀਗੀਆਂ। ਮਿਡਲ ਈਸਟ ਦੇ ਬਹੁਤ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੀ ਆਰਥਿਕਤਾ, ਉਹਨਾਂ ਦੀ ਸਾਰੀ ਜਿਹੜਾ ਟੂਰਿਜ਼ਮ ਆ ਅਤੇ ਜਿਹੜਾ ਹੈਗਾ ਉਹਨਾਂ ਦੀ ਖਾਸ ਕਰਕੇ ਆਪਾਂ ਦੇਖਿਆ ਵੀ ਮਿਡਲ ਈਸਟ ਦੀਆਂ ਸਾਰੀਆਂ ਕੰਟਰੀਆਂ ਦੀਆਂ ਜਿਹੜੀਆਂ ਹਵਾਈ ਕੰਪਨੀਆਂ ਨੇ ਬਹੁਤ ਵਧੀਆ ਨੇ ਔਰ ਬਹੁਤ ਵੱਡਾ ਬਿਜ਼ਨਸ ਆ ਜਿਹੜੀਆਂ ਹਵਾਈ ਕੰਪਨੀਆਂ ਕਰਦੀਆਂ, ਉਹ ਸਾਰਾ ਬਿਜ਼ਨਸ ਖਤਮ ਹੋ ਰਿਹਾ ਸੀ। ਈਰਾਨ ਨੇ ਜਿਹੜਾ ਹੈਗਾ ਇੱਧਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਮੇਨ ਮਿਡਲ ਈਸਟ ਕੰਟਰੀਜ਼ ਦੇ ਟਾਰਗੇਟਸ ਦੇ ਉੱਤੇ। ਸੋ ਹੁਣ ਤੱਕ ਜਿਹੜਾ ਇਹ ਹੋਇਆ ਵੀ ਅਮਰੀਕਾ ਨੇ 10,000 ਉਡਾਣਾਂ ਭਰੀਆਂ ਨੇ, ਅਮਰੀਕਾ ਦੇ ਹਵਾਈ ਜਹਾਜ਼ਾਂ ਨੇ ਇਸ ਸਮੇਂ ਦੌਰਾਨ। 1,30,000 ਜਿਹੜੇ ਟਾਰਗੇਟ ਆ ਉਹ ਅਮਰੀਕਾ ਵਿੱਚ ਹਿੱਟ ਕਰੇ ਗਏ ਆ, ਸੌਰੀ ਈਰਾਨ ਵਿੱਚ 1,30,000 ਟਾਰਗੇਟ ਆ ਜਿਹੜੇ ਈਰਾਨ ਵਿੱਚ ਹਿੱਟ ਕਰੇ ਗਏ ਆ ਇਹ ਜੰਗਬੰਦੀ ਤੋਂ ਪਹਿਲਾਂ। ਇਹਦੇ ਨਾਲ ਹੀ ਈਰਾਨ ਦੀਆਂ 1700 ਮਿਜ਼ਾਈਲਾਂ ਜਿਹੜੀਆਂ ਇੰਟਰਸੈਪਟ ਕਰਕੇ ਤਬਾਹ ਕਰੀਆਂ ਗਈਆਂ ਜਿਹੜੇ ਈਰਾਨ ਨੇ ਹਮਲੇ ਕੀਤੇ ਸੀਗੇ। ਅਤੇ ਅਮਰੀਕਾ ਇਹ ਦਾਅਵਾ ਕਰਦਾ ਵੀ ਉਹਨੇ ਆਪਣੀ ਇਸ ਜਿਹੜੀ ਜੰਗ ਦੌਰਾਨ ਈਰਾਨ ਦੀਆਂ ਜਿਹੜੀਆਂ 25% ਯੂਰੇਨੀਅਮ ਬਣਾਉਣ ਦੀਆਂ ਫੈਸਿਲਿਟੀਜ਼ ਆ ਉਹ ਖਤਮ ਕਰ ਦਿੱਤੀਆਂ ਨੇ, ਅਤੇ 70% ਆਫ ਮਿਸਾਈਲ ਲਾਂਚ ਆ ਜਿਹੜਾ ਮਿਜ਼ਾਈਲਾਂ ਲਾਂਚ ਕਰਨ ਦੀਆਂ ਕੈਪੇਬਿਲਿਟੀਜ਼ ਆ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਹੈਗੀਆਂ, ਅਤੇ ਉਹਨਾਂ ਦਾ ਪੂਰਾ ਨੇਵਲ ਬੇਸ ਆ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਗਿਆ। ਸੋ ਈਰਾਨ ਦੀ ਜਿਹੜੀ ਨੇਵੀ ਹੈਗੀ ਆ ਉਹਦੇ ਜਿੰਨੇ ਵੀ ਜਹਾਜ਼ ਸੀਗੇ ਉਹ ਤਬਾਹ ਹੋ ਗਏ ਹੋਏ ਆ। ਯੂਰੇਨੀਅਮ ਨੂੰ ਐਨਰਿਚ ਕਰਨ ਦੀਆਂ 85% ਜਿਹੜੀਆਂ ਫੈਸਿਲਿਟੀਆਂ ਨੇ ਉਹ ਖਤਮ ਹੋ ਗਈਆਂ ਨੇ। 70% ਆ ਜਿਹੜੀਆਂ ਉਹ ਜਿਹੜੀ ਲਾਂਚ ਕਰਨ ਦੀ ਫੈਸਿਲਿਟੀਜ਼ ਹੈਗੀਆਂ ਮਿਜ਼ਾਈਲਸ ਨੂੰ ਉਹ ਖਤਮ ਹੋਈਆਂ। ਪਰ ਹੁਣ ਜਿਹੜਾ ਹੈਗਾ ਆਖਰ ਨੂੰ ਉਹਦੇ 'ਤੇ ਗੱਲਬਾਤ ਰਾਹੀਂ ਅੱਗੇ ਵਧਿਆ ਗਿਆ। ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਕਹੀ ਆ ਵੀ ਮਿਡਲ ਈਸਟ ਦੀਆਂ ਕੰਟਰੀਜ਼ ਆ ਜਿਹੜੀਆਂ ਬਹੁਤ ਵੱਡੀ ਤਰ੍ਹਾਂ ਪ੍ਰਭਾਵਿਤ ਹੋਈਆਂ। ਅਮਰੀਕਾ ਜਾਂ ਇਜ਼ਰਾਈਲ ਦਾ ਕੋਈ ਨੁਕਸਾਨ ਉਹ ਆਰਥਿਕ ਤੌਰ 'ਤੇ ਜਾਂ ਕਿਸੇ ਵੀ ਤਰ੍ਹਾਂ 7 ਮਿਲਟਰੀ ਪਰਸਨਲ ਅਮਰੀਕਾ ਦੇ ਮਾਰੇ ਗਏ, 13 ਹਾਂਜੀ ਮਾਰੇ ਗਏ ਨੇ। ਸੋ ਪਰ ਜਾਰਡਨ, ਸਾਊਦੀ ਅਰਬ, ਐਮੀਰਾਟ ਐਂਡ ਕਤਰ ਇਹ ਬਹੁਤ ਲੰਬੇ ਸਮੇਂ ਤੋਂ ਲਗਭਗ ਅਪ੍ਰੈਲ ਦੇ ਮਹੀਨੇ ਤੋਂ ਜਿਹੜੀ ਪਹਿਲੀ ਜੰਗਬੰਦੀ ਹੋਈ ਸੀ ਉਦੋਂ ਤੋਂ ਹੀ ਅਮਰੀਕਾ ਦੇ ਦਬਾਅ ਪਾ ਰਹੇ ਹੈਗੇ ਵੀ ਸਾਡੀ ਆਰਥਿਕਤਾ ਤਬਾਹ ਹੋ ਜਾਏਗੀ। ਸੋ ਜਿਹੜੀ
ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਕਰ ਰਹੇ ਸੀਗੇ, ਅਮਰੀਕਾ ਦੀਆਂ ਫੈਸਿਲਿਟੀਜ਼ ਉਹ ਇੰਨੀਆਂ ਕਾਰਗਰ ਸਾਬਤ ਨਹੀਂ ਹੋਈਆਂ, ਜਿਸ ਕਰਕੇ ਉਹ ਲਗਾਤਾਰ ਆ ਜਿਹੜਾ ਦਬਾਅ ਪਾ ਰਹੇ ਸੀ। ਹੁਣ ਜਿਹੜਾ ਸਮਝੌਤਾ ਹੋਇਆ ਹੈ ਉਹਦੇ ਨਾਲ ਉਹਦੇ ਵਿੱਚ ਰਾਜਨੀਤੀ ਦੇ ਨਾਲ ਨਾਲ ਆਰਥਿਕਤਾ ਵੀ ਜੁੜੀ ਹੋਈ ਆ, ਕਿਉਂਕਿ ਅਮਰੀਕਨ ਪ੍ਰਸ਼ਾਸਨ ਨੂੰ ਵੀ ਇਹ ਮਹਿਸੂਸ ਹੋਇਆ ਸੀਗਾ ਵੀ ਸਟੇਟ ਆਫ ਹਾਰਮਸ ਤੇ ਸ਼ਾਇਦ ਉਹਨਾਂ ਦਾ ਕਬਜ਼ਾ ਨਾ ਹੋ ਸਕੇ, ਜਿਹੜਾ ਕਿ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕਰੀ ਸੀ। ਤੇ ਜੇ ਉਹ ਈਰਾਨ ਦੇ ਕਬਜ਼ੇ 'ਚ ਹੀ ਰਹਿੰਦਾ ਹੈਗਾ ਤਾਂ ਉੱਥੋਂ ਆਵਾਜਾਈ ਈਰਾਨ ਦੀਆਂ ਨੀਤੀਆਂ ਤੇ ਨੀਤਾਂ ਅਨੁਸਾਰ ਹੋਣੀਆਂ ਨੇ। ਫਿਰ ਜਿਹੜਾ ਹੈਗਾ ਤੇਲ ਦੀਆਂ ਕੀਮਤਾਂ ਵਧਣਗੀਆਂ। ਸੋ ਤੇਲ ਦੀਆਂ ਕੀਮਤਾਂ ਨੂੰ ਨਾ ਵਧਣ ਦੇਣ ਤੋਂ ਰੋਕਣ ਲਈ ਜਿਹੜਾ ਹੈਗਾ ਇਹ ਸਮਝੌਤਾ ਇੱਕ ਤਰ੍ਹਾਂ ਨਾਲ ਹੋਇਆ ਹੈ। ਤੇ ਦੂਸਰਾ ਇਹਦੇ ਵਿੱਚ ਮਿਡਲ ਈਸਟ ਦੀਆਂ ਕੰਟਰੀਜ਼, ਜਾਰਡਨ ਦਾ ਬਹੁਤ ਵੱਡਾ ਹੱਥ ਹੈ, ਕਤਰ ਦਾ ਬਹੁਤ ਵੱਡਾ ਹੱਥ ਹੈ। ਸੋ ਕਤਰ ਦੇ ਡੈਲੀਗੇਸ਼ਨ ਬਿਹਾਈਂਡ ਦੀ ਸੀਨ, ਹਾਲਾਂਕਿ ਪਾਕਿਸਤਾਨ ਮੂਹਰਲੇ ਆਗੂ ਦੇ ਤੌਰ ਤੇ ਕਤਰ ਔਰ ਪਾਕਿਸਤਾਨ ਦੇ ਅਧਿਕਾਰੀ ਆ ਜਿਹੜੇ ਉਹ ਲਗਾਤਾਰ ਉਹ ਸ਼ਟਲ ਕਰਦੇ ਰਹੇ ਆ। ਕਦੀ ਇਹ ਵੀ ਆਇਆ ਵੀ ਜਿਹੜੇ ਕਤਰ ਦੇ ਅਧਿਕਾਰੀ ਹੈਗੇ ਆ ਉਹ ਪਹਿਲਾਂ ਤੁਰਕੀ ਜਾਂਦੇ ਸੀ ਤਾਂ ਕਿ ਪਤਾ ਨਾ ਲੱਗ ਸਕੇ ਵੀ ਉਹ ਸਿੱਧਾ ਈਰਾਨ ਜਾ ਰਿਹਾ। ਤੁਰਕੀ ਤੋਂ ਫਿਰ ਉਹ ਖੁਫੀਆ ਹਵਾਈ ਜਹਾਜ਼ਾਂ ਰਾਹੀਂ ਈਰਾਨ ਜਾਂਦੇ ਸੀਗੇ। ਸੋ ਕਤਰ ਵਾਲਿਆਂ ਨੇ, ਜਾਰਡਨ ਨੇ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਜਿਹੜਾ ਹੈਗਾ ਇਹ ਸਮਝੌਤਾ ਅੱਗੇ ਵਧਾਇਆ ਹੈ। ਇਹਦੇ ਸੰਸਾਰ ਰਾਜਨੀਤੀ ਤੇ ਜਿਹੜੇ ਇੰਪੈਕਟ ਪੈਣੇ ਹੈਗੇ ਆ ਵੀ ਜਿਹੜੀਆਂ ਗਲੋਬਲ ਪਾਵਰਸ ਨੇ, ਹੁਣ ਇਹਦੇ ਬਾਰੇ ਦੋਹੇ ਤਰ੍ਹਾਂ ਦੇ ਜਿਹੜੇ ਕਨਸੈਪਟ ਆ ਰਹੇ ਹੈਗੇ ਆ ਵੀ ਇੱਕ ਧਿਰ ਇਹ ਕਹਿ ਰਹੀ ਹੈਗਾ ਵੀ ਈਰਾਨ ਦੀ ਸ਼ਕਤੀ ਖਤਮ ਹੋਈ ਹੈ, ਪਰ ਇੱਕ ਧਿਰ ਇਹ ਵੀ ਕਹਿ ਰਹੀ ਹੈ ਕਿ ਵੀ ਈਰਾਨ ਆ ਜਿਹੜਾ ਉਹ ਚੌਥੀ ਪਾਵਰ ਦੇ ਤੌਰ ਤੇ ਜਿਹੜਾ ਉੱਭਰ ਸਕਦਾ, ਅਮਰੀਕਾ, ਚਾਈਨਾ ਤੇ ਰਸ਼ੀਆ ਤੋਂ ਬਾਅਦ ਚੌਥੀ ਪਾਵਰ ਦੇ ਤੌਰ ਤੇ ਉੱਭਰ ਸਕਦਾ। ਸੋ ਵਰਲਡ ਦੀ ਜਿਹੜੀ ਪਾਵਰ ਗਲੋਬਲਾਈਜੇਸ਼ਨ ਹੈਗੀ ਆ ਸੋ ਇੱਕਦਮ ਨਹੀਂ ਹੋਵੇਗੀ ਉਹ, ਕਿਉਂਕਿ ਉਹਦੀ ਸਾਰੀ ਲੀਡਰਸ਼ਿਪ ਆ ਮਾਰੀ ਜਾ ਚੁੱਕੀ ਆ ਵੱਡੀ ਪੱਧਰ ਤੇ। ਉਹਦੀਆਂ ਜਿਹੜੀਆਂ ਮਿਲਟਰੀ ਫੈਸਿਲਿਟੀਜ਼ ਆ ਉਹ ਡੀਕਪੈਸੀਟੇਟਡ ਹੋ ਚੁੱਕੀਆਂ ਨੇ। ਸੋ ਉਹ ਆਇਆ ਹੁਣ ਉੱਭਰ ਸਕਦਾ ਹੈ ਜਾਂ ਨਹੀਂ, ਕਿਉਂਕਿ ਹੁਣ ਉਹ ਲੱਗਦਾ ਇੱਕ ਤਰ੍ਹਾਂ ਨਾਲ ਮਿੰਨਤਾਂ ਵੀ ਕਰ ਰਿਹਾ ਵੀ ਮੇਰੇ ਜਿਹੜੇ ਫਰੋਜ਼ਨ ਐਸੈਟਸ ਆ ਉਹ ਵੀ ਜਿਹੜੇ ਹੈਗੇ ਰਿਲੀਜ਼ ਕੀਤੇ ਜਾਣ। ਸੋ ਕਾਫੀ ਕੁਝ ਹੈ ਜਿਹੜਾ ਫਿਊਚਰ ਦੀ ਪਲੈਨਿੰਗ ਨੂੰ, ਫਿਊਚਰ ਦੇ ਕੋਰਸ ਆਫ ਲਾਈਫ ਜਾਂ ਕੋਰਸ ਆਫ ਪੋਲਿਟਿਕਸ ਨੂੰ ਜਿਹੜਾ ਹੈਗਾ ਡਿਟਰਮਿਨ ਕਰੇਗਾ। ਪਰ ਸੰਸਾਰ ਰਾਜਨੀਤੀ ਲਈ ਵੱਡੀ ਗੱਲ ਇਹ ਕਿ ਵੀ ਜੰਗਬਾਜ਼ੀ ਕਿਸਮ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹ ਕਿਸੇ ਵੀ ਮੁਲਕ ਦੀ ਹੈ, ਈਰਾਨ ਦੀ ਵੀ ਹੈ, ਅਮਰੀਕਾ ਦੀ, ਖਾਸ ਕਰਕੇ ਇਜ਼ਰਾਈਲ ਦੀ, ਕਿਉਂਕਿ ਅਮਰੀਕਾ ਤਾਂ ਆਪਾਂ ਕਹਿ ਸਕਦੇ ਵੀ ਸੈਕੰਡਰੀ ਹੋ ਸਕਦਾ ਉਹ ਆਪਣੇ ਤੌਰ ਤੇ ਨਾ ਵੀ ਹਮਲਾ ਕਰਦਾ, ਕਿਉਂਕਿ ਉਹਨਾਂ ਕੋਲ ਕੈਪੇਬਿਲਿਟੀਜ਼ ਹੈਗੀਆਂ ਈਰਾਨ ਨੂੰ ਕਾਬੂ ਕਰਨ ਦੀਆਂ। ਸੋ ਇਜ਼ਰਾਈਲ ਨੇ ਜਿਹੜਾ ਪੰਗਾ ਲਿਆ ਉਹਦੇ 'ਚ ਫਿਰ ਅਮਰੀਕਾ ਨੂੰ ਜੰਪ ਔਨ ਕਰਨਾ ਪਿਆ। ਸੋ ਇਜ਼ਰਾਈਲ ਵਰਗੇ ਜਿਹੜੇ ਜੰਗਬਾਜ਼ ਮੁਲਕ ਨੇ ਉਹਨਾਂ ਦੀਆਂ ਜਿਹੜੀਆਂ ਕਪੈਸਿਟੀਜ਼ ਹੈਗੀਆਂ ਉਹ ਕਿੰਨੀਆਂ ਕੁ ਜਿਹੜੀਆਂ ਹੈਗੀਆਂ ਇਹ ਜੰਗ ਤੋਂ ਬਾਅਦ ਖਤਮ ਹੁੰਦੀਆਂ ਜਾਂ ਉਹ ਹੋਰ ਵੱਧ ਕੇ ਕਰਦੇ ਨੇ, ਇਹ ਬਹੁਤ ਗੱਲਾਂ ਨੇ ਜਿਹੜੀਆਂ ਪੋਲਿਟਿਕਸ ਨੂੰ ਵੀ ਡਿਟਰਮਿਨ ਕਰਨਗੀਆਂ ਤੇ ਮਿਲਟਰੀ ਕੈਪੇਬਿਲਿਟੀਜ਼ ਨੂੰ ਵੀ। ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਕਹਿ ਰਹੇ ਆ ਈਰਾਨ ਤਾਂ ਬਹੁਤ ਚਿਰ ਤੋਂ ਹੀ ਕਹਿ ਰਿਹਾ ਵੀ ਸਾਡੇ, ਕਿਉਂਕਿ ਸਾਡੀ ਮਨੀ ਆ ਕਹਿੰਦੇ ਆ ਵੀ, ਤੇ ਸਾਨੂੰ ਜਿਹੜੀ ਉਹ ਅਨਫਰੀਜ਼ ਕਰਕੇ ਤੇ ਉਹ ਦਿੱਤੀ ਜਾਵੇ। ਇਸ ਮੈਮੋਰੈਂਡਮ ਦੇ ਵਿੱਚ ਵੀ $300 ਬਿਲੀਅਨ ਦੇਣ ਦੀ ਜਿਹੜੀਆਂ ਇਸ ਦੇ ਵਿੱਚ ਗੱਲਾਂ ਆ। ਇਜ਼ਰਾਈਲ ਨੇ ਈਰਾਨ ਦੀ ਲੜਾਈ ਦੇ ਕਹਿ ਲਓ ਵੀ ਪਰਛਾਵੇਂ ਹੇਠ ਲਬਨਾਨ ਦਾ ਵੀ ਕਈ ਇਲਾਕਾ ਜਿਹੜਾ ਉਹ ਦੱਬ ਰਿਹਾ, ਉਹ ਹੁਣ ਕਹਿੰਦੇ ਵੀ ਸਾਨੂੰ ਉਹ ਵਾਪਸ ਦਿਓ। ਕੀ ਹੁਣ ਇਹ ਸਾਰੀ ਗੱਲ ਦੇ ਵਿੱਚ ਇਹ ਸਮਝਿਆ ਜਾ ਵੀ ਇਜ਼ਰਾਈਲ ਨੇ ਹੀ ਆਪਣੇ ਹਿੱਤਾਂ ਦੇ ਲਈ ਅਮਰੀਕਾ ਨੂੰ ਜਿਹੜਾ ਉਹ ਵਰਤ ਲਿਆ ਹੈਗਾ ਆ? ਜਿਹੜੀ ਇਹ ਗੱਲ ਅਮਰੀਕਾ 'ਚ ਹੁਣ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਆ ਵੀ ਕਹਿਣ ਨੂੰ ਇੱਥੇ ਅਮਰੀਕਾ ਫਸਟ ਵਾਲੀ ਪਾਰਟੀ ਆ, ਪਰ ਇਜ਼ਰਾਈਲ ਫਸਟ ਜਿਹੜਾ ਉਹ ਮੋਹਰੇ ਨਜ਼ਰ ਆ ਰਿਹਾ ਆ। ਸੋ ਅਮਰੀਕਾ ਇੰਨਾ ਜ਼ਿਆਦਾ ਇਜ਼ਰਾਈਲ ਦੇ ਹਿੱਤਾਂ ਦੇ ਲਈ ਕੰਮ ਕਰ ਗਿਆ। ਹਾਂਜੀ, ਇਜ਼ਰਾਈਲ ਨਾਲ ਤਾਂ ਅਮਰੀਕਾ ਦੇ ਜਾਂ ਯੂਰਪ ਦੇ ਬਹੁਤ ਨੇੜਲੇ ਸੰਬੰਧ ਆ ਜਿਹੜੇ ਰਹੇ ਹੈਗੇ ਆ, ਪਰ ਜਿਸ ਤਰ੍ਹਾਂ ਇਜ਼ਰਾਈਲ ਇਹਨਾਂ ਸੰਬੰਧਾਂ ਦੀ ਆੜ ਵਿੱਚ ਅਮਰੀਕਾ ਨੂੰ ਵਰਤਦਾ ਰਿਹਾ ਹੈ, ਸੋ ਆਪ ਜੰਗਾਂ ਲਾ ਕੇ ਉਹ ਅਮਰੀਕਾ ਨੂੰ ਫਸਾ ਰਿਹਾ ਹੈ। ਇਹਦੇ ਨਾਲ ਸੰਸਾਰ ਭਰ ਵਿੱਚ ਖਾਸ ਕਰਕੇ ਅਮਰੀਕਾ ਵੀ, ਜਿਵੇਂ ਤੁਸੀਂ ਦੱਸਿਆ ਹੈਗਾ ਵੀ ਆਵਾਜ਼ ਉੱਠਣੀ ਸ਼ੁਰੂ ਹੋਏ। ਤੁਸੀਂ ਦੇਖੋ ਜਿਸ ਦਿਨ ਇਹ ਆਇਆ ਹੈਗਾ ਵੀ ਸਮਝੌਤਾ ਹੋਣ ਵਾਲਾ ਹੈ G7 ਦੇ ਸੰਮੇਲਨ ਤੋਂ ਬਾਅਦ, ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਜਿੰਨੇ ਤਿੱਖੇ ਜਿਹੜੇ ਹੈਗੇ ਬਿਆਨ ਦਿੱਤੇ ਹੈਗੇ ਆ ਵੀ ਉਹ ਇਜ਼ਰਾਈਲ ਕਿਤੇ ਇਹ ਨਾ ਸਮਝੇ ਵੀ ਉਹ ਹਰ ਜਿਹੜੀ ਚਾਲ ਹੈ ਉਹ ਆਪਣੇ ਢੰਗ ਨਾਲ ਚੱਲਦਾ ਜਾਏਗਾ ਤੇ ਅਮਰੀਕਾ ਵੱਲੋਂ ਕੀਤੇ ਸਮਝੌਤਿਆਂ ਨੂੰ ਤਾਰਪੀਡੋ ਕਰ ਸਕਦਾ ਹੈਗਾ, ਵੀ ਉਹਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ। ਸੋ ਇਹ JD ਵੈਂਸ ਨੇ ਬਹੁਤ ਤਿੱਖੇ ਸ਼ਬਦਾਂ ਵਿੱਚ ਆ ਜਿਹੜਾ ਇਜ਼ਰਾਈਲ ਤੇ ਮੇਰੇ ਖਿਆਲ ਬਹੁਤ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਡਿਪਲੋਮੈਟਿਕ ਹਮਲਾ ਜਿਹੜਾ ਉਹ ਕਿਸੇ ਪੋਲੀਟੀਸ਼ੀਅਨ ਵੱਲੋਂ ਹੋਇਆ ਹੈ। ਸੋ ਇਹ ਸਾਰੇ ਸੰਸਾਰ ਵਿੱਚ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਵੀ ਅਮਰੀਕਾ ਦੀ ਈਰਾਨ ਨਾਲ ਇੰਨੀ ਜ਼ਿਆਦਾ ਕੋਈ ਦੁਸ਼ਮਣੀ ਨਹੀਂ, ਕਿਉਂਕਿ ਦੂਰ ਨੇ। ਸੋ ਅਮਰੀਕਾ ਤੇ ਈਰਾਨ ਆ ਕੋਈ ਐਡਾ ਵੱਡਾ ਹਮਲਾ ਨਹੀਂ ਕਰ ਸਕਦਾ, ਪਰ ਇਜ਼ਰਾਈਲ ਨੇ ਜਿਹੜਾ ਹੈਗਾ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ, ਹਾਲਾਂਕਿ
ਜਿਹੜੇ ਕੁਝ ਸਿਆਣੇ ਜਿਹੜੇ ਯਹੂਦੀ ਨੇ, ਚੰਗੇ ਯਹੂਦੀ ਲੀਡਰ ਨੇ, ਉਹ ਇਹ ਕਹਿ ਰਹੇ ਸੀਗੇ ਵੀ ਈਰਾਨ ਨਾਲ ਬੈਠ ਕੇ ਨਿਬੇੜੀ ਜਾ ਸਕਦੀ ਆ। ਪਰ ਨੇਤਨਯਾਹੂ ਦੀ ਜਿਹੜੀ ਜੰਗਬਾਜ਼ੀ ਹੈ, ਨੇਤਨਯਾਹੂ ਦੀ ਜਿਹੜੀ ਇੱਕ ਤਰ੍ਹਾਂ ਨਾਲ ਭੜਕਾਊ ਕਿਸਮ ਦਾ ਰਾਜਨੀਤੀਵਾਨ ਆ, ਉਹਨੂੰ ਆਪਾਂ ਪੋਲੀਟੀਸ਼ੀਅਨ ਨਹੀਂ ਕਹਿ ਸਕਦੇ। ਸੋ ਪੋਲੀਟੀਸ਼ੀਅਨ ਨਾਲ ਉਹ ਜੰਗਬਾਜ਼ ਕਿਸਮ ਦਾ ਜਿਹੜਾ ਹੈਗਾ ਪੋਲੀਟੀਸ਼ੀਅਨ ਉਹ ਜ਼ਿਆਦਾ ਹੈ। ਸੋ ਈਰਾਨ ਨਾਲ ਇਜ਼ਰਾਈਲ ਵੀ ਬੈਠ ਕੇ ਨਿਬੇੜ ਸਕਦਾ ਸੀ। ਇਹ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਹੁਣ ਜਿਹੜੇ ਮੀਡੀਆ ਐਨਾਲਿਸਟ ਆ ਜਾਂ ਵਿਦਵਾਨ ਆ ਉਹ ਕਹਿਣ ਲੱਗੇ ਹੋਏ ਆ। ਪਰ ਅਮਰੀਕਾ ਨੂੰ ਉਹ ਲਗਾਤਾਰ ਆ ਜਿਹੜਾ ਆਪਣੇ ਹਿੱਤਾਂ ਲਈ ਵਰਤ ਰਿਹਾ। ਅਮਰੀਕਾ ਦੀ ਮਜਬੂਰੀ ਆ, ਇਕੱਲੇ ਅਮਰੀਕਾ ਦੇ ਨਹੀਂ, ਵੈਸਟ ਦੀ। ਖਾਸ ਕਰਕੇ ਤੁਸੀਂ ਦੇਖੋ ਵੀ ਯੂਕੇ ਦੇ ਹਵਾਈ ਜਹਾਜ਼ ਵੀ ਉੱਥੇ ਸ਼ਾਮਲ ਰਹੇ ਆ ਬੰਬਾਰਡਮੈਂਟ ਵਿੱਚ। ਹੋਰ ਯੂਰਪ ਦੇ ਜਿਹੜੇ ਹਵਾਈ ਜਹਾਜ਼ ਨੇ ਉਹ ਵੀ ਉੱਥੇ ਲਗਾਤਾਰ ਆ ਜਿਹੜੇ ਜਾਂਦੇ ਰਹੇ ਹੈਗੇ ਆ। ਉਹਨਾਂ ਨੇ ਜਿੰਨੀ ਕੋ ਵੀ ਹਮਾਇਤ ਹੋ ਸਕਦੀ ਸੀ ਉਹ ਇਜ਼ਰਾਈਲ ਦੀ ਹੈਗੀ ਆ, ਉਹਨੂੰ ਬਚਾਉਣ ਲਈ ਈਰਾਨ ਦੀਆਂ ਮਿਜ਼ਾਈਲਾਂ ਦੇ ਅਟੈਕਸ ਤੋਂ ਉਹ ਕਰੀ ਹੈਗੀ ਆ। ਸੋ ਵੈਸਟ ਦੀ ਇਹ ਮਜਬੂਰੀ ਹੈਗੀ ਆ ਇਜ਼ਰਾਈਲ ਨੂੰ ਜਿਹੜਾ ਬਚਾਉਣਾ। ਇਜ਼ਰਾਈਲੀ ਲੌਬੀ ਆ, ਜਿਊਜ਼ ਪੀਪਲ ਤੇ ਨਾਲ ਜਿਹੜੀ ਉਹਨਾਂ ਦੀ ਕਮਿਟਮੈਂਟ ਹੈਗੀ ਆ। ਪਰ ਆਪਾਂ ਜਿਊਜ਼ ਪੀਪਲ ਨਾ ਕਹੀਏ, ਇਹ ਜ਼ਾਇਨਿਸਟ ਜਿਹੜੇ ਪੀਪਲ ਹੈਗੇ ਆ, ਜਿਹੜੇ ਪੋਲੀਟੀਕਲ ਜਿਊਜ਼ ਹੈਗੇ ਆ, ਜਿਹੜੇ ਧਰਮ ਨੂੰ ਆਪਣੀਆਂ ਨਿੱਜੀ ਪੋਲੀਟੀਕਲ ਹਿੱਤਾਂ ਲਈ ਵਰਤ ਰਹੇ ਹੈਗੇ ਆ, ਘਟੀਆ ਅਲਟੀਰੀਅਰ ਮੋਟਿਵਸ ਲਈ ਵਰਤ ਰਹੇ ਹੈਗੇ ਆ, ਉਹ ਅਮਰੀਕਾ ਨੂੰ ਲਗਾਤਾਰ ਵਰਤ ਰਹੇ ਆ। ਪਰ JD ਵੈਂਸ ਨੇ ਜਿੰਨਾ ਤਿੱਖਾ ਹਮਲਾ, ਈਵਨ ਡੋਨਾਲਡ ਟਰੰਪ ਨੇ ਵੀ ਥੋੜਾ ਜਿਹਾ JD ਵੈਂਸ ਨਾਲੋਂ ਘੱਟ ਤਿੱਖਾ ਸੀ। ਡੋਨਾਲਡ ਟਰੰਪ ਨੇ ਵੀ ਇਹ ਆਖਿਆ ਹੈਗਾ ਵੀ ਜਿਹੜੀ ਹੈਗੀ ਆ ਇਜ਼ਰਾਈਲ ਨੂੰ ਅਮਰੀਕਾ ਦੀ ਜਿਹੜੀ ਗੱਲ ਕਰਨ ਦੀ ਸਮਰੱਥਾ ਹੈਗੀ ਆ, ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਤੇ ਆਪਣੇ ਤੌਰ ਤੇ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਪਰ ਉਹ ਅਜੇ ਵੀ ਮੰਨ ਨਹੀਂ ਰਹੇ। ਨੇਤਨਯਾਹੂ ਦਾ ਅੱਜ ਵੀ ਇਹੀ ਬਿਆਨ ਸੀਗਾ ਵੀ ਅਸੀਂ ਲਿਬਨਾਨ ਦੇ ਵਿੱਚ ਹਜ਼ਬੁੱਲਾ ਦੇ ਉਲਟ ਇਦਾਂ ਹੀ ਜਿਹੜੀ ਉਹ ਕਾਰਵਾਈ ਕਰਦੇ ਰਵਾਂਗੇ, ਇਹ ਸਾਨੂੰ ਜਿਹੜੇ ਉਹ ਸਿਖਾਉਣ ਨਾ। ਬੀਤੇ ਦਿਨੀ ਉਹਨਾਂ ਦੇ ਇੱਕ ਮਿਨਿਸਟਰ ਨੇ ਟਵੀਟ ਕੀਤਾ ਸੀ ਵੀ ਇੱਕ ਹੰਝੂ ਦੇ ਬਦਲੇ 1000 ਜਿਹੜੀਆਂ ਉੱਧਰ ਦੀਆਂ ਮਾਵਾਂ ਉਹ ਰੋਣਗੀਆਂ, ਉਹ ਮਰਨਗੀਆਂ। ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ ਆ। ਇਹਨਾਂ ਦਾ ਇੱਕ ਬੜਾ ਫੇਮਸ ਰਾਈਟਰ ਹਰਾਰੀ, ਜਿਸ ਨੇ ਹੋਮੋਸੇਪੀਅਨਸ ਕਿਤਾਬ ਲਿਖੀ ਆ, ਉਹਦਾ ਵੀ ਰੀਸੈਂਟਲੀ ਇੱਕ ਇੰਟਰਵਿਊ ਦੇ ਵਿੱਚ ਬਿਆਨ ਸੀਗਾ ਵੀ ਜਿਹੜੀ ਜਿਊਜ਼ ਦੀ ਇੱਕ ਗੁੱਡਵਿਲ ਬਣੀ ਸੀ ਦੁਨੀਆ ਭਰ ਦੇ ਵਿੱਚ, ਉਹ ਉਸ ਦੇ ਉੱਤੇ ਬਿਲਕੁਲ ਦਾਗ ਪੈ ਗਿਆ। ਲੋਕ ਹੁਣ ਉਹ ਗੁੱਡਵਿਲ ਜਿਹੜੀ ਉਹ ਨਹੀਂ ਰਹੀ। ਇਹ ਇੰਨੀ ਨਫ਼ਰਤ ਦੀ ਰਾਜਨੀਤੀ, ਇੰਨੀ ਨਫ਼ਰਤ ਦੇ ਵਿੱਚੋਂ, ਇੰਨੀ ਹਿੰਸਾ ਦੇ ਵਿੱਚੋਂ ਨੇਤਨਯਾਹੂ ਕੀ ਸਿਰਫ ਤੇ ਸਿਰਫ ਸੱਤਾ ਤੇ ਕਾਬਜ਼ ਰਹਿਣ ਦੇ ਲਈ ਇਹ ਸਾਰਾ ਕੁਝ ਕਰ ਰਿਹਾ ਹੈ? ਕੀ ਇਹਦੇ ਵਿੱਚ ਮੋਟਿਵ ਹੋ ਸਕਦਾ ਜਦੋਂ ਬਹੁਤ ਸਾਰੇ ਜਿਹੜੇ ਜਿਊਜ਼ ਆ ਉਹ ਵੀ ਇਹ ਸਾਰੇ ਕਾਰਵਾਈਆਂ ਦੇ ਉਲਟ ਨਜ਼ਰ ਆਉਂਦੇ ਆ? ਨਹੀਂ ਦੇਖੋ, ਇਹ ਕੋਈ ਪੋਲਿਟਿਕਸ ਨਹੀਂ ਹੈਗੀ, ਨਾ ਇਹ ਕੋਈ ਡਿਪਲੋਮੇਸੀ ਹੈਗੀ, ਇਹ ਤਾਂ ਸਰਾਸਰ ਕ੍ਰਿਮੀਨੈਲਿਟੀ ਹੈਗੀ ਆ। ਸੋ ਕ੍ਰਿਮੀਨਲ ਮਾਈਂਡਡ ਹੁਣ ਬੰਦੇ ਜਿਹੜੇ ਸੱਤਾ ਤੇ ਆ ਗਏ ਹੋਏ ਆ ਬਾਈ ਹੁੱਕ ਔਰ ਕਰੁੱਕ, ਹਨਾ ਵੀ ਕਿਸ ਢੰਗ ਨਾਲ ਤੁਸੀਂ ਦੇਖੋ ਹਾਰ ਗਿਆ ਸੀ, ਫਿਰ ਦੂਜੀਆਂ ਪਾਰਟੀਆਂ ਨੂੰ ਨਾਲ ਮਿਲਾ ਕੇ ਫਿਰ ਆਪ ਅੱਗੇ ਆ ਗਿਆ। ਸੋ ਇਹ ਕ੍ਰਿਮੀਨੈਲਿਟੀ ਵਾਲੀ ਪੋਲਿਟਿਕਸ ਹੈਗੀ ਆ ਜਿਹੜੀ ਇਹ ਥਰਡ ਵਰਲਡ ਕੰਟਰੀਜ਼ ਵਿੱਚ ਚੱਲਦੀ ਹੁੰਦੀ ਹੈਗੀ ਆ। ਸੋ ਨੇਤਨਯਾਹੂ ਨੂੰ ਆਪਾਂ ਕੋਈ ਡਿਪਲੋਮੈਟ ਜਾਂ ਪੋਲੀਟੀਸ਼ੀਅਨ ਨਾ ਸਮਝੀਏ। ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਇਜ਼ਰਾਈਲ ਐਗਜ਼ਿਸਟ ਕਰਦਾ ਰਿਹਾ ਹੈਗਾ। ਠੀਕ ਹੈ, ਫਲਸਤੀਨ, ਆਪਾਂ ਇਹ ਨਹੀਂ ਕਹਿੰਦੇ ਫਲਸਤੀਨ ਦੀ ਥ੍ਰੈਟ ਨਹੀਂ ਸੀ। ਫਲਸਤੀਨ ਦੀ ਥ੍ਰੈਟ ਨੂੰ ਵੀ ਜਿਹੜਾ ਹੈਗਾ ਉਹ ਗੱਲਬਾਤ ਰਾਹੀਂ ਕਿਸੇ ਨਾ ਕਿਸੇ ਢੰਗ ਨਾਲ ਨਿਬੇੜਿਆ ਜਾ ਸਕਦਾ। ਜਦੋਂ ਇਹ ਹੋਵੇ, ਜਿੱਦ ਹੋਵੇ ਵੀ ਅਸੀਂ ਉਹ ਜੋ ਕੁਝ ਕਰਦੇ ਹਾਂ, ਸਾਡੀ ਉਹ ਚੌਧਰ ਆ ਜਿਹੜੀ ਉਹ ਚੱਲੇਗੀ। ਹੁਣ ਇੱਕ ਹੰਝੂ ਬਦਲੇ ਕਹਿੰਦਾ ਵੀ 1000 ਮਾਵਾਂ ਦੇ ਹੰਝੂ ਆ ਜਿਹੜੇ ਡਿੱਗਣਗੇ। ਸੋ ਇਹ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਹੈ। ਸੋ ਇਹਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਡਿਪਲੋਮੈਟਿਕਲੀ ਇਨਸਾਨੀ ਤੌਰ ਤੇ ਜਿਨ੍ਹਾਂ ਤੇ ਇੰਨਾ ਵੱਡਾ ਹੋਲੋਕਾਸਟ ਹੋਇਆ ਹੋਵੇ, ਉਹਨਾਂ ਵਿੱਚ ਇਸ ਕਿਸਮ ਦੇ ਜਿਹੜੀਆਂ ਬਲੈਕ ਸ਼ੀਪਸ ਆਪਾਂ ਕਹੀਏ ਵੀ ਆ ਜਾਂਦੀਆਂ ਨੇ, ਉਹ ਇੱਕ ਹੋਰ ਲੋਕਾਂ ਦਾ ਹੋਲੋਕਾਸਟ ਕਰਨ ਦੀਆਂ ਤਿਆਰੀਆਂ ਕਰਦੇ ਨੇ। ਬਹੁਤ ਵੱਡੀ ਪੱਧਰ ਤੇ ਜਿਹੜੇ ਸਿਆਣੇ ਜਿਊਜ਼ ਹੈਗੇ ਆ, ਸਿਆਣੇ ਯਹੂਦੀ ਨੇ, ਵਿਦਵਾਨ ਨੇ, ਉਹ ਨੇਤਨਯਾਹੂ ਦੀਆਂ ਇਹਨੀਆਂ ਕਾਰਵਾਈਆਂ ਦਾ ਜਿਹੜਾ ਹੈਗਾ ਡਟਮਾ ਵਿਰੋਧ ਕਰ ਰਹੇ ਹੈਗੇ ਆ। ਸੋ ਨੇਤਨਯਾਹੂ ਦੀ ਰਾਜਨੀਤੀ ਨਹੀਂ ਹੈ, ਇਹ ਤਾਂ ਕ੍ਰਿਮੀਨੈਲਿਟੀ ਹੈਗੀ ਹੈ। ਸੋ ਉਹਦੇ ਲਈ ਮਤਲਬ ਕਿ ਕੋਈ ਇੰਨਾ ਬੇਕਰਕ ਵੀ ਹੋ ਸਕਦਾ ਵੀ ਛੋਟੇ ਛੋਟੇ ਬੱਚੇ, ਹਸਪਤਾਲਾਂ ਦੀ ਤਬਾਹੀ, ਮਾਵਾਂ ਦੀ ਜਿਹੜੀ ਹੈਗੀ ਆ ਮੌਤ, ਪਿਤਾ ਦੀ ਮੌਤ, ਬੱਚਿਆਂ ਦਾ ਜਿੱਦਾਂ ਅੰਗਹੀਣ ਹੋ ਜਾਣਾ, ਵੀ ਉਹਦੇ ਤੇ ਜਿਸ ਤਰ੍ਹਾਂ ਉਹ ਖੁਸ਼ੀ ਮਨਾਉਂਦੇ ਆ, ਹਨਾ ਵੀ ਉਹ ਖੁਸ਼ੀਆਂ ਮਨਾ ਸਕਦਾ, ਵੀ ਇੰਨਾ ਕੋਈ ਬੇਕਰਕ ਵੀ ਹੋ ਸਕਦਾ ਹੈ। ਸੋ ਬੇਕਰਕੀ ਵਾਲੀ ਜਿਹੜੀ ਭਾਵਨਾ ਹੈਗੀ ਹੈ, ਸੋ ਇਹ ਤੋਂ ਜਿਹੜਾ ਹੈਗਾ ਬਚਣਾ ਚਾਹੀਦਾ। ਠੀਕ ਹੈ, ਤੁਸੀਂ ਆਪਣੀ ਸੇਫਟੀ ਕਰਨੀ ਆ, ਉਹ ਸੇਫਟੀ ਕਰਨ ਦੇ ਕੁਝ ਆਪਣੇ ਜਿਹੜੇ ਇੰਤਜ਼ਾਮ ਔਰ ਕੁਝ ਜਿਹੜੇ ਹੈਗੇ ਨੈਟਵਰਕ ਆ, ਉਹ ਸਥਾਪਿਤ ਸਿਵਲਾਈਜ਼ ਸੁਸਾਇਟੀ ਨੇ ਕਰੇ ਹੋਏ, ਹਰੇਕ ਮੁਲਕ ਹੀ ਕਰਦਾ ਹੈਗਾ। ਸੋ ਇਸ ਤਰ੍ਹਾਂ ਇੰਨਾ ਕਤਲੇਆਮ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈਗਾ ਵੀ ਇਹ ਇਨਸਾਨੀ ਤੌਰ ਤੇ ਜਾਇਜ਼ ਨਹੀਂ ਹੈਗਾ। ਸੋ ਨੇਤਨਯਾਹੂ ਹੈ ਜਿਹੜਾ ਆਪਣੀ ਨਿੱਜੀ ਲੜਾਈ ਲੜ ਰਿਹਾ ਹੈਗਾ ਇਜ਼ਰਾਈਲ ਨੂੰ ਬਚਾਉਣ ਦੀ ਆੜ ਵਿੱਚ। ਜੀ ਜੀ ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਈਰਾਨ ਇੱਕ ਚੌਥੀ ਪਾਵਰ ਦੇ ਤੌਰ ਦੇ ਉੱਤੇ ਨਿਕਲ ਕੇ ਸਾਹਮਣੇ ਆਇਆ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਆ ਰਿਹਾ ਵੀ ਈਰਾਨ ਨੇ ਅਮਰੀਕਾ ਦੇ ਗੋਡੇ ਵੀ ਲਵਾਤੇ। ਏਸਿਮੈਟ੍ਰਿਕ ਵਾਰ ਜਿਹੜੀ ਉਹ ਆਪਾਂ ਨੂੰ ਇਸ ਵਾਰ ਦੇਖਣ ਨੂੰ ਮਿਲੀ, ਆਪਣੇ ਸਾਹਮਣੇ ਹੋਈ।
ਜਿੱਥੇ ਮਿਲੀਅਨਸ, ਲੱਖਾਂ ਤੋਂ ਮਿਲੀਅਨਸ ਡਾਲਰ ਦੀਆਂ ਮਿਜ਼ਾਈਲਾਂ ਦਾ ਸਾਹਮਣਾ, ਉਹਦੀ ਜਵਾਬੀ ਕਾਰਵਾਈ 'ਚ ਹਜ਼ਾਰਾਂ ਡਾਲਰਾਂ ਦੇ ਜਿਹੜੇ ਉਹਨਾਂ ਦੇ ਡਰੋਨਸ ਉਹਨਾਂ ਨੇ ਸਾਹਮਣਾ ਕੀਤਾ। ਜਿਹੜਾ ਜਹਾਜ਼ ਅਮਰੀਕਾ ਦਾ ਜਨਰੇਸ਼ਨ 5 ਵਾਲਾ ਇਹਨਾਂ ਨੇ ਸਿੱਟਿਆ, ਉਹਦੇ ਬਾਰੇ ਇਹ ਪਤਾ ਲੱਗਾ ਵੀ ਇੱਕ ਡਰੋਨਸ ਉਹ ਇੱਕ ਫਾਰਮੇਸ਼ਨ ਦੇ ਰੂਪ ਦੇ ਵਿੱਚ ਆਏ ਸੀਗੇ ਅਤੇ ਉਹਦੇ ਜ਼ਰੀਏ ਉਹਨਾਂ ਨੇ ਉਸ ਦੇ ਉੱਤੇ ਅਟੈਕ ਕੀਤਾ, ਜਿਹਦੇ ਕਰਕੇ ਉਹ ਜਹਾਜ਼ ਉਹਨਾਂ ਦਾ ਸਿੱਟ ਲਿਆ ਗਿਆ ਸੀਗਾ। ਸੋ ਕੀ ਈਰਾਨ ਹੁਣ, ਕਿਉਂਕਿ ਉੱਤੋਂ ਸੈਂਕਸ਼ਨਸ ਵੀ ਹਟਾਉਣ ਦੀ ਗੱਲ ਜਿਹੜੀ ਚੱਲ ਰਹੀ ਆ ਸ਼ੁਰੂ ਹੋ ਗਈ ਵੀ ਵੇਵਰ ਦੇ ਦਿਓ, ਤੇਲ ਵੇਚ ਲੈਣ, ਉਹ ਸਾਰਾ ਕੁਛ ਜਿਹੜਾ ਉਹ ਹੋ ਜਾਵੇ। ਸੋ ਇਹਦੇ ਨਾਲ ਈਰਾਨ ਹੁਣ ਕਿਸ ਤਰੀਕੇ ਦੀ ਤਾਕਤ ਬਣ ਕੇ ਤੁਸੀਂ ਉੱਭਰਦਾ ਹੋਇਆ ਨਜ਼ਰ ਆ ਰਿਹਾ? ਦੇਖੋ, ਜਿਹੜੀ ਇਹ ਗੱਲਾਂ ਆ ਰਹੀਆਂ ਨਾ ਵੀ ਹਾਂ ਉਹਨੇ ਅਮਰੀਕਾ ਦੇ ਗੋਡੇ ਲਵਾ ਦਿੱਤੇ ਹੋਏ ਆ, ਸੋ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ ਹੁੰਦੀਆਂ। ਅਮਰੀਕਾ ਮਿਲੀਟੈਰੀਲੀ ਬਹੁਤ ਸੁਪੀਰੀਅਰ ਪਾਵਰ ਹੈਗੀ ਆ। ਸੋ ਇਹਦੇ ਬਾਰੇ ਆਪਾਂ ਜਿੱਦਾਂ ਪਿੰਡਾਂ ਵਿੱਚ ਬੈਠੇ ਖੁੰਡ ਚਰਚਾ ਵਾਲੇ ਜਿਹੜੇ ਹੈਗੇ ਆ, ਉਹ ਜਿਹੜੇ ਜਵਾਬ ਆ ਉਹ ਨਹੀਂ ਲੱਭ ਸਕਦੇ ਹੈਗੇ। ਸੋ ਅਮਰੀਕਾ, ਆਪਾਂ ਕਿਹਾ ਵੀ ਇੱਕ ਜ਼ਿੰਮੇਵਾਰ ਸੁਪਰ ਪਾਵਰ ਹੈਗੀ ਆ। ਜ਼ਿੰਮੇਵਾਰ ਸੁਪਰ ਪਾਵਰ ਨੇ ਇੱਕ ਖਾਸ ਹੱਦ ਤੱਕ ਹੀ ਵਰਕ ਕਰਕੇ ਸਿਰਫ ਉਹਨੂੰ ਤਬਾਹ ਨਹੀਂ ਕਰਨਾ ਹੁੰਦਾ, ਉਹਨੂੰ ਅਹਿਸਾਸ ਹੀ ਦਿਵਾਉਣਾ ਹੁੰਦਾ ਹੈਗਾ ਵੀ ਉਹ ਘੱਟੋ ਘੱਟ ਇਸ ਸਿਵਲਾਈਜ਼ਡ ਵਰਲਡ ਦਾ ਜਿਹੜਾ ਹਿੱਸਾ ਬਣ ਕੇ ਰਹੇ। ਸੋ ਇੱਕ ਰੋਗ ਸਟੇਟ ਦੇ ਤੌਰ ਤੇ ਸਾਹਮਣੇ ਨਾ ਆਵੇ। ਸੋ ਇਹ ਕਹਿਣਾ ਵੀ ਈਰਾਨ ਆ ਜਿਹੜਾ ਅਮਰੀਕਾ ਨੂੰ ਤਬਾਹ ਕਰ ਸਕਦਾ, ਇਹ ਤਾਂ ਸੁਪਨਿਆਂ ਦੀ ਦੁਨੀਆ ਵਿੱਚ ਰਹਿਣ ਵਾਲੀ ਗੱਲ ਹੈਗੀ ਹੈ ਨਾ। ਸੋ ਅਮਰੀਕਾ ਨੇ ਠੀਕ ਹੈ ਉਨੇ ਕੁ ਦਿਨ ਲੜਾਈ ਲੜੀ ਇਜ਼ਰਾਈਲ ਕਰਕੇ, ਜਿਹੜੀ ਹੈਗੀ ਲੜੀ ਹੈਗੀ ਆ, ਬਹੁਤ ਆਪਾਂ ਦੇਖਿਆ ਵੀ ਬਹੁਤ ਸਾਰੀਆਂ ਕੈਪੇਬਿਲਿਟੀਜ਼ ਆ ਉਹਦੀਆਂ ਨਿਊਟਰਲਾਈਜ਼ ਕਰ ਦਿੱਤੀਆਂ। ਸੋ ਇੰਨਾ ਕੁਛ ਹੀ ਕਰਨਾ ਹੁੰਦਾ, ਨਹੀਂ ਤਾਂ ਉਹ ਅਫਗਾਨਿਸਤਾਨ ਨੂੰ ਤਬਾਹ ਕਰ ਸਕਦੇ ਸੀ, ਸਾਰਾ ਕੁਝ ਮਾਰ ਮੂਰ ਕੇ ਜਿੱਦਾਂ ਵਿਹਲੇ ਹੋ ਕੇ ਆ ਸਕਦੇ ਸੀ, ਮੁੜ ਕੇ ਉਹਨਾਂ ਨੂੰ ਫੜਾ ਕੇ ਆ ਗਏ ਵੀ ਲੈ ਹੁਣ ਖੇਡੀ ਜਾਓ ਤੁਸੀਂ, ਹਨਾ। ਸੋ ਇਹ ਸੁਪਰ ਪਾਵਰਸ ਦੀ ਇਸ ਤਰ੍ਹਾਂ ਹੀ ਹੁੰਦੀ ਹੈਗੀ ਆ। ਸੋ ਈਰਾਨ ਦਾ ਜਿੱਦਾਂ ਇਹ ਹਾਲੇ ਆਪਾਂ ਕਿਹਾ ਵੀ ਸੁਪਰਫੀਸ਼ੀਅਲ ਤੌਰ ਤੇ ਇਹ ਯਤਨ ਆ ਰਿਹਾ ਹੈਗਾ, ਕਿਉਂਕਿ ਜਿਹੜੇ ਡਰੋਨ ਜਿਹੜੀ ਉਹਨਾਂ ਨੇ ਜਿਹੜੀ ਟੈਕਨੋਲੋਜੀ ਨਾਲ ਜਿਹੜੇ ਸਿੱਟੇ ਹੈਗੇ ਆ, ਉਹਦੇ ਪਿੱਛੇ ਰਸ਼ੀਆ ਤੇ ਚਾਈਨਾ ਦਾ ਵੀ ਹੱਥ ਆ। ਆਪਾਂ ਪਹਿਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਵੀ ਜੇ ਈਰਾਨ ਡਿੱਗ ਜਾਂਦਾ, ਇਕੱਲਾ ਈਰਾਨ ਨਹੀਂ ਸੀ ਡਿੱਗਦਾ, ਇਹਦੇ ਨਾਲ ਰਸ਼ੀਆ ਤੇ ਚਾਈਨਾ ਵੀ ਡਿੱਗਣੇ ਸੀ। ਸੋ ਰਸ਼ੀਆ ਤੇ ਚਾਈਨਾ ਨੇ ਬਿਹਾਈਂਡ ਦੀ ਸੀਨ ਕਿੰਨਾ ਜ਼ੋਰ ਲਾਇਆ ਹੋਵੇਗਾ ਉਹ ਸਾਰੀ ਟੈਕਨੋਲੋਜੀਜ਼ ਦੇਣ ਲਈ। ਹੁਣ ਜਿਹੜਾ ਫੋਰਨ ਅਫੇਅਰਸ ਦਾ ਨਵਾਂ ਅੰਕ ਆਇਆ ਹੈਗਾ ਜੂਨ ਜੁਲਾਈ ਵਾਲਾ, ਉਹਦੇ ਵਿੱਚ ਇਹ ਜੁਲਾਈ ਅਗਸਤ ਵਾਲਾ, ਉਹਦੇ ਵਿੱਚ ਇਹ ਵੱਡਾ ਸੀਰੀਅਸ ਆਰਟੀਕਲ ਆਇਆ ਹੈਗਾ ਵੀ ਜਿਹੜੀ ਟੈਕਨੋਲੋਜੀਕਲ ਵਾਰਫੇਅਰ ਹੈਗੀ ਆ, ਇਹਨੇ ਜਿਹੜਾ ਹੈਗਾ ਕਨਵੈਨਸ਼ਨਲ ਜਿਹੜੀਆਂ ਮਿਲਟਰੀਜ਼ ਆ ਉਹਦੇ ਲਈ ਚੈਲੰਜ ਲੈ ਕੇ ਆਉਣੇ ਹੈਗੇ ਆ। ਸੋ ਉਹ ਚੈਲੰਜ ਤਾਂ ਇੱਕ ਸਾਹਮਣੇ ਆਇਆ ਹੈਗਾ, ਪਰ ਆਪਾਂ ਕਹੀਏ ਵੀ ਈਰਾਨ ਆ ਜਿਹੜਾ ਇੱਕ ਇੰਨੀ ਗਰੀਬੀ ਦੀ ਔਰ ਗੁਰਬਤ ਦੀ ਹਾਲਤ ਵਿੱਚ ਰਹਿ ਰਿਹਾ ਹੈਗਾ ਵੀ ਉਹ ਅਮਰੀਕਾ ਦੀ ਟੈਕਨੋਲੋਜੀਕਲ ਸੁਪੀਰੀਅਰਿਟੀ ਨੂੰ ਚੁਣੌਤੀ ਦੇ ਦੇਵੇਗਾ, ਇਹ ਗੱਲਾਂ ਸੁਪਨੇ ਨੇ, ਹਨਾ। ਸੋ ਉਹ ਪਾਵਰ ਦੇ ਤੌਰ ਤੇ ਈਵਨ ਜੇ ਆਇਆ ਵੀ ਤਾਂ ਉਹਨੂੰ ਕੁਛ ਥਾਂ ਮਿਲੇਗੀ ਜੇ ਉਹ ਰੋਗ ਸਟੇਟ ਵਾਲੇ ਆਪਣੇ ਉਹਦੇ ਤੋਂ ਹਟ ਕੇ ਆਉਂਦਾ ਹੈਗਾ, ਹਨਾ। ਸੋ ਜੇ ਉਹ ਰੋਗ ਸਟੇਟ ਬਣ ਕੇ ਆਊਗਾ ਤਾਂ ਜਿਸ ਤਰ੍ਹਾਂ ਦੀਆਂ ਹਾਲਾਤ ਵਿੱਚ ਹੁਣ ਰਿਹਾ ਹੈ ਉਸ ਤਰ੍ਹਾਂ ਦੇ ਹਾਲਾਤ ਵਿੱਚ ਹੀ ਰਹੇਗਾ। ਜਿਹੜੀ ਗੱਲ ਉਹਦੇ ਐਸੈਟਸ ਅਨਫਰੀਜ਼ ਕਰਨ ਦੀ ਹੈਗੀ ਆ, ਉਹਦੇ ਚੋਂ ਉਹ ਸਮਝੌਤੇ ਦਾ ਪਾਰਟ ਹੈਗਾ। ਸਮਝੌਤੇ ਦੇ ਪਾਰਟ ਵਿੱਚ ਉਹ ਮੰਨਿਆ ਹੈਗਾ ਵੀ ਜਿਹੜਾ 440 ਕਿਲੋ ਯੂਰੇਨੀਅਮ ਹੈਗੀ ਆ ਉਹ ਅਮਰੀਕਾ ਦੇ ਹਵਾਲੇ ਹੋ ਸਕਦਾ ਹੈ। ਸੋ ਇਹ ਗੱਲਾਂ ਤੇ ਸਹਿਮਤੀ ਬਣਦੀ ਨਜ਼ਰ ਆ ਗਈ ਹੈ। ਨੇੜੇ ਤੇੜੇ ਆ ਜਿਹੜੀਆਂ ਗੱਲਾਂ, ਜਿਹੜੀ ਸਮਝੌਤਾ ਹੋਇਆ ਉਹਦੇ ਵਿੱਚ ਨੇੜੇ ਤੇੜੇ ਨੇ। ਅਮਰੀਕਾ ਨੂੰ ਉਹਦੀ ਐਗਜ਼ਿਸਟੈਂਸ ਨਾਲ ਕੋਈ ਵੀ ਮਤਲਬ ਨਹੀਂ ਹੈ। ਉਹ ਤਾਂ ਜਿਹੜਾ ਯੂਰੇਨੀਅਮ, ਐਨਰਿਚਡ ਯੂਰੇਨੀਅਮ ਆ ਜਿਹੜਾ ਕਿ ਮਿਜ਼ਾਈਲਾਂ ਪ੍ਰੋਡਿਊਸ ਕਰ ਸਕਦਾ ਹੈਗਾ, ਸਿਰਫ ਉਹਦਾ ਜਿਹੜਾ ਉਹਨੂੰ ਆਪਣੇ ਹੱਥ ਵਿੱਚ ਆ ਜਿਹੜਾ ਲੈਣਾ ਚਾਹੁੰਦਾ ਹੈ, ਕਿ ਵਰਨਾ ਉਹ ਐਗਜ਼ਿਸਟ ਆ ਜਿਹੜਾ ਕਰ ਸਕਦਾ ਹੈਗਾ। ਈਵਨ ਫਿਰ ਹੋ ਸਕਦਾ ਇਜ਼ਰਾਈਲ ਲਈ ਵੀ ਕੋਈ ਇੰਨਾ ਜ਼ਿਆਦਾ ਜਿਹੜਾ ਹੈਗਾ ਉਹ ਜਿਹੜਾ ਮੌਕਾ ਨਾ ਰਹੇ। ਸੋ ਇਹ ਸੁਪਨਾ ਲੈਣਾ ਵੀ ਈਰਾਨ ਅਮਰੀਕਾ ਨੂੰ ਤਬਾਹ ਕਰ ਦੇਗਾ ਜਾਂ ਵੱਡੇ ਵੱਡੇ ਆਰਟੀਕਲ ਈਵਨ ਵੈਸਟਰਨ ਮੀਡੀਆ ਵਿੱਚ ਆਉਂਦੇ, ਸੋ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਸੱਚਾਈ ਤੋਂ ਕੋਹਾਂ ਦੂਰ ਨੇ। ਅਮਰੀਕਾ ਦੀ ਜਿਹੜੀ ਇੰਨੀ ਸਿਵਲਾਈਜੇਸ਼ਨਲ ਗਰੋਥ ਹੋਈ ਆ, ਉਹਦੇ ਹਿਸਾਬ ਨਾਲ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟ ਹੈਗੀ ਆ ਉਹਨੂੰ ਹਲੇ ਚੁਣੌਤੀ ਦੇਣੀ ਬਹੁਤ ਵੱਡੀ ਗੱਲ ਹੈਗੀ ਆ। ਸੋ ਉਹਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਈਵਨ ਰਸ਼ੀਆ ਤੇ ਚਾਈਨਾ ਨਹੀਂ ਦੇ ਸਕੇ ਨਾ। ਸੋ ਚਾਈਨਾ, ਹੁਣ ਰਸ਼ੀਆ ਹੈਗਾ ਯੂਕਰੇਨ ਦੇ ਮਾਮਲੇ ਵਿੱਚ ਇੱਕ ਕੰਟਰੋਲਡ ਜਿਹੜੀ ਹੈਗੀ ਆ ਉਹ ਜੰਗ ਲੜ ਰਿਹਾ ਹੈਗਾ। ਜਦੋਂ ਜੇ ਜੀ ਕਰਦਾ ਹਫ਼ਤੇ 10 ਦਿਨਾਂ ਬਾਅਦ, ਹੁਣ ਤੁਸੀਂ ਦੇਖੋ ਪਿਛਲੇ ਹਫ਼ਤੇ ਕਿਉਂਕਿ ਯੂਕਰੇਨ ਦੇ ਡਰੋਨਸ ਨੇ ਉਹਦੀਆਂ ਆਇਲ ਰਿਫਾਈਨਰੀਜ਼ ਆ ਜਿਹੜੀਆਂ ਤਬਾਹ ਕਰੀਆਂ ਨੇ। ਸੋ ਹੁਣ ਉਹਦੇ ਲਈ ਜਿੰਨੀ ਜੰਗ ਲੰਬੀ ਹੁੰਦੀ ਜਾ ਰਹੀ ਹੈਗੀ ਆ ਰਸ਼ੀਆ ਲਈ, ਉਹਦੇ ਲਈ ਖਤਰਨਾਕ ਸਥਿਤੀ ਪੈਦਾ ਹੋ ਰਹੀ ਹੈ। ਅਫਰੀਕਾ ਤੋਂ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ਤੇ ਮਿਲਟਰੀ ਚ ਲੈ ਕੇ ਜਿਹੜਾ ਆ ਰਿਹਾ ਹੈਗਾ। ਇੱਕ ਜਿਹੜੀ ਰੀਸੈਂਟ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਵੀ 5 ਲੱਖ ਜਿਹੜਾ ਫੌਜੀ ਆ ਜਾਂ ਨੌਜਵਾਨ ਉਹਦਾ ਮਾਰਿਆ ਜਾ ਚੁੱਕਾ ਜਿਹੜਾ ਫੌਜ ਵਿੱਚ ਗਿਆ। ਇਹ ਗਿਣਤੀ ਜਿਹੜੀ ਹੈਗੀ ਆ ਸੈਕੰਡ ਵਰਲਡ ਵਾਰ ਦੀ ਜੰਗ, ਪੂਰੇ ਜਿਹੜੀ ਅਫਗਾਨਿਸਤਾਨ ਦੀ 7 ਸਾਲ ਦੀ ਜੰਗ ਆ ਤੇ ਪੂਰੀ ਚੇਚਨੀਆ ਦੀ ਜੰਗ ਆ ਉਹਦੇ ਨਾਲੋਂ ਵੀ ਬਹੁਤ ਜਿੱਦਾਂ ਜ਼ਿਆਦਾ। ਸਾਰੇ ਕੌਨਫਲਿਕਟਸ ਵਿੱਚ
ਜਿਹੜੇ ਹੈਗੇ ਰਸ਼ੀਆ ਦੇ 5 ਲੱਖ ਫੌਜੀ ਕਦੇ ਵੀ ਨਹੀਂ ਸੀ ਮਰੇ, ਜਿਹੜੇ ਕਿ 4 ਸਾਲਾਂ ਵਿੱਚ ਆ ਜਿਹੜੇ ਮਾਰੇ ਗਏ ਆ। ਸੋ ਉਹਦਾ ਹਥਿਆਰਾਂ ਦਾ ਕਿੰਨਾ ਭੰਡਾਰ ਹੈ ਜਿਹੜਾ ਖਤਮ ਹੋਇਆ ਹੋਵੇਗਾ। ਜੇ ਚਾਈਨਾ ਮੋਢਾ ਨਾ ਲਾਉਂਦਾ ਤਾਂ ਉਹਨੇ ਜਿਹੜੀਆਂ ਕੈਪੇਬਿਲਿਟੀਜ਼ ਆ ਉਹ ਹੋ ਜਾਣੀਆਂ ਸੀ। ਹੁਣ ਜਿਹੜਾ ਟੁੱਟਵੇਂ ਕਹਿ ਰਹੇ ਜੀ ਉਹ ਹਮਲੇ ਕਰਦਾ ਹੈਗਾ, ਮਹੀਨੇ ਬਾਅਦ ਕਰਤਾ, 15 ਦਿਨਾਂ ਬਾਅਦ ਕਰਤਾ, ਜਸਟ ਪ੍ਰੈਜ਼ੈਂਸ ਸ਼ੋਅ ਕਰ ਰਿਹਾ, ਪਰ ਇਨਸਾਈਡ ਤੋਂ ਉਹ ਬਹੁਤ ਜਿਹੜੀ ਹੈਗੀ ਟੁੱਟਵੀਂ ਹਾਲਤ ਵਿੱਚ ਹੈਗਾ। ਇਸੇ ਟੁੱਟਵੀਂ ਹਾਲਤ ਵਿੱਚ ਈਰਾਨ ਹੈਗਾ। ਸੋ ਅਮਰੀਕਾ ਦੀਆਂ ਕੈਪੇਬਿਲਿਟੀਜ਼ ਹਲੇ ਵੀ ਜਿਹੜੀਆਂ ਟੌਪ ਮੋਸਟ ਨੇ, ਈਰਾਨ ਉਹਨਾਂ ਨੂੰ ਚੁਣੌਤੀ ਨਹੀਂ ਦੇ ਸਕਦਾ। ਹਾਂ ਅਮਰੀਕਾ, ਕਿਉਂਕਿ ਆਪਾਂ ਕਿਹਾ ਵੀ ਇੱਕ ਸਿਵਲਾਈਜ਼ਡ ਸੁਸਾਇਟੀ ਹੈਗੀ ਆ, ਉਹ ਜੇ ਈਰਾਨ ਦੀ ਥ੍ਰੈਟ ਖਤਮ ਹੋ ਜਾਂਦੀ ਆ ਤਾਂ ਉਹਨੂੰ ਇੱਕ ਸਿਵਲਾਈਜ਼ਡ ਸੁਸਾਇਟੀ ਦੇ ਤੌਰ ਤੇ ਜਿਉਣ ਦਾ ਪੂਰਾ ਹੱਕ ਆ ਉਹ ਦੇਵੇਗਾ। ਸੋ ਉਸ ਤਰ੍ਹਾਂ ਦੇ ਹਾਲਾਤ ਨਹੀਂ ਪੈਦਾ ਹੋਣਗੇ। ਕੀ ਫਿਰ ਇਹਦੇ ਨਾਲ ਅਵਤਾਰ ਸਿੰਘ ਜੀ ਇਹ ਮੰਨਿਆ ਜਿਹੜਾ ਉਹ ਜਾਵੇ, ਇਹ ਦੇਖਿਆ ਜਾਵੇ, ਜਾਂ ਇਹ ਵਿਚਾਰਨ ਵਾਲੀ ਗੱਲ ਆ ਕਿ ਜਿਹੜੇ ਨਿਊਕਲੀਅਰ ਵੈਪਨ ਜਾਂ ਬਲਿਸਟਿਕ ਮਿਜ਼ਾਈਲ ਪ੍ਰੋਗਰਾਮ ਆ ਉਹ ਹੁਣ ਇੱਕ ਡੈਟਰੈਂਟ ਨੇ ਕਿਸੇ ਵੀ ਮੁਲਕ ਦੇ ਲਈ, ਵੀ ਸਾਡੇ ਤੇ ਜੇ ਹਮਲਾ ਕਰੂੰਗੇ ਅਸੀਂ ਵੀ ਅੱਗੋਂ ਬਰਾਬਰ ਦਾ ਜਵਾਬੀ ਕਾਰਵਾਈ ਜਿਹੜੀ ਉਹ ਕਰ ਸਕਦੇ ਆ। ਇਹ ਹੋਰ ਮੁਲਕਾਂ ਨੂੰ ਪ੍ਰੇਰਿਤ ਨਹੀਂ ਕਰੂਗਾ ਵੀ ਇਸ ਪਾਸੇ ਵੱਲ ਨੂੰ ਹੀ ਵਧਿਆ ਜਾਵੇ? ਨਹੀਂ, ਡੈਟਰੈਂਟ ਮੈਨੂੰ ਲੱਗਦੀ ਵੀ ਇੰਨਾ ਜ਼ਿਆਦਾ ਵੀ ਰਿਹਾ ਨਹੀਂ ਹੈਗਾ। ਜਿਸ ਤਰ੍ਹਾਂ ਤੁਸੀਂ ਦੇਖੋ ਵੀ ਆ ਭਾਰਤ ਪਾਕਿਸਤਾਨ ਆਪਸ ਚ ਲੜੀ ਪਏ ਸੀਗੇ ਹਨਾ, ਸੋ ਉਹਨਾਂ ਦੀਆਂ, ਕਿਉਂਕਿ ਜਿਹੜਾ ਈਰਾਨ ਔਰ ਨਾਰਥ ਕੋਰੀਆ ਤੋਂ ਬਿਨਾਂ ਨਾ ਜਿਨ੍ਹਾਂ ਬਾਕੀ ਮੁਲਕਾਂ ਕੋਲ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਹੈਗੀਆਂ, ਉਹਨਾਂ ਤੇ ਵੈਸਟ ਦਾ ਜਿੱਦਾਂ ਇੱਕ ਤਰ੍ਹਾਂ ਨਾਲ ਕਬਜ਼ਾ ਹੈ, ਉਹ ਵੈਸਟ ਦੀ ਮੋਨੀਟਰਿੰਗ ਵਿੱਚ ਚੱਲਦੀਆਂ ਨੇ। ਵੈਸਟ ਇੱਕ ਫਿਰ ਵੀ ਜ਼ਿੰਮੇਵਾਰ ਸੰਸਥਾ ਹੈਗੀ ਆ। ਵੈਸਟਰਨ ਕੰਟਰੀਜ਼ ਜਿਹੜੀਆਂ ਇਹ ਨਾਰਥ ਕੋਰੀਆ ਤੇ ਈਰਾਨ ਆ, ਇਹ ਰੋਗ ਸਟੇਟਸ ਦੇ ਤੌਰ ਤੇ ਕੰਮ ਕਰਦੀਆਂ ਸੀ ਵੀ ਇਹਨਾਂ ਦੀਆਂ ਫੈਸਿਲਿਟੀਜ਼ ਵਿੱਚ ਅਮਰੀਕਾ ਦਾ ਜਾਂ ਵੈਸਟਰਨ ਪਾਵਰਸ ਦਾ ਕੋਈ ਹੱਥ ਨਹੀਂ ਸੀ। ਪਾਕਿਸਤਾਨ ਦੀ ਨਿਊਕਲੀਅਰ ਪਾਵਰ ਆ ਜਾਂ ਇੰਡੀਆ ਦੀ ਨਿਊਕਲੀਅਰ ਪਾਵਰ ਆ, ਉਹ ਵੀ ਵੈਸਟ ਦੇ ਇਨਫਲੂਐਂਸ ਤੋਂ ਬਾਹਰ ਨਹੀਂ ਹੈਗੀ। ਕੋਈ ਵੀ ਇੰਡੀਅਨ ਲੀਡਰ ਆ ਆਪਣੇ ਤੌਰ ਤੇ ਇਸ ਤਰ੍ਹਾਂ ਫੈਸਲਾ ਨਹੀਂ ਕਰ ਸਕੇਗਾ। ਕੋਈ ਵੀ ਪਾਕਿਸਤਾਨੀ ਜਿਹੜਾ ਲੀਡਰ ਆ ਉਹ ਆਪਣੇ ਤੌਰ ਤੇ ਫੈਸਲਾ ਨਹੀਂ ਕਰ ਸਕੇਗਾ। ਵੈਸਟ ਇਨਵੋਲਵ ਹੋਏਗਾ ਇਸ ਕਿਸਮ ਦੇ ਕਿਸੇ ਵੀ ਫੈਸਲੇ ਵਿੱਚ ਜਿਹੜਾ ਹੈਗਾ ਨਾ। ਸੋ ਈਰਾਨ ਦੀ ਇਹ ਪ੍ਰੋਬਲਮ ਆ ਰਹੀ ਸੀ ਵੀ ਈਰਾਨ ਦੀ ਜਿਹੜੀ ਨਿਊਕਲੀਅਰ ਫੈਸਿਲਿਟੀ ਹੈਗੀ ਆ ਉਹ ਵੈਸਟਰਨ ਜਿਹੜੀ ਮੋਨੀਟਰਿੰਗ ਆ ਉਹ ਤੋਂ ਜਿਹੜੀ ਹੈਗੀ ਆ ਬਿਨਾਂ ਚੱਲ ਰਹੀ ਹੈ। ਹੁਣ ਕਿੰਨੇ ਮੁਲਕਾਂ ਕੋਲ ਆ, ਫਰਾਂਸ ਕੋਲ ਵੀ ਆ, ਯੂਕੇ ਕੋਲ ਵੀ ਆ, ਅਮਰੀਕਾ ਕੋਲ ਵੀ ਆ। ਈਵਨ ਹੀਰੋਸ਼ੀਮਾ ਨਾਗਾਸਾਕੀ ਤੋਂ ਬਾਅਦ ਕਿਸੇ ਨੇ ਜਿੱਦਾਂ ਉਹਦੀ ਵਰਤੋਂ ਤਾਂ ਨਹੀਂ ਕੀਤੀ ਨਾ। ਸੋ ਇਟ ਮੀਨਸ ਉਹ ਇੱਕ ਜ਼ਿੰਮੇਵਾਰ ਮੁਲਕਾਂ ਦੇ ਤੌਰ ਤੇ ਕਰ ਰਹੇ ਹੈਗੇ ਆ। ਸੋ ਜਿਨ੍ਹਾਂ ਨੇ ਵੀ ਜਿਹੜਾ ਹੈਗਾ, ਹੁਣ ਜਿਸ ਤਰ੍ਹਾਂ UNO ਦੀ ਉਹ ਸੀਟ ਹੈਗੀ ਹੈ ਨਾ, ਭਾਰਤ ਬਹੁਤ ਦੇਰ ਛਾਲਾ ਮਾਰਦਾ ਰਿਹਾ ਵੀ ਸਾਨੂੰ UNO ਦਾ ਪਰਮਾਨੈਂਟ ਮੈਂਬਰ ਬਣਾਇਆ ਜਾਵੇ। ਸੋ ਅਮਰੀਕਾ ਦਾ ਇੱਕ ਆਇਆ ਸੀ ਵੀ ਕੱਲੀ ਜਿਹੜੀ ਹੈਗੀ ਆ ਵੀਟੋ ਦਾ ਬਟਨ ਦੱਬਣ ਦੀ ਪਾਵਰ ਨਹੀਂ ਹੈਗੀ, ਇਹ ਜ਼ਿੰਮੇਵਾਰੀਆਂ ਬਹੁਤ ਲੈ ਕੇ ਆਉਂਦੀ ਆ। UNO ਦੀ ਜਿਹੜੀ ਸੀਟ ਹੈਗੀ ਆ, ਤੁਹਾਨੂੰ ਪੂਰੀ ਦੁਨੀਆ ਬਾਰੇ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈਗੀ ਆ ਨਾ। ਸੋ ਜੇ ਤੁਸੀਂ ਜ਼ਿੰਮੇਵਾਰੀ ਤੋਂ ਭੱਜਦੇ ਹੋ, ਇਸੇ ਤਰ੍ਹਾਂ ਨਾਲ ਜਿਹੜੀ ਨਿਊਕਲੀਅਰ ਪਾਵਰ ਹੈਗੀ ਆ, ਜੇ ਨਿਊਕਲੀਅਰ ਪਾਵਰ ਆ ਗਈ, ਇਹਦਾ ਮਤਲਬ ਨਹੀਂ ਵੀ ਤੁਹਾਡੇ ਕੋਲ ਬੇਤਹਾਸ਼ਾ ਤਾਕਤ ਆ ਗਈ। ਉਹਦੇ ਨਾਲ ਇੱਕ ਜ਼ਿੰਮੇਵਾਰੀ ਵੀ ਆਉਂਦੀ ਹੈ ਸੋਸਾਇਟੀ ਪ੍ਰਤੀ। ਜਿਹੜੇ ਜ਼ਿੰਮੇਵਾਰੀ ਤੋਂ ਟੁੱਟ ਕੇ ਨਿਊਕਲੀਅਰ ਪਾਵਰ ਬਣਾ ਰਹੇ ਹੈਗੇ ਆ, ਉਹ ਜਿਹੜਾ ਹੈਗਾ ਵੈਸਟਰਨ ਕੰਟਰੀਜ਼ ਆ ਉਹ ਅਲਾਓ ਨਹੀਂ ਕਰ ਰਹੀਆਂ। ਜੀ, ਵਾਪਸ ਇਸ ਗੱਲਬਾਤ ਵੱਲ ਨੂੰ ਜੇ ਮੁੜਦੇ ਜਾਈਏ ਤਾਂ ਇਹ ਜਿਹੜੀ ਹੁਣ ਜੰਗਬੰਦੀ ਹੋਈ ਆ, ਇਸ ਦੇ ਵਿੱਚ ਅਸਲ ਨਾਇਕ ਹੈ ਕੌਣ, ਕਿਹਨਾਂ ਨੇ ਕਰਵਾਈ? ਹਾਂਜੀ, ਜ਼ਿਆਦਾ ਜਿਹੜਾ ਹੈਗਾ ਜਾਰਡਨ ਨੇ ਪਰਸੂਏਟ ਕਰਿਆ। ਸਭ ਤੋਂ ਪਹਿਲਾਂ ਜਾਰਡਨ ਜੰਪ ਇਨ ਹੋਇਆ ਹੈ। ਜਾਰਡਨ ਤੋਂ ਬਾਅਦ ਫਿਰ ਜਾਰਡਨ ਨੇ ਪਾਕਿਸਤਾਨ ਰਾਹੀਂ ਜਿਹੜਾ ਹੈਗਾ ਇਹਦੀ ਗੱਲਬਾਤ ਦਾ ਜਿਹੜੀ ਸ਼ੁਰੂਆਤ ਕਰਵਾਈ ਹੈਗੀ ਆ। ਪਰ ਹੁਣ ਪਿਛਲੇ 1 ਮਹੀਨੇ ਤੋਂ ਇੱਕ ਤੋਂ ਵੀ ਜ਼ਿਆਦਾ, ਲਗਭਗ 8 ਅਪ੍ਰੈਲ ਵਾਲੀ ਜੰਗਬੰਦੀ ਤੋਂ ਬਾਅਦ ਜਿਹੜਾ ਸਾਊਦੀ ਅਰਬ, ਐਮੀਰੇਟ ਤੇ ਕਤਰ, ਸਾਊਦੀ ਅਰਬ ਔਰ ਯੂਨਾਈਟਿਡ ਅਰਬ ਅਮਰਾਤ ਦੀ ਸਲਾਹ ਤੇ ਔਰ ਜਿਹੜੀ ਪੇਸ਼ਬੰਦੀ ਤੇ ਫਿਰ ਕਤਰ ਨੇ ਜਿਹੜਾ ਜੰਪ ਇਨ ਕਰਿਆ। ਸੋ ਕਤਰ ਆ ਜਿਹੜਾ ਅਮਰੀਕਾ ਦਾ ਆਲ ਟਾਈਮ ਅਲਾਈ ਆ ਔਰ ਜਿਹੜਾ ਕੌਨਫਲਿਕਟ ਵਿੱਚ ਆ, ਜਿਹੜਾ ਲਗਾਤਾਰ ਉਹਨੂੰ ਡਾਈਫਿਊਜ਼ ਕਰਨ ਲਈ ਸਾਥ ਆ ਜਿਹੜਾ ਦੇ ਰਿਹਾ ਹੈਗਾ। ਸੋ ਕਤਰ ਦੇ ਜਿਹੜੇ 2 ਜਾਂ 3 ਬੰਦੇ ਜਿਹੜੇ ਹੈਗੇ ਆ, ਉਹਨਾਂ ਨੇ ਲਗਾਤਾਰ ਇੱਥੇ ਜਿਹੜਾ ਇਹਦੇ ਵਿੱਚ ਕੰਮ ਕਰਿਆ ਹੈਗਾ। ਕਤਰ ਦੇ ਜਿਹੜੇ ਡੈਲੀਗੇਟਸ ਆ, ਤੁਰਕੀ ਔਰ ਇਜਿਪਟ, ਇਹਨਾਂ ਦਾ ਵੀ ਬਿਹਾਈਂਡ ਦੀ ਸੀਨ ਰੋਲ ਹੈਗਾ। ਪਰ ਪਾਕਿਸਤਾਨ ਤੇ ਕਤਰ ਦਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਰੋਲ ਹੈਗਾ। ਇਹਨਾਂ ਨੇ ਆਪਾਂ ਪਹਿਲਾਂ ਵੀ ਗੱਲ ਕਰੀ ਹੈਗੀ ਵੀ ਪੂਰੀਆਂ ਜਿਹੜੀਆਂ ਮਿਡਲ ਈਸਟ ਦੀਆਂ ਮੇਨ ਕੰਟਰੀਆਂ, ਸਾਊਦੀ, ਯੂਨਾਈਟਿਡ ਅਰਬ ਅਮਰਾਤ, ਕਤਰ ਤੇ ਹੋਰ ਜਿਹੜੀਆਂ ਕੁਝ ਕੰਟਰੀਜ਼ ਹੈਗੀਆਂ, ਉਹਨਾਂ ਨੂੰ ਲੱਗਿਆ ਸੀਗਾ ਵੀ ਸਾਡੀ ਆਰਥਿਕਤਾ ਤੇ ਸਾਡੀ ਸਿਕਿਉਰਿਟੀ ਜਿਹੜੀ ਕੰਪਰੋਮਾਈਜ਼ ਹੋਵੇਗੀ। ਸੋ ਇਹਨਾਂ ਨੇ ਜਿਹੜਾ ਹੈਗਾ ਲਗਾਤਾਰ ਜਿਹੜੀ ਹੈਗੀ ਗੱਲ ਸਾਹਮਣੇ ਲਿਆਂਦੀ ਹੈਗੀ ਹੈ। ਸੋ ਕਤਰ ਦੇ ਡੈਲੀਗੇਸ਼ਨ ਨੂੰ ਕੁਝ ਮੁਸ਼ਕਿਲਾਂ ਵੀ ਆਈਆਂ, ਪਾਕਿਸਤਾਨ ਦੇ ਡੈਲੀਗੇਸ਼ਨ ਵੀ ਮੁਸ਼ਕਿਲਾਂ ਆਈਆਂ, ਕਿਉਂਕਿ ਜਿਹੜਾ ਈਰਾਨ ਨਾਲ ਜਦੋਂ ਗੱਲ ਕਰਦੇ ਸੀ, ਈਰਾਨ ਦੇ ਡੈਲੀਗੇਟ ਇਹ ਕਹਿੰਦਾ ਸੀਗਾ ਵੀ ਟਰੰਪ ਆ ਜਿਹੜਾ ਅਨਪ੍ਰੈਡਿਕਟੇਬਲ ਆ, ਵੀ ਉਹ ਅੱਜ ਗੱਲ ਕੁਝ ਕਹਿੰਦਾ ਹੈਗਾ, ਕੱਲ ਨੂੰ ਕੁਝ ਕਹਿ ਦਿੰਦਾ ਹੈਗਾ, ਵੀ ਸਾਨੂੰ ਅਨਪ੍ਰੈਡਿਕਟੇਬਲ ਨੇ। ਦੂਸਰਾ,
ਇਸ ਜੰਗ ਨੇ ਇਹ ਗੱਲ ਸਿਖਾਈ ਹੈ ਕਿ ਵੀ ਟਰੰਪ ਜਿੱਥੇ ਅਨਪ੍ਰੈਡਿਕਟੇਬਲ ਹੈਗੇ ਆ, ਉੱਥੇ ਹੈਗੇ ਵੀ ਛੇਤੀ ਨਤੀਜੇ ਕੱਢਣ ਦੀ ਜਿਹੜੀ ਤਿਆਰੀ ਵਿੱਚ ਆ, ਵੀ ਦਮ ਨਤੀਜੇ ਕੱਢੋ ਨਾ। ਇੱਕ ਦੋ ਵਾਰੀ ਇਸ ਤਰ੍ਹਾਂ ਦਾ ਆਇਆ ਵੀ ਜੇ ਵੀਕਐਂਡ ਤੱਕ ਤੁਹਾਡਾ ਕੋਈ ਫੈਸਲਾ ਨਾ ਹੋਇਆ ਤਾਂ ਅਸੀਂ ਸੋਮਵਾਰ ਨੂੰ ਜਿਹੜੇ ਹਮਲੇ ਕਰ ਦਿੰਦੇ। ਡੋਨਾਲਡ ਟਰੰਪ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ। ਸੋ ਇੱਕ ਤਾਂ ਉਹ ਅਨਪ੍ਰੈਡਿਕਟੇਬਲ ਆ, ਦੂਸਰਾ ਉਹ ਛੇਤੀ ਨਤੀਜੇ ਕੱਢਣ ਦਾ ਜਿਹੜਾ ਹੈਗਾ ਉਹਦੀ ਕਾਲ ਵਿੱਚ ਆ ਜਿਹੜਾ ਰਹਿੰਦਾ। ਸੋ ਇਹ ਕਾਲ ਆ ਤੇ ਅਨਪ੍ਰੈਡਿਕਟੇਬਿਲਿਟੀ ਆ, ਉਹ ਈਰਾਨ ਨੂੰ ਮਨਜ਼ੂਰ ਨਹੀਂ ਸੀ। ਈਰਾਨ ਚਾਹੁੰਦਾ ਸੀ ਵੀ ਜੇ ਕੋਈ ਸਮਝੌਤਾ ਹੋਣਾ, ਉਹ ਜਿਹੜਾ ਹੈਗਾ ਸਾਡੇ ਮੁਲਕ ਦੇ ਲੋਕਾਂ ਨੂੰ ਵੀ ਜਿਹੜਾ ਹੈਗਾ, ਜਿਹੜੀ ਸਰਕਾਰ ਆ ਉਹ ਕੁਝ ਦੱਸੇ ਜਾ ਕੇ ਵੀ ਹਾਂ ਅਸੀਂ ਕੁਝ ਗਵਾ ਕੇ ਨਹੀਂ ਆਏ, ਅਸੀਂ ਕੁਝ ਖੱਟ ਕੇ ਆਏ ਆ। ਸੋ ਜਿਹੜਾ ਇਹ ਆਇਆ ਨਾ ਵੀ ਇੱਕ ਸਾਹਮਣੇ ਅੜਿੱਕਾ ਆ ਰਿਹਾ ਸੀਗਾ, ਇਹਨੂੰ ਟੈਕਲ ਕਰਦਿਆਂ ਮਹੀਨਾ ਡੇਢ ਮਹੀਨਾ ਜਿਹੜਾ ਹੈਗਾ ਉਹ ਇਹਦਾ ਡੈਲੀਗੇਸ਼ਨ ਦਾ ਲੱਗਿਆ। ਉਹਦੇ ਵਿੱਚ ਫਿਰ ਕਦੇ ਸਾਊਦੀ ਦੇ ਡੈਲੀਗੇਟ, ਫਿਰ ਤਿੰਨੋਂ ਹੀ ਕੰਟਰੀਆਂ ਦੇ ਡੈਲੀਗੇਟਸ ਅਮਰੀਕਾ ਗਏ ਹੈਗੇ ਆ। ਸੋ ਅਮਰੀਕਾ ਉੱਥੇ ਬਿਹਾਈਂਡ ਦੀ ਸੀਨ ਉਹਨਾਂ ਨੇ ਪ੍ਰੈਜ਼ੀਡੈਂਟ ਨਾਲ ਜਿਹੜੀ ਗੱਲ ਕੀਤੀ ਹੈ। ਸੋ ਕਤਰ ਦੇ ਜਿਹੜੇ ਹੈਗੇ ਨੇ ਜਿਹੜੇ ਮੇਨ ਹੈਗੇ ਨੇ, ਉਹਨਾਂ ਨੇ ਜਿਹੜੀ ਹੈਗੀ ਹੈ ਗੱਲ ਹੈ ਜਿਹੜੀ ਕੀਤੀ ਹੈਗੀ। ਸੋ ਇਸ ਤਰ੍ਹਾਂ ਉਹ ਆਪਣਾ ਜਿਹੜਾ ਹੈਗਾ ਈਰਾਨ ਆ, ਜਿਹੜਾ 23 ਮਈ ਨੂੰ ਜਿਹੜਾ ਹੈਗਾ ਈਰਾਨ ਆ ਆਪਣਾ ਯੂਰੇਨੀਅਮ ਪ੍ਰੋਜੈਕਟ ਆ ਜਿਹੜਾ ਉਹ ਅਮਰੀਕਾ ਨੂੰ ਦੇਣ ਲਈ ਜਿਹੜਾ ਰਾਜੀ ਹੋ ਗਿਆ ਸੀ ਵੀ ਅਸੀਂ ਜਿਹੜੇ ਹੈਗੇ ਆਪਣੇ ਯੂਰੇਨੀਅਮਸ ਲੈ ਕੇ ਜਾਵੇ। ਇਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਜਿਹੜੇ 에ਅਰ ਫੀਲਡ ਮਾਰਸ਼ਲ ਹੈਗੇ ਜਨਰਲ ਮਨੀਰ ਆ, ਉਹ ਸਭ ਤੋਂ ਵੱਧ ਬਰੀਫਡ ਸੀਗੇ। ਉਹਨਾਂ ਦੇ ਈਰਾਨ ਨਾਲ ਬਹੁਤ ਚੰਗੇ ਸੰਬੰਧ ਸੀ ਤੇ ਉਹਨਾਂ ਤੇ ਅਮਰੀਕਾ ਭਰੋਸਾ ਕਰਦਾ ਸੀਗਾ। ਸੋ ਸਭ ਤੋਂ ਪਹਿਲਾਂ ਉਹ ਜੰਪ ਇਨ ਕਰਿਆ। ਫਿਰ ਜਿਹੜਾ ਹੈਗਾ ਉਦੋਂ ਜਿਹੜਾ ਉਹਨਾਂ ਦੀ ਜਨਰਲ ਮਨੀਰ ਦੀ ਕਹਿਣ ਤੇ ਹੀ ਅਮਰੀਕਾ ਪਾਬੰਦੀਆਂ ਲਟਾਉਣ ਲਈ ਜਿਹੜਾ ਰਾਜ਼ੀ ਹੋ ਗਿਆ ਸੀ ਵੀ ਥੋੜੀਆਂ ਪਾਬੰਦੀਆਂ ਹੈਗੀਆਂ ਜਿਹੜੀਆਂ ਹਟਾ ਲੈਂਦੇ ਹੈਗੇ ਆ। ਸੋ ਉਸ ਤੋਂ ਬਾਅਦ 19 ਮਈ ਤੋਂ ਬਾਅਦ ਟਰੰਪ ਨੇ ਡੈਲੀਗੇਸ਼ਨ ਨੂੰ ਜਿਹੜਾ ਹੈਗਾ ਦੱਸਿਆ ਵੀ ਮਸਲਾ ਵੀਕਐਂਡ ਤੱਕ ਨਿਬੜ ਜਾਣਾ ਚਾਹੀਦਾ। ਜਦੋਂ 10 ਅਪ੍ਰੈਲ ਵਾਲੀ ਤੋਂ ਬਾਅਦ ਦੁਬਾਰੇ ਹਮਲੇ ਹੋਏ ਆ, ਫਿਰ ਦੁਬਾਰੇ ਗੱਲਬਾਤ ਹੋਈ ਜਿਹਦੇ ਵਿੱਚ ਜਿਹੜੇ ਹੈਗੇ ਆ ਕਤਰ ਦੇ ਔਰ ਪਾਕਿਸਤਾਨ ਦੇ ਔਰ ਤੁਰਕੀ ਦੇ ਜਿਹੜੇ ਅਧਿਕਾਰੀ ਆ ਉਹ ਜਾਂਦੇ ਹੈਗੇ ਈਰਾਨ। ਔਰ ਫਿਰ ਉੱਥੇ ਜਦੋਂ ਉਹ ਡੈਲੀਗੇਟ ਹਾਲੇ ਈਰਾਨ ਵਿੱਚ ਹੀ ਸੀ, ਹਮਲਾ ਹੋਣ ਦੀਆਂ ਸੰਭਾਵਨਾਵਾਂ ਫਿਰ ਪੈਦਾ ਹੋ ਗਈਆਂ ਸੀ। ਇੱਕਦਮ ਹੀ ਫਿਰ ਜਿਹੜੇ ਹੈਗੇ ਆ ਜਿਹੜੇ ਕਤਰ ਦੇ ਅਮੀਰ ਆ ਉਹ ਜੰਪ ਇਨ ਕਰਦੇ ਆ, ਪ੍ਰੈਜ਼ੀਡੈਂਟ ਨੂੰ ਜਿਹੜਾ ਫੋਨ ਕਰਦੇ ਆ ਵੀ ਜਦੋਂ ਤੱਕ ਸਾਡਾ ਡੈਲੀਗੇਟ ਉੱਥੇ ਤਹਿਰਾਨ ਵਿੱਚ ਹੈ ਤੁਸੀਂ ਈਰਾਨ ਤੇ ਕੋਈ ਹਮਲਾ ਨਾ ਕਰਿਓ, ਵੀ ਸਾਡੇ ਡੈਲੀਗੇਟ ਦਾ ਕੋਈ ਨੁਕਸਾਨ ਆ ਜਿਹੜਾ ਉਹ ਨਾ ਆਵੇ ਨਾ। ਸੋ ਕਤਰੀ ਅਧਿਕਾਰੀਆਂ ਨੇ ਇਹ ਗਰੰਟੀ ਮੰਗੀ ਸੀ ਕਿ ਜਦੋਂ ਤੱਕ ਉਹ ਤਹਿਰਾਨ ਵਿੱਚ ਹੈ ਨਾ ਅਮਰੀਕਾ ਹਮਲੇ ਆ ਜਿਹੜੇ ਉਹ ਨਾ ਕਰੇ। ਸੋ ਜਿਹੜੇ ਗੱਲਬਾਤ ਦੇ ਮੁੱਦੇ ਸੀ, ਈਰਾਨ ਹੈਗਾ ਜਿਹੜਾ ਉਹ ਜੰਗ ਦਾ ਪੂਰਨ ਖਾਤਮਾ ਚਾਹੁੰਦਾ। ਈਰਾਨ ਦੀਆਂ ਇਹ ਸ਼ਰਤਾਂ ਸੀ ਵੀ ਜੰਗ ਪੂਰੀ ਤਰ੍ਹਾਂ ਖਤਮ ਹੋਵੇ। ਅਮਰੀਕਾ ਨੂੰ ਜਿਹੜਾ ਆਪਣੇ ਭੰਡਾਰ ਆ ਉਹਦੇ ਬਾਰੇ ਗੱਲਬਾਤ ਕਰਨ ਲਈ ਉਹ ਸਹਿਮਤੀ ਹੋ ਗਈ ਸੀ ਹਨਾ, ਵੀ ਅਸੀਂ ਜਿਹੜੇ ਆਪਣੇ ਭੰਡਾਰ ਆ ਉਹ ਤੁਹਾਨੂੰ ਜਿਹੜਾ ਦੇ ਦਾਂਗੇ ਹਨਾ। ਤੇ ਜਿਹੜਾ ਫੇਟ ਆਫ ਸਟੇਟ ਆਫ ਹੋਮਸ ਹੈਗੀ ਆ ਇਹਦੇ ਤੇ ਗੱਲਬਾਤ ਲਈ ਵੀ ਉਹ ਕਿਸ ਤਰ੍ਹਾਂ ਚਲਾਇਆ ਜਾਊਗਾ। ਸੋ ਈਰਾਨ ਦੀਆਂ ਜਿਹੜੀਆਂ ਇਹ ਮੰਗਾਂ ਸੀਗੀਆਂ। ਸੋ ਈਰਾਨ ਨੂੰ ਵੀ ਪਤਾ ਹੈ ਵੀ ਉਹਦੀ ਆਰਥਿਕਤਾ ਜਿਹੜੀ ਹੈਗੀ ਆ ਉਹ ਕਾਫੀ ਡਾਵਾਡੋਲ ਹੋਈ ਹੈ, ਇਸੇ ਕਰਕੇ ਉਹਨੂੰ ਵੀ ਲੱਗ ਰਿਹਾ ਹੈ ਜਾਂ ਉਹਦੇ ਤੇ ਵੀ ਜਿਸ ਤਰ੍ਹਾਂ ਕਤਰ ਦਾ ਤੇ ਪਾਕਿਸਤਾਨ ਦਾ, ਕਿਉਂਕਿ ਪਾਕਿਸਤਾਨ ਆਲ ਟਾਈਮ ਅਲਾਈ ਆ ਅਮਰੀਕਾ ਦਾ ਵੀ ਤੇ ਉਹਦਾ ਵੀ, ਇਸ ਕਰਕੇ ਜਿਹੜਾ ਹੈਗਾ ਉਹ ਮੰਨਣ ਲਈ, ਸ਼ਰਤਾਂ ਮੰਨਣ ਲਈ। ਵੈਸੇ ਵੀ ਉਹਨਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਦਾ ਪਤਾ, ਬਾਹਰ ਬੇਸ਼ੱਕ ਉਹ ਜਿੱਦਾਂ ਮਰਜ਼ੀ ਕਰੀ ਜਾਣ, ਆਰਥਿਕ ਤੌਰ ਤੇ ਲੀਡਰਸ਼ਿਪ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਤੇ ਮਿਲਟਰੀ ਪਾਵਰ ਹੈ ਜਿਹੜੀ ਜਿੱਦਾਂ ਆਪਾਂ ਕਿਹਾ ਵੀ 85% ਜਿਹੜੀ ਹੈਗੀ ਖਤਮ ਹੋ ਚੁੱਕੀ ਆ। ਸੋ ਈਰਾਨ ਇਸ ਕਰਕੇ ਜਿਹੜਾ ਹੈਗਾ ਆਪਣੀਆਂ ਮਜਬੂਰੀਆਂ ਵਾਸਤੇ ਜਿਹੜਾ ਉਹ ਅੱਗੇ ਵਧਣ ਲਈ ਤਿਆਰ ਹੋ ਗਿਆ। ਜੀ ਇੱਥੇ ਇੱਕ ਇਹ ਵੀ ਨਾਲ ਹੀ ਪੈਰਲਲ ਵਿਚਾਰ ਇਹ ਵੀ ਚਰਚਾ ਜਿਹੜੀ ਉਹ ਸੁਣਨ ਨੂੰ ਮਿਲਦੀ ਆ ਵੀ ਇੱਕ ਦੇ ਬਦਲੇ ਇਹਨਾਂ ਕੋਲ 2-3 ਬੰਦੇ ਹੋਰ ਹੁੰਦੇ ਆ। ਹੁਣ ਜਿਨ੍ਹਾਂ ਦੀ ਇੱਦਾਂ ਦੀ ਲੀਡਰਸ਼ਿਪ ਮਾਰੀ ਹੋਊਗੀ, ਕੀ ਉਹ ਨਰਮ ਨੀਤੀ ਜਿਨ੍ਹਾਂ ਨੇ ਮਾਰੇ ਉਹਨਾਂ ਦੇ ਪ੍ਰਤੀ ਰੱਖ ਸਕਣਗੇ? ਇਹ ਅਕਸਰ ਜਿਹੜਾ ਉਹ ਸਵਾਲ ਜਿਹੜਾ ਉਹ ਆ ਜਾਂਦਾ ਆ। ਤੇ ਇੱਥੇ ਨਾਲ ਹੀ ਇੱਕ ਹੋਰ ਐਂਗਲ ਅਵਤਾਰ ਸਿੰਘ ਜੀ ਇਹ ਵੀ ਆ ਕਿ ਅਮਰੀਕਾ ਦੇ ਦੁਆਰਾ ਇਹ ਜਿਹੜੀਆਂ ਸੈਂਕਸ਼ਨਸ ਹਟਾਉਣਾ ਜਾਂ ਇਹਨਾਂ ਦੇ ਐਸੈਟਸ ਨੂੰ ਅਨਫਰੀਜ਼ ਕਰਨਾ, ਕੀ ਇਹ ਵੀ ਇੱਕ ਵਿਉਂਤ ਦਾ ਜਿਹੜਾ ਉਹ ਹੋ ਸਕਦਾ ਆ ਵੀ ਚਾਈਨਾ ਦੇ ਉੱਤੇ ਜਿਹੜੀ ਡਿਪੈਂਡੈਂਸੀ ਆ ਉਹ ਈਰਾਨ ਦੀ ਘਟੇ ਤੇ ਚਾਈਨਾ ਦੇ ਨਾਲ ਰਿਸ਼ਤੇ ਕਹਿ ਲਓ ਵੀ ਉੱਧਰੋਂ ਨਰਮ ਹੋ ਕੇ ਇੱਧਰਲੇ ਪਾਸੇ ਇਹਨਾਂ ਦੇ ਨਾਲ ਥੋੜ੍ਹੇ ਜਿਹੜੇ ਆ ਉਹ ਬਿਹਤਰ ਹੋ ਸਕਣ, ਇਸ ਲਈ ਇਕਨੋਮਿਕਲੀ ਜਿਹੜੀਆਂ ਸੈਂਕਸ਼ਨਸ ਜਾਂ ਉਹਨਾਂ ਨੂੰ ਤੇਲ ਵੇਚਣ ਦੀ ਸਮਰੱਥਾ ਜਾਂ ਸੈਂਕਸ਼ਨਸ ਜਾਂ ਵੇਵਰ ਦੇਣ ਦੀਆਂ ਜਿਹੜੀਆਂ ਗੱਲਾਂ ਆ ਵੀ ਉਹ ਸਾਹਮਣੇ ਆ ਰਹੀਆਂ, ਕੀ ਈਰਾਨ ਨੂੰ ਆਪਣੇ ਨਜ਼ਦੀਕ ਲੈ ਕੇ ਆਉਣਾ ਚਾਹੁੰਦੇ? ਹਾਂਜੀ, ਕੁਝ ਵੀ ਹੋ ਸਕਦਾ ਇਹਦੇ ਵਿੱਚ। ਤਾਂ ਹੀ ਉਹਨਾਂ ਨੇ ਜਿਹੜੇ ਹੈਗੇ ਹਮਲੇ ਬੰਦ ਕਰਕੇ ਈਵਨ G7 ਸੰਮੇਲਨ ਵਿੱਚ ਤਾਂ ਡੋਨਾਲਡ ਟਰੰਪ ਨੇ ਇਹ ਕਿਹਾ ਵੀ ਜੇ ਬਾਕੀ ਮੁਲਕਾਂ ਕੋਲ ਮਿਜ਼ਾਈਲਾਂ ਨੇ ਤਾਂ ਈਰਾਨ ਨੂੰ ਵੀ ਰੱਖਣ ਦੀ ਜਿਹੜੀ ਹੈਗਾ ਉਹ ਹੱਕ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਇਹ ਕਹਿਣਾ, ਹੁਣ ਇਹ ਪਤਾ ਨਹੀਂ ਵੀ ਅਨਪ੍ਰੈਡਿਕਟੇਬਿਲਿਟੀ ਆ ਉਹਨਾਂ ਦੀ ਜਾਂ ਕੋਈ ਬਿਹਾਈਂਡ ਦੀ ਸੀਨ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਵਾਲ ਉਠਾਏ ਹੈਗੇ ਆ
ਵੀ ਚਾਈਨਾ ਤੋਂ ਤੋੜ ਕੇ ਉਹਨੂੰ ਅਮਰੀਕਨ ਖੇਮੇ ਨਾਲ ਜੋੜ ਕੇ ਵੀ ਉਹਨਾਂ ਕੁ ਵਪਾਰ ਕਰੀ ਚੱਲ, ਪਰ ਚਾਈਨਾ ਦੇ ਪਰ ਕੁਤਰਨ ਲਈ ਜਿਹੜਾ ਹੈਗਾ ਇਹ ਯਤਨ ਹੋ ਸਕਦਾ। ਤਾਂ ਹੀ ਇੱਕਦਮ ਜੇ ਉਹ ਆਪਣਾ ਯੂਰੇਨੀਅਮ ਪ੍ਰੋਜੈਕਟ ਹੈ ਜਿਹੜਾ ਉਹ ਹਵਾਲੇ ਕਰ ਦਿੰਦਾ ਹੈਗਾ, ਤੇ ਫਿਰ ਜਿਹੜਾ ਅਮਰੀਕਾ ਨੂੰ ਮਨ ਲੱਗਦੀ ਈਰਾਨ ਨਾਲ ਵਪਾਰ ਕਰਨੇ ਆ, ਉਹਦੇ ਨਾਲ ਚੰਗੇ ਸਮਝੌਤੇ ਰੱਖਣ ਵਿੱਚ, ਕੋਈ ਰਿਸ਼ਤੇ ਰੱਖਣ ਵਿੱਚ ਕੋਈ ਬਹੁਤੀ ਜਿਹੜੀ ਹੈਗੀ ਆ ਦਿੱਕਤ ਤਾਂ ਨਹੀਂ ਆਵੇਗੀ। ਸੋ ਇਹ ਤੁਹਾਡਾ ਪੁਆਇੰਟ ਵੈਲਿਡ ਹੋ ਸਕਦਾ। ਦੂਸਰਾ ਜਿਹੜਾ ਤੁਹਾਡਾ ਸਵਾਲ ਸੀ ਵੀ ਜਦੋਂ ਅਮਰੀਕਾ ਨੇ ਐਡੀ ਲੀਡਰਸ਼ਿਪ ਮਾਰ ਦਿੱਤੀ ਆ ਵੀ ਕੀ ਈਰਾਨ ਆ ਜਿਹੜਾ ਸਮਝੌਤਾ ਕਰੇਗਾ, ਜੰਗਾਂ ਵਿੱਚ ਜਿਹੜੀ ਲੀਡਰਸ਼ਿਪ ਆ ਉਹ ਖਤਮ ਹੁੰਦੀ ਰਹਿੰਦੀ ਹੈਗੀ ਆ। ਸੋ ਜਿਹੜੇ ਮੌਜੂਦਾ ਸਮੇਂ ਦੀ ਲੀਡਰਸ਼ਿਪ ਆ ਉਹਨਾਂ ਨੇ ਇਹ ਦੇਖਣਾ ਹੈ ਵੀ ਆਇਆ ਅਸੀਂ ਭਵਿੱਖ ਵਿੱਚ ਵੀ ਮਰਨਾ ਹੈ, ਜਾਂ ਭਵਿੱਖ ਵਿੱਚ ਜਿਹੜਾ ਹੈਗਾ ਦੇਸ਼ ਦੀ ਆਰਥਿਕਤਾ ਨੂੰ ਕੁਝ ਸੁਧਾਰ ਕੇ, ਜੇ ਦੇਸ਼ ਦੀ ਆਰਥਿਕਤਾ ਸੁਧਰ ਗਈ, ਇੰਟਰਨਲ ਜਿਹੜੀਆਂ ਪ੍ਰੋਬਲਮਸ ਨੇ ਉਹ ਖਤਮ ਹੋ ਗਈਆਂ, ਜਿਹੜੇ ਲੋਕਾਂ ਦੇ ਵਿੱਚ ਤੇ ਵਿਦਿਆਰਥੀਆਂ ਵਿੱਚ ਵਿਦਰੋਹ ਆ, ਉਹਦੇ ਨਾਲ ਥੋੜੀ ਸੋਸਾਇਟੀ ਓਪਨ ਆ ਜਿਹੜੀ ਹੋਵੇਗੀ, ਉਹ ਦੇਸ਼ ਲਈ ਵੀ ਠੀਕ ਹੋਵੇਗੀ ਤੇ ਉਹਦੇ ਸ਼ਹਿਰੀਆਂ ਲਈ ਵੀ ਠੀਕ ਹੋਵੇਗੀ। ਸੋ ਇਸ ਤਰ੍ਹਾਂ ਦੇ ਪੋਲੀਟੀਕਲ ਕ੍ਰਾਈਸਿਸ ਵਿੱਚ ਇਹ ਦੁਸ਼ਮਣੀਆਂ ਨੇ ਜਿਹੜੀਆਂ ਬਹੁਤੀ ਦੇਰ ਆ ਜਿਹੜੀਆਂ ਨਹੀਂ ਚੱਲਦੀਆਂ ਹੁੰਦੀਆਂ, ਇਹਨੂੰ ਇਸ ਤਰ੍ਹਾਂ ਨਾ ਦੇਖਿਆ ਜਾਂਦਾ ਨਾ ਰੱਖਿਆ ਜਾਂਦਾ ਹੈਗਾ। ਸੋ ਹੁਣ ਤੁਸੀਂ ਦੇਖੋ ਵੀ ਅਫਗਾਨਿਸਤਾਨ ਨਾਲ ਕਿੱਡੀ ਵੱਡੀ ਆਪਾਂ ਕਹਿ ਸਕਦੇ ਹਾਂ ਵੀ ਵੈਸਟ ਦੀ ਦੁਸ਼ਮਣੀ ਸੀ। ਹੁਣ ਇਹ ਖਬਰਾਂ ਨੇ ਵੀ ਇਜ਼ਰਾਈਲ ਉੱਥੇ ਸਭ ਤੋਂ ਵੱਧ ਇਨਵੋਲਡ ਹੈਗਾ। ਉਸ ਇਜ਼ਰਾਈਲ ਦੀ ਹਮਾਇਤ ਨਾਲ ਹੀ ਭਾਰਤ ਵੀ ਆ ਜਿਹੜਾ ਉੱਥੇ ਦਖਲਅੰਦਾਜ਼ੀ ਕਰ ਰਿਹਾ ਹੈਗਾ। ਸੋ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਹੁਣ ਅਫਗਾਨਿਸਤਾਨੀ ਜਿਹੜੀ ਲੀਡਰਸ਼ਿਪ ਆ ਉਹ ਵੀ ਵੈਸਟ ਦੇ ਨੇੜੇ ਹੋਣਾ ਚਾਹੁੰਦੀ ਆ ਵੀ ਤਾਂ ਕਿ ਉਹਨਾਂ ਦੇ ਜਿਹੜੇ ਰਿਸੋਰਸਿਸ ਆ ਉਹ ਅਨਫਰੀਜ਼ ਹੋ ਜਾਣ, ਉਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਬੈਂਕਿੰਗ ਸਿਸਟਮ ਆ ਜਾਂ ਜਿਹੜੀ ਇਕਨੋਮੀ ਆ ਉਹਦੇ ਵਿੱਚ ਆ ਜਾਣ। ਸੋ ਇਹ ਜਿਹੜੀਆਂ ਦੁਸ਼ਮਣੀਆਂ ਨੇ ਵਕਤੀ ਹੁੰਦੀਆਂ ਨੇ, ਸੋ ਇਹਨਾਂ ਨੂੰ ਖੁੰਡ ਚਰਚਾ ਵਾਂਗ ਜਾਂ ਪਿੰਡਾਂ ਦੀ ਪੁਰਾਣੀ ਦੁਸ਼ਮਣੀ ਵਾਂਗ ਨਹੀਂ ਦੇਖਿਆ ਜਾਣਾ ਚਾਹੀਦਾ। ਪੋਲੀਟੀਕਲ ਦੁਸ਼ਮਣੀਆਂ ਦੀ ਜਿਹੜੀ ਤਸਵੀਰ ਆ ਉਹ ਬਿਲਕੁਲ ਦੂਸਰੀਆਂ ਉਹਨਾਂ ਨਾਲੋਂ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ। ਆਪਾਂ ਦੇਖਿਆ ਹੀ ਆ ਸੀਰੀਆ ਦੇ ਵਿੱਚ ਜਿਹੜਾ ਕਿਸੇ ਟਾਈਮ ਦੇ ਉੱਤੇ ਅਲ-ਕਾਇਦਾ ਦਾ ਟੌਪ ਦਾ ਜਿਸ ਨੂੰ ਮਿਲੀਟੈਂਟ ਕਹਿੰਦੇ ਸੀਗੇ, ਉਹਦੇ ਨਾਲ ਹੀ ਬਾਅਦ 'ਚ ਟਰੰਪ ਹੱਥ ਮਿਲਾਉਂਦੇ ਸੀਗੇ, ਉਹ ਹੁਣ ਉਹਨਾਂ ਦੇ ਉਹ ਸਾਥੀ ਆ ਉੱਥੇ। ਸੋ ਹਾਂਜੀ ਬਿਲਕੁਲ ਖੇਮੇ ਬਦਲਦੇ ਰਹਿੰਦੇ, ਸਾਡੇ ਨਾਲ ਰਲ ਕੇ ਚੱਲੋ ਤੇ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ। ਜਿਹਦੇ ਬੰਦੇ ਤੇ $10 ਲੱਖ ਦਾ ਇਨਾਮ ਸੀਗਾ, ਅੱਜ ਉਹ ਰਾਸ਼ਟਰਪਤੀ ਬਣਾ ਕੇ ਉਹਨੂੰ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਤਾਂ ਨਹੀਂ ਬਣਿਆ। ਸੋ ਇਹ ਸਾਰੀਆਂ ਉਹ ਜਿਹੜੇ ਇਜ਼ਰਾਈਲ ਜਿੱਥੇ ਵੱਖਰੀ ਕਿਸਮ ਦਾ ਜਿਹੜਾ ਐਕਸਪੈਰੀਮੈਂਟ ਕਰ ਰਿਹਾ, ਉੱਥੇ ਅਮਰੀਕਨ ਇੰਟੈਲੀਜੈਂਸ ਤੇ ਅਮਰੀਕਨ ਪੋਲੀਟੀਸ਼ੀਅਨਸ ਦਾ ਇੱਕ ਵੱਖਰੀ ਕਿਸਮ ਦਾ ਜਿਹੜਾ ਹੈਗਾ ਉਹ ਐਕਸਪੈਰੀਮੈਂਟਾਂ ਕਰ ਰਹੇ ਹੈਗੇ। ਸੋ ਇਸ ਤਰ੍ਹਾਂ ਨਾਲ ਇਕੱਠੇ ਹੁੰਦੇ ਹੋਏ ਵੀ ਇਜ਼ਰਾਈਲ ਤੇ ਅਮਰੀਕਾ ਇੱਕ ਵੱਖਰੀ ਕਿਸਮ ਦਾ ਐਕਸਪੈਰੀਮੈਂਟ ਕਰ ਰਿਹਾ। ਤਾਂ ਹੀ ਜਿਹੜੀ ਵੈਂਸ ਨੇ ਕਿਹਾ ਹੈਗਾ ਵੀ ਸਾਡੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਜਿਹੜਾ ਹੈਗਾ ਉਹ ਇਜ਼ਰਾਈਲ ਨੂੰ ਮੰਨਣਾ ਪਵੇਗਾ, ਵਰਨਾ ਅਸੀਂ ਸਾਰੀ ਉਮਰ ਡਿਪੈਂਡੈਂਟ ਨਹੀਂ ਰਹਾਂਗੇ ਉਹਦੇ ਤੇ, ਹਨਾ। ਵੀ ਇੱਕੋ ਇੱਕ ਉਹਨਾਂ ਨੇ ਕਿਹਾ ਵੀ ਤੁਹਾਡਾ ਸਾਥੀ ਆ ਅਮਰੀਕਾ, ਵੀ ਤੁਸੀਂ ਉਹਨੂੰ ਵੀ ਗਵਾ ਨਾ ਲਿਓ ਬੇਸਿਕਲੀ। ਸੋ ਇਹ ਸ਼ਬਦਾਂ ਦੀ ਉਹਦੀ ਗੱਲ ਸੀ। ਜਿਹੜੀ ਟਾਕਸ ਹੋਈਆਂ ਸਵਿਟਜ਼ਰਲੈਂਡ ਦੇ ਵਿੱਚ, ਅੱਜ ਇੱਕ ਬ੍ਰਾਜ਼ੀਲੀਅਨ ਜਰਨਲਿਸਟ ਨੇ ਦਾਅਵਾ ਕੀਤਾ ਆ, ਐਸਕੋਬਾਰ ਕਰਕੇ ਉਸਦਾ ਨਾਮ ਆ, ਪੈਡਰੋ ਐਸਕੋਬਾਰ। ਉਹ ਕਹਿੰਦੇ ਵੀ ਆਸਿਮ ਮੁਨੀਰ ਮਸਾਦ ਵਾਲੇ ਪਲਾਟ ਕਰ ਰਹੇ ਸੀ ਉਸਨੂੰ ਅਸੈਸੀਨੇਟ ਕਰਨ ਦੇ ਲਈ, ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਨੂੰ। ਪਾਕਿਸਤਾਨ ਵਾਲਿਆਂ ਨੇ ਇਜ਼ਰਾਈਲ ਵਾਲਿਆਂ ਨੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ, ਪਰ ਉਹਨਾਂ ਦੇ ਨਾਲ ਜੁੜੇ ਇੱਕ ਅਧਿਕਾਰੀ ਨੇ ਇਸ ਨੂੰ ਇੱਕ ਰਬਿਸ਼ ਜਿਹੜੀ ਉਹ ਗੱਲ ਆਖੀ ਆ। ਕੀ ਇਜ਼ਰਾਈਲ ਜੋ ਹਰਕਤਾਂ ਕਰ ਰਿਹਾ ਸੀ, ਤੁਹਾਨੂੰ ਲੱਗਦਾ ਹੈ ਵੀ ਹਾਂ ਇਹ ਵੀ ਹਰਕਤ ਨੂੰ ਅੰਜਾਮ ਦੇ ਸਕਦਾ ਸੀ? ਦੇਖੋ ਉਹ ਸੰਭਾਵਨਾ ਤਾਂ ਕਿਸੇ ਵੀ ਕਿਸਮ ਦੀ ਹੋ ਸਕਦੀ ਹੈਗੀ ਆ। ਸੋ ਜੇ ਇਹ ਗੱਲ ਆਈ ਹੈਗੀ ਆ, ਇਹਦਾ ਕੋਈ ਨਾ ਕੋਈ ਸੋਰਸ ਤਾਂ ਹੋਊਗਾ। ਹੁਣ ਕਿਉਂਕਿ ਆਪਣੇ ਕੋਲ ਪ੍ਰੂਫ ਕੋਈ ਨਹੀਂ ਹੈਗਾ, ਹਨਾ, ਕਿਉਂਕਿ ਇੰਟੈਲੀਜੈਂਸ ਟੂ ਇੰਟੈਲੀਜੈਂਸ ਹੁੰਦੀ ਆ, ਜਿਹਨੇ ਐਡੀ ਵੱਡੀ ਖਬਰ ਲਾਈ ਆ ਉਹਦੇ ਕੋਲ ਕੋਈ ਸੋਰਸ ਤਾਂ ਹੋਵੇਗਾ। ਸੋ ਇਜ਼ਰਾਈਲ ਤੋਂ ਕੁਝ ਵੀ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਵੀ ਸਾਰੇ ਕੁਝ ਨੂੰ ਤਾਰ ਪੀਡੋ ਕਰ ਲੈ, ਜਿਸ ਤਰ੍ਹਾਂ ਪਾਕਿਸਤਾਨ ਦੇ ਫੌਜੀ ਮੁਖੀ ਉਹ ਕਰ ਰਹੇ ਸੀ ਵੀ ਉਹਦੇ ਚੋਂ। ਤੇ ਦੂਸਰਾ ਇਜ਼ਰਾਈਲ ਦੇ ਜਿਹੜੇ ਇੰਡੀਆ ਨਾਲ ਰਿਲੇਸ਼ਨਸ ਨੇ, ਸੋ ਇੰਡੀਆ ਨੂੰ ਲੱਗ ਰਿਹਾ ਹੈਗਾ ਵੀ ਉਹ ਜਿਹੜਾ ਪਿੱਛੇ ਰਹਿ ਗਿਆ ਹੋਇਆ ਇਸ ਸਾਰੇ ਘਟਨਾਕ੍ਰਮ 'ਚ। ਉਹਨਾਂ ਨੇ ਤੇ ਕਿਹਾ ਵੀ ਅਸੀਂ ਇਹ ਘਟੀਆ ਕਿਸਮ ਦੇ ਵਿਚੋਲੇ ਨਹੀਂ ਬਣਦੇ। ਇੰਡੀਆ ਦੇ ਜੈ ਸ਼ੰਕਰ ਨੇ ਜਿਹੜਾ ਹੈਗਾ ਇਹ ਕਿਹਾ ਸੀਗਾ ਵੀ ਅਸੀਂ ਇਸ ਕਿਸਮ ਦੇ ਵਿਚੋਲੇ ਨਹੀਂ ਬਣਦੇ। ਸੋ ਹੋ ਸਕਦਾ ਹੈ ਕਿਉਂਕਿ ਜਿੰਨੀ ਪੀढ़ी ਸਾਂਝ ਇਜ਼ਰਾਈਲ ਤੇ ਇੰਡੀਆ ਦੀ ਅੱਜ ਕੱਲ੍ਹ ਹੈਗੀ ਆ, ਉਹਦੇ 'ਚ ਦੋਹਾਂ ਮੁਲਕਾਂ ਨੇ ਮਿਲ ਕੇ ਕੋਈ ਇਸ ਤਰ੍ਹਾਂ ਦਾ ਪਲਾਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਜਨਰਲ ਆਸਿਮ ਮੁਨੀਰ ਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਹਵਾਈ ਹਾਦਸੇ 'ਚ ਜਾਂ ਕਿਸੇ ਹੋਰ ਢੰਗ ਨਾਲ ਜਿਹੜਾ ਹੈਗਾ ਐਲੀਮੀਨੇਟ ਕਰ ਦਿੱਤਾ ਜਾਵੇ। ਸੋ ਇਸ ਸੰਭਾਵਨਾ ਤੋਂ ਜਿਹੜਾ ਹੈਗਾ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਵੀ ਅਕਸਰ ਚੀਜ਼ਾਂ ਬਦਲਦੀਆਂ ਰਹਿੰਦੀਆਂ, ਤਾਲੀਬਾਨ ਨੂੰ ਫੜਾ ਕੇ ਆਏ ਆ, ਤਾਲੀਬਾਨ ਵਾਲੇ ਇਸ ਟਾਈਮ ਯੂਰਪੀਅਨ ਯੂਨੀਅਨ 'ਚ ਗਏ ਆ ਗੱਲਬਾਤ ਕਰਨ ਦੇ ਲਈ, ਬਰਸਲਸ ਦੇ ਵਿੱਚ ਉੱਥੇ ਗਏ ਹੋਏ ਆ। ਜਿਹੜੇ ਮਾਈਗਰੈਂਟਸ ਵਾਪਸ ਲੈਣ ਵਾਲੀ ਗੱਲ ਆ ਤਾਲੀਬਾਨ ਵਾਲੇ ਕਰ ਰਹੇ, ਅਫਗਾਨਿਸਤਾਨ ਵਾਲੇ, ਵੀ ਸ਼ਾਇਦ ਉਹਨਾਂ ਨੂੰ ਤੁਸੀਂ ਉੱਥੇ ਵਾਪਸ ਘੱਲ ਸਕਦੇ ਆ। ਸੋ ਮੁੱਖ ਧਾਰਾ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਉਹਨਾਂ ਦੀ ਵੀ ਜਿਹੜੀ ਉਹ ਚੱਲ ਰਹੀ ਆ। ਸੋ ਬਿਲਕੁਲ ਇਹ ਗੱਲਾਂ ਤੁਹਾਡੀਆਂ ਸਹੀ ਆ, ਜਾਇਜ਼ ਆ, ਵਾਜਿਬ ਆ ਵੀ
ਅਕਸਰ ਜਿਹੜੀਆਂ ਪੁਆਇੰਟਸ ਨੇ ਉਹ ਬਦਲਦੇ ਰਹਿੰਦੇ ਆ, ਖੇਮੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਜਦੋਂ ਬਦਲਦੇ ਜਿਹੜੇ ਉਹ ਸੂਰਮਾ ਰਹਿੰਦੇ ਆ। ਜੰਗ ਦੇ ਮੈਦਾਨ ਵਿੱਚ ਹੁੰਦਾ ਉਦੋਂ ਉਹਦੀ ਮਾਨਸਿਕ ਹਾਲਤ ਹੋਰ ਹੁੰਦੀ ਆ, ਪਰ ਜਦੋਂ ਉਹ ਰਾਜਨੀਤੀ ਵਿੱਚ ਪ੍ਰਵੇਸ਼ ਕਰ ਜਾਂਦਾ ਆਪਣੇ ਉਹਨੂੰ ਧਾਰਾ ਨੂੰ ਛੱਡ ਕੇ, ਤਾਂ ਉਹਦੀ ਜਿਹੜੇ ਹਾਲਾਤ ਆ ਉਹ ਬਿਲਕੁਲ ਹੋਰ ਤਰ੍ਹਾਂ ਦੇ ਹੋ ਜਾਂਦੇ ਹੈਗੇ ਆ। ਸੋ ਜੰਗ ਦੇ ਹਾਲਾਤ ਬਿਲਕੁਲ ਵੱਖਰੇ ਹੁੰਦੇ ਆ। ਜਿਹੜੀ ਡਿਪਲੋਮੇਸੀ ਆ, ਪੋਲਿਟਿਕਸ ਆ, ਜਿਹੜੇ ਉਹ ਹੁੰਦੇ ਆ। ਸੋ ਨਾਲੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਹੈਗੇ ਆ, ਪੋਲੀਟੀਸ਼ੀਅਨਸ ਮੋਰ ਐਡਵਾਂਸ ਹੁੰਦੇ ਹੈਗੇ ਆ ਜਿਹੜੇ ਫੌਜੀ ਅਧਿਕਾਰੀਆਂ ਨਾਲੋਂ ਜਾਂ ਜੰਗਜੂ ਜਿਹੜੇ ਅਧਿਕਾਰੀਆਂ ਨਾਲੋਂ। ਸੋ ਇਤਿਹਾਸ ਨੇ ਜਿਹੜਾ ਹੈਗਾ ਵਾਰ-ਵਾਰ ਦਿਖਾਇਆ। ਇਸੇ ਕਰਕੇ ਤੁਸੀਂ ਦੇਖੋ ਵੀ ਜਿਹੜੇ ਪੋਲੀਟੀਸ਼ੀਅਨਸ ਆ ਉਹ ਬਹੁਤੇ ਮਿਲਟਰੀ ਚੋਂ ਜਿਹੜੇ ਹੈਗੇ ਆ ਉਹ ਨਹੀਂ ਆਉਂਦੇ। ਉਹ ਜਿਹੜੇ ਡਿਪਲੋਮੈਟਸ ਆ ਉਹ ਇੱਕ ਉਹਨਾਂ ਦੀ ਵੱਖਰੀ, ਜਿਹੜੇ ਜਾਂ ਆਪਾਂ IAS ਆਫੀਸਰਸ ਆ ਤੇ IPS ਆਫੀਸਰਸ ਆ, ਦੋ ਵੱਖਰੀ ਕਿਸਮ ਦੇ ਇੰਡੀਆ ਚ ਹੁੰਦੇ ਆ। ਸੋ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਵਾਸਟ ਹੁੰਦੀਆਂ ਨੇ, ਉਹਨਾਂ ਨੂੰ ਇੰਟਰਨੈਸ਼ਨਲ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਆ ਉਹਦੀ ਸਮਝ ਹੁੰਦੀ ਹੈਗੀ ਆ। ਰਾਜਨੀਤੀਵਾਨ ਉਹ ਐਡਵਾਂਸ ਹੀ ਹੁੰਦੇ ਆ ਮਿਲੀਟੈਰਲੀ, ਮਿਲਟਰੀ ਵਾਲਿਆਂ ਤੋਂ। ਉਹਦੇ ਚ ਜੇ ਆਪਾਂ ਹੁਣ ਇੱਕ ਉਦਾਹਰਨ ਦੇਖੀਏ ਵੀ ਜਿਹੜੀ ਸਿੱਖ ਫੌਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਹਨਾ। ਸੋ ਉਹਨਾਂ ਨੇ 4 ਜੰਗਾਂ ਨੇ ਜਿਹੜੀਆਂ ਲੜੀਆਂ, ਪਰ ਬਦਕਿਸਮਤੀ ਵਸ ਜਿਹੜੀਆਂ ਹੈਗੀਆਂ ਉਹ ਜੰਗਾਂ ਵਿੱਚ ਜਿੱਤ ਕੇ ਵੀ ਹਾਰੀਆਂ ਨੇ, ਹਨਾ। ਵੀ ਆਖਰ ਨੂੰ ਜਿੱਦਾਂ ਉਹ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਮਹਾਰਾਜਾ ਸਾਹਿਬ ਵਰਗੇ ਪੋਲੀਟੀਸ਼ੀਅਨ ਦੀ ਅਗਵਾਈ ਤੋਂ ਬਿਨਾਂ ਸਾਡੀਆਂ ਇੰਨੀਆਂ ਸਮਰੱਥ ਫੌਜਾਂ, ਇੰਨੀਆਂ ਜੂਝ ਕੇ ਲੜਨ ਵਾਲੀਆਂ ਫੌਜਾਂ ਵੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਪੋਲਿਟਿਕਸ ਦੀ ਕੋਈ ਮਹੱਤਤਾ ਹੁੰਦੀ ਹੈਗੀ ਆ। ਸੋ ਹਥਿਆਰ 100% ਹੀ ਸਹੀ ਨਹੀਂ ਹੁੰਦੇ, ਉਹਦੇ ਦੇ ਨਾਲ ਜਿਹੜੀ ਜੁੜੀ ਹੋਈ ਸਿਧਾਂਤ ਔਰ ਜਿਹੜੀ ਹਥਿਆਰ ਜਿਹੜੀ ਪੋਲਿਟਿਕਸ ਪ੍ਰੋਡਿਊਸ ਕਰਦੇ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਹਥਿਆਰਾਂ ਦੀ ਇੱਕ ਸੀਮਤਾ ਹੀ ਹੁੰਦੀ ਆ, ਉਹ ਕੁਝ ਦੇਰ ਚੱਲਣੇ ਹੁੰਦੇ ਆ, ਪਰ ਉਹਨਾਂ ਹਥਿਆਰਾਂ ਨੇ ਜਿਹੜੀ ਪੋਲਿਟਿਕਸ ਸਿਰਜਣੀ ਹੈਗੀ ਆ ਉਹ ਵੱਧ ਮਹੱਤਵਪੂਰਨ ਹੁੰਦੀ ਹੈ। ਸੋ ਮਹਾਰਾਜਾ ਸਾਹਿਬ ਦੀ ਪੋਲੀਟੀਕਲ ਜਿਹੜੀ ਵਿਜ਼ਨ ਸੀਗੀ ਉਹ ਤੋਂ ਬਿਨਾਂ ਜਿਹੜੀ ਹੈਗੀਆਂ ਫੌਜਾਂ ਇੰਨੀ ਬਹਾਦਰੀ ਨਾਲ ਲੜੀਆਂ, ਇੰਨਾ ਜੂਝ ਕੇ ਲੜੀਆਂ, ਇੰਨੀ ਸਮਰੱਥ ਫੌਜ ਸੀ ਉਹ ਆਪਣੇ ਸਮੇਂ ਦੀ, ਪਰ ਜਿਹੜੀ ਹੈਗੀ ਆ ਵੀ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਕਿਉਂਕਿ ਉਹਨਾਂ ਦੀ ਅਗਵਾਈ ਵਾਲਾ ਜਿਹੜਾ ਪੋਲੀਟੀਸ਼ੀਅਨ ਸੀ ਉਹ ਇਸ ਜਹਾਨ ਵਿੱਚ ਨਹੀਂ ਸੀ ਰਹਿ ਗਿਆ। ਜੀ ਜੀ, ਬਿਲਕੁਲ। ਅੱਗੇ ਜਿਹੜਾ ਆਈਏ, ਜਦੋਂ ਆਪਾਂ ਵਿਚੋਲਗਰੀ ਦੀ ਇਸ ਪੂਰੀ ਗੱਲਬਾਤ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜੇ ਵਿਚੋਲੇ ਦੀ ਭੂਮਿਕਾ ਨਿਭਾ ਰਹੇ, ਇਹਨਾਂ ਦੇ ਲਈ ਕੋਈ ਮੁਸ਼ਕਲਾਂ ਵੀ ਨਹੀਂ ਆ ਸਕਦੀਆਂ ਅੱਗੇ? ਹਾਂਜੀ। ਸੋ ਮੁਸ਼ਕਲਾਂ ਇਹਨਾਂ ਨੂੰ ਕਾਫੀ ਦੇਰ ਤੋਂ ਆਈਆਂ, ਕਿਉਂਕਿ ਪਹਿਲੀ ਜਿਹੜੀ ਹੈਗੀ ਹੈ ਜੰਗਬੰਦੀ ਕੁਛ ਮਾਰਚ ਦੇ ਅਖੀਰ ਤੱਕ ਹੋਈ। ਫਿਰ ਜਿਹੜੀ ਹੈਗੀ ਹੈ ਜਿਹੜੀ 8 ਅਪ੍ਰੈਲ ਨੂੰ ਉਹਦੇ ਚੋਂ ਜਿਹੜੀ ਹੈਗੀ ਹੈ ਵਿਸ਼ਵਾਸਯੋਗਤਾ ਬਣਾਉਣੀ ਜਿਹੜੀ ਦੋਹਾਂ ਮੁਲਕਾਂ ਦਰਮਿਆਨ, ਉਹ ਕਾਫੀ ਵੱਡਾ ਔਖਾ ਕੰਮ ਸੀਗਾ। ਉਹਦੇ ਵਿੱਚ ਖਾਸ ਕਰਕੇ ਕਤਰ ਦੇ ਅਧਿਕਾਰੀਆਂ ਦੀ ਜਿਹੜੀ ਹੈਗੀ ਹੈ ਉਹ ਹਮਾਇਤ ਕੀਤੀ ਤੁਰਕੀ ਔਰ ਇਜਿਪਟ ਦੇ ਅਧਿਕਾਰੀਆਂ ਨੇ। ਸੋ ਉਹਨਾਂ ਦੇ ਪੋਲੀਟੀਸ਼ੀਅਨਸ ਇਨਵੋਲਵਡ ਸੀਗੇ। ਆਪਾਂ ਦੇਖਿਆ ਵੀ ਜਾਰਡਨ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ ਉਹਨਾਂ ਦਾ ਆਪਾਂ 2-3 ਪ੍ਰੋਗਰਾਮ ਪਹਿਲਾਂ ਕਰਿਆ ਸੀਗਾ ਵੀ ਉਹ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਗੱਲਬਾਤ ਕਰ ਰਹੇ ਸੀ। ਜਾਰਡਨ ਦੇ ਫੋਰਨ ਮਿਨਿਸਟਰ, ਤੁਰਕੀ ਦੇ ਰਾਸ਼ਟਰਪਤੀ ਤੇ ਇਜਿਪਟ ਦੇ ਰਾਸ਼ਟਰਪਤੀ, ਉਹਨਾਂ ਦੇ ਜਿਹੜੇ ਡਿਪਲੋਮੈਟਸ ਉਹ ਆਏ ਹੈਗੇ। ਸੋ ਜਿਸ ਤਰ੍ਹਾਂ ਵੀ ਇਹਨੂੰ ਕ੍ਰੈਕ ਕਰਨਾ ਬੜਾ ਔਖਾ ਸੀਗਾ। ਸੋ ਵਿਸ਼ਵਾਸਯੋਗਤਾ ਦਾ ਸੰਕਟ ਆ ਜਿਹੜਾ, ਕਿਉਂਕਿ ਜਦੋਂ ਈਰਾਨ ਦੀ ਵੱਡੀ ਲੀਡਰਸ਼ਿਪ ਐਲੀਮੀਨੇਟ ਹੋ ਚੁੱਕੀ ਸੀ ਉਸ ਵੇਲੇ ਈਰਾਨ ਇਹ ਕਹਿ ਰਿਹਾ ਸੀਗਾ ਵੀ ਜਿਹੜੀ ਜੰਗਬੰਦੀ ਅਮਰੀਕਾ ਕਰ ਰਿਹਾ ਹੈਗਾ ਉਹ ਅਸਲ ਵਿੱਚ ਹਮਲਾ ਕਰਨ ਲਈ ਆਰਗੇਨਾਈਜੇਸ਼ਨ ਕਰਦਾ ਸਾਡੇ ਤੇ, ਸਾਨੂੰ ਹਫ਼ਤੇ ਲਈ ਬੰਦ ਕਰ ਦਿੰਦਾ ਚਲਾਉਣੋਂ ਬੰਬ ਵਗੈਰਾ, ਤੇ ਉਹ ਆਪ ਦੀ ਆਰਗੇਨਾਈਜੇਸ਼ਨ ਕਰਕੇ ਉਹ ਵਾਰ-ਵਾਰ ਹਮਲੇ ਕਰਿਆ, ਕਿਉਂਕਿ 3-4 ਵਾਰੀ ਜਿਹੜਾ ਇਸ ਤਰ੍ਹਾਂ ਹੋ ਗਿਆ ਹਨਾ। ਸੋ ਲਗਾਤਾਰ ਜਿਹੜੀ ਆਪਾਂ ਗੱਲ ਕਹੀ ਆ ਵੀ ਟਰੰਪ ਦੀ ਜਿਹੜੀ ਅਨਪ੍ਰੈਡਿਕਟੇਬਿਲਿਟੀ ਹੈ, ਦੂਸਰਾ ਛੇਤੀ ਤੋਂ ਛੇਤੀ ਫੈਸਲੇ ਜਿਹੜੀ ਹੈਗੀ ਆ ਹਾਸਲ ਕਰਨ ਦੀ ਜਿਹੜੀ ਉਹਨਾਂ ਦੀ ਕਾਹਲ ਹੈਗੀ ਆ, ਉਹ ਜਿਹੜੀਆਂ ਮੁਸ਼ਕਲਾਂ ਆਈਆਂ ਸੀਗੀਆਂ ਉਹਦੇ ਨਾਲ ਲਗਭਗ ਕਹਿੰਦੇ ਆ ਵੀ 1.5 ਮਹੀਨਾ ਇਸ ਵਿਸ਼ਵਾਸ ਨੂੰ ਬਹਾਲ ਕਰਦੇ ਲੱਗ ਗਿਆ। ਕਦੇ ਪਾਕਿਸਤਾਨ ਦੇ ਫੌਜੀ ਮੁਖੀ ਆਉਂਦੇ ਸੀ, ਕਦੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਆਉਂਦੇ ਸੀ, ਕਦੇ ਜਿਹੜੇ ਹੈਗੇ ਜਾਰਡਨ ਦੇ ਵਿਦੇਸ਼ ਮੰਤਰੀ ਸ਼ਟਲ ਕਰਦੇ ਸੀਗੇ ਵਾਇਆ ਤੁਰਕੀ, ਹਨਾ। ਸੋ ਕਦੇ ਕਤਰ ਦੇ ਜਿਹੜੇ 2-3 ਅਧਿਕਾਰੀ ਨੇ ਉਹ ਫਿਰ ਈਰਾਨ ਦੇ ਜਿਹੜੇ ਵਿਦੇਸ਼ ਮੰਤਰੀ ਮਿਸਟਰ ਅਗਾਰਚੀ ਔਰ ਉਹਨਾਂ ਦੇ ਜਿਹੜੇ ਫੌਜੀ ਕਮਾਂਡਰ ਆ ਉਹਨਾਂ ਨਾਲ ਜਿਹੜੀ ਹੈਗੀ ਆ ਗੱਲ ਕਰਦੇ ਸੀ। ਸੋ ਇਹ ਇੱਕਦਮ ਸਹਿਜ ਵਿੱਚ ਨਹੀਂ ਹੋ ਗਿਆ। ਈਰਾਨ ਦੀਆਂ ਵੀ ਆਪਣੀਆਂ ਸ਼ਰਤਾਂ ਸੀਗੀਆਂ ਵੀ ਸਾਡੇ ਜਿਹੜੀਆਂ ਪਾਬੰਦੀਆਂ ਨੇ, ਆਰਥਿਕ ਪਾਬੰਦੀਆਂ, ਉਹ ਹਟਾਈਆਂ ਜਾਣ, ਸਾਨੂੰ ਜਿਹੜੇ ਹੈਗੇ ਆ ਥੋੜਾ ਓਪਨ ਸੁਸਾਇਟੀ ਵਾਂਗ ਵਿਚਰਨ ਦਾ ਜਿਹੜਾ ਹੈਗਾ ਉਹ ਸਾਹ ਲੈਣ ਜੋਗੀ ਜਿਹੜੀ ਹੈਗੀ ਆ ਹਮਾਇਤ ਦਿੱਤੀ ਜਾਵੇ। ਦੂਸਰਾ ਨਿਊਕਲੀਅਰ ਪ੍ਰੋਗਰਾਮ ਬਾਰੇ ਉਹ ਸਹਿਮਤ ਹੋ ਗਏ ਸੀ ਵੀ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ, ਕਿਉਂਕਿ ਉਹ ਦਬਾਅ ਵਿੱਚ ਹੀ ਇੰਨੇ ਸੀ ਈਰਾਨ ਦੇ ਵੀ ਉਹ ਸਹਿਮਤ ਆ, ਜਿਹੜੀ ਪਹਿਲੀ ਗੱਲਬਾਤ ਵਿੱਚ ਹੀ ਹੋ ਗਈ ਸੀ ਵੀ ਅਸੀਂ ਜਿਹੜਾ ਹੈਗਾ ਉਹ ਡਿਨਾਈ ਕਰ ਦਿੰਦੇ ਹੈਗੇ ਆ।
ਪਰ ਸਾਨੂੰ ਜਿਹੜਾ ਹੈਗਾ, ਸਾਨੂੰ ਜਿਹੜੀ ਤੇਲ ਦੀਆਂ ਪਾਬੰਦੀਆਂ ਨੇ ਵੇਚਣ ਦੀਆਂ, ਜਾਂ ਸਾਡੇ ਜਿਹੜੇ ਐਸੈਟਸ ਫਰੀਜ਼ ਹੋਏ ਆ $6 ਬਿਲੀਅਨ ਤੇ, ਉਹ ਹੈਗੇ ਜਿਹੜੇ ਰਿਲੀਜ਼ ਕੀਤੇ ਜਾਣ, ਤੇ ਬਾਕੀ ਜਿਹੜੀਆਂ ਹੈਗੀਆਂ ਵੀ ਉਹਨਾਂ ਨੂੰ ਡਿਪਲੋਮੈਟਿਕਲੀ ਸ਼ੱਕ ਦੀ ਨਿਗਾਹ ਨਾਲ ਨਾ ਦੇਖਿਆ ਜਾਵੇ। ਤੇ ਹੁਣ ਤੁਸੀਂ ਦੇਖੋ ਵੀ ਫੁੱਟਬਾਲ ਦੇ ਮੈਚਸ ਵਿੱਚ ਈਰਾਨ ਦੀ ਟੀਮ ਹੈ ਜਿਹੜੀ ਖੇਡ ਰਹੀ ਹੈ, ਰਿਸਪੈਕਟੇਬਲੀ ਖੇਡ ਰਹੀ ਹੈਗੀ ਆ, ਨਹੀਂ ਇੰਨੇ ਘਸਵਾਨ ਦੇ ਜੰਗ ਚੋਂ ਜਾਇਆ ਹੁੰਦਾ ਤਾਂ ਹੋ ਸਕਦਾ ਸੀਗਾ ਵੀ ਡਿਪਲੋਮੈਟਿਕਲੀ ਈਰਾਨ ਦੀ ਫੁੱਟਬਾਲ ਟੀਮ ਨੂੰ ਉੱਥੇ ਦਾਖਲਾ ਨਾ ਦਿੱਤਾ ਜਾਂਦਾ। ਅਮਰੀਕਾ ਵਿੱਚ ਈਰਾਨ ਦੀ ਟੀਮ ਹੈ ਜਿਹੜੀ ਖੇਡ ਰਹੀ ਹੈਗੀ ਆ। ਸੋ ਇਹ ਕੁਝ ਸੰਕੇਤ ਨੇ, ਇਹ ਅੜਿੱਕੇ ਜਿਹੜੇ ਆਏ ਹੈਗੇ ਆ। ਸੋ ਖਾਸ ਕਰਕੇ ਕਤਰ ਦੇ ਅਧਿਕਾਰੀਆਂ ਸਾਹਮਣੇ ਬਹੁਤ ਅੜਿੱਕੇ ਆਏ ਆ, ਕਿਉਂਕਿ ਉਹ ਸ਼ਟਲ ਕਰ ਰਹੇ ਸੀ, ਲਗਾਤਾਰ ਵਾਸ਼ਿੰਗਟਨ ਜਾ ਰਹੇ ਸੀ, ਪਾਕਿਸਤਾਨ ਜਾ ਰਹੇ ਸੀ, ਤਹਿਰਾਨ ਜਾ ਰਹੇ ਸੀਗੇ, ਤੁਰਕੀ ਜਾ ਰਹੇ ਸੀਗੇ, ਕਿਉਂਕਿ ਜਦੋਂ ਦੋ ਨਾਲੋਂ ਵੀ ਤਿੰਨ ਸੀ। ਇਜ਼ਰਾਈਲ ਦੀਆਂ ਆਪਣੀ ਪ੍ਰੋਬਲਮ ਸੀ, ਇਜ਼ਰਾਈਲ ਜਿਹੜੇ ਆਪਣੀਆਂ ਫਿਰ ਉਹ ਥੋਪ ਦਿੰਦਾ ਸੀ, ਅਮਰੀਕਾ ਤੋਂ ਕੋਈ ਹੋਰ ਸੰਦੇਸ਼ ਆਉਂਦਾ ਸੀ, ਇਜ਼ਰਾਈਲ ਕੋਈ ਹੋਰ ਕਾਰਵਾਈ ਕਰ ਦਿੰਦਾ ਸੀ। ਸੋ ਇਹ ਬਹੁਤ ਵੱਡੀਆਂ ਮੁਸ਼ਕਲਾਂ ਵਿੱਚੋਂ ਜਿਹੜੀ ਹੈਗੀ ਆ ਇੱਥੇ ਤੱਕ ਲੈ ਕੇ ਆਇਆ। ਜਿਨ੍ਹਾਂ ਨੇ ਕੰਮ ਕਰਿਆ ਬਹੁਤ, ਆਪਾਂ ਕਹਿ ਸਕਦੇ ਆ ਵੀ ਸੀਰੀਅਸ ਜਿਹੜੇ ਡਿਪਲੋਮੈਟ ਆ, ਖਾਸ ਕਰਕੇ ਕਤਰ ਦੇ ਔਰ ਜਾਰਡਨ ਦੇ ਜਿਹੜੇ ਹੈਗੇ, ਉਹਨਾਂ ਨੇ ਬੜਾ ਸੀਰੀਅਸਲੀ ਕੰਮ ਕਰਿਆ ਹੈਗਾ। ਸੋ ਜਿਹਦੇ ਕਰਕੇ ਸਾਰੇ ਅੜਿੱਕੇ ਪਾਰ ਹੋਏ ਆ ਤੇ ਹੁਣ ਸਮਝੌਤਾ ਲਗਭਗ ਤੈਅ ਹੀ ਹੈਗਾ। ਜੀ ਨਹੀਂ ਬਿਲਕੁਲ। ਸੋ ਸਮਝੌਤਾ ਹੋਊਗਾ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਫਰਕ ਜਿਹੜਾ ਉਹ ਹੈਗਾ। ਓਬਵੀਅਸਲੀ ਮੈਨੂੰ ਲੱਗਦਾ ਵੀ ਦੋਨਾਂ ਮੁਲਕਾਂ ਦੇ ਜਿਹੜੇ ਲੀਡਰ ਆ, ਚਾਹੇ ਟਰੰਪ ਆ ਤੇ ਚਾਹੇ ਇਰਾਨੀ ਲੀਡਰਸ਼ਿਪ ਆ, ਇਹਨਾਂ ਦੇ ਨਿਸ਼ਾਨਿਆਂ ਦੇ ਵਿੱਚ ਫਰਕ ਹੋਊਗਾ। ਜੇ ਫਰਕ ਹੈਗਾ ਤਾਂ ਕੀ ਫਰਕ ਸੀਗੇ? ਹਾਂਜੀ, ਨਿਸ਼ਾਨੇ ਤਾਂ ਜਿੱਦਾਂ ਫਰਕ ਹੈਗਾ, ਹਰੇਕ ਮੁਲਕ ਲਈ ਆਪਣੇ ਹਿੱਤ ਹੁੰਦੇ ਆ। ਸੋ ਡੋਨਲਡ ਟਰੰਪ ਦੇ ਆਪਣੇ ਹਿੱਤ ਹੈਗੇ ਆ। ਹੁਣ ਡੋਨਲਡ ਟਰੰਪ ਦੇ ਸਾਰੇ ਹਿੱਤ ਆ ਜਿਹੜੇ ਉਹ ਈਰਾਨ ਤੇ ਨਹੀਂ ਥੋਪੇ ਜਾ ਸਕਦੇ। ਈਰਾਨ ਦੇ ਜਿਹੜੀ ਲੀਡਰਸ਼ਿਪ ਸੀ ਉਹ ਕਹਿੰਦੇ ਵੀ ਸਾਨੂੰ ਵੀ ਮੂੰਹ ਦਿਖਾਉਣ ਜੋਗਾ ਪਿੱਛੇ ਤਾਂ ਕੁਝ ਦੱਸਣਾ ਪੈਣਾ ਆਪਣੇ ਲੋਕਾਂ ਨੂੰ, ਹਨਾ, ਵੀ ਸਾਡੀ ਜਿਹੜੀ ਫੇਸ ਸੇਵਿੰਗ ਆ ਉਹਦੇ ਲਈ ਤੁਹਾਨੂੰ ਕੁਝ ਗੱਲਾਂ ਨੇ ਜਿਹੜੀਆਂ ਮੰਨਣੀਆਂ ਪੈਣੀਆਂ, ਵੀ ਕੁਛ ਨਾ ਕੁਛ ਇੱਕ ਤਾਂ ਜਿਹੜੀਆਂ ਆਰਥਿਕ ਪਾਬੰਦੀਆਂ ਹਟਾਉਣੀਆਂ ਪੈਣੀਆਂ, ਜਾਂ ਕੁਝ ਹੱਦ ਤੱਕ ਸਾਨੂੰ ਮਿਜ਼ਾਈਲਾਂ ਜਿਹੜੀਆਂ ਰੱਖਣ ਦੀ ਇਜਾਜ਼ਤ ਦੇਣੀ ਪੈਣੀ ਹੈ ਤਾਂ ਕਿ ਅਸੀਂ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ ਕੁਝ ਕਰ ਸਕੀਏ। ਸੋ G7 ਦੀ ਜਿਹੜੀ ਕੈਨੇਡਾ ਵਿੱਚ ਹੋਈ ਆ, ਉਹਦੇ ਵਿੱਚ ਹੀ ਡੋਨਲਡ ਟਰੰਪ ਨੇ ਸੰਕੇਤ ਦੇ ਦਿੱਤਾ ਸੀਗਾ ਵੀ ਉਹ ਮਿਜ਼ਾਈਲਾਂ ਰੱਖ ਸਕਦੇ ਆ, ਪਰ ਨਿਊਕਲੀਅਰ ਮਿਜ਼ਾਈਲਾਂ ਨਹੀਂ, ਹਨ। ਸੋ ਦੂਸਰੀਆਂ ਜਿਹੜੀਆਂ ਨਾਨ ਨਿਊਕਲੀਅਰ ਹੈਗੀਆਂ, ਕਨਵੈਨਸ਼ਨਲ ਆ, ਉਹ ਰੱਖਣ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਹੈਗੀ ਆ। ਸੋ ਦੋਹਾਂ ਦੇ ਨਿਸ਼ਾਨਿਆਂ ਵਿੱਚ ਇਹ ਫਰਕ ਸੀਗਾ ਵੀ ਅਮਰੀਕਾ ਇਹ ਚਾਹੁੰਦਾ ਸੀਗਾ ਵੀ ਇਜ਼ਰਾਈਲ ਦੀ ਲਈ ਜਿਹੜੀ ਥ੍ਰੈਟ ਹੈਗੀ ਆ ਉਹ ਸਾਰੀ ਖਤਮ ਹੋਵੇ, ਜਾਂ ਖਾਸ ਕਰਕੇ ਜਿਹੜੀਆਂ ਮਿਡਲ ਈਸਟ ਕੰਟਰੀਆਂ, ਅਮਰੀਕਾ ਦੀ ਜਿਹੜੀ ਵੱਡੀ ਜਿਹੜੀ ਮੰਗ ਸੀ, ਜਾਂ ਜਿਹੜਾ ਉਹਨਾਂ ਦਾ ਵੱਡਾ ਕੰਸਰਨ ਸੀਗਾ ਵੀ ਸਾਊਦੀ ਅਰੇਬੀਆ, ਕਤਰ, UAE ਜਾਂ ਹੋਰ ਜਿੰਨੀਆਂ ਵੀ ਕੰਟਰੀਜ਼ ਤੇ ਉਹਨੇ ਮਸਕਟ ਵਗੈਰਾ ਤਾਂ ਉਹਦੇ ਤੇ ਕੁਵੈਤ ਤੇ ਜਿਹੜੇ ਹਮਲੇ ਕਰਿਆ ਵੀ ਉਹ ਰੋਕੇ ਜਾਣ। ਪਰ ਈਰਾਨ ਉੱਥੇ ਫਸਿਆ ਹੋਇਆ ਸੀਗਾ ਵੀ ਜੇ ਤੁਸੀਂ ਸਾਡੇ ਤੇ ਹਮਲੇ ਕਰਦੇ ਰਹਿੰਦੇ ਹੋ, ਤੁਸੀਂ ਸਾਨੂੰ ਰੋਕਣ ਲਈ ਕਹਿੰਦੇ ਹੋ, ਵੀ ਜਾਂ ਤਾਂ ਵਾਈਸ ਵਰਸਾ ਕਰੋ ਵੀ ਤੁਸੀਂ ਸਾਡੇ ਤੇ ਹਮਲੇ ਰੋਕੋ। ਅਮਰੀਕਾ ਮੰਨ ਜਾਂਦਾ ਸੀਗਾ ਹਮਲੇ ਰੋਕਣ ਲਈ, ਪਰ ਇਜ਼ਰਾਈਲ ਆ ਜਿਹੜਾ ਆਪਣੇ ਤੌਰ ਤੇ 5-4 ਮਿਜ਼ਾਈਲਾਂ ਛੱਡ ਕੇ ਜਿਹੜਾ ਹੈਗਾ ਉਹ ਤਾਰ-ਪੀਡੋ ਕਰ ਲੈਂਦਾ ਸੀ, ਜਿੱਦਾਂ ਹੁਣ ਵੀ ਲੈਬਨਾਨ ਦੇ ਵਿੱਚ ਕਰ ਰਹੇ ਹੈਗੇ। ਹਾਂਜੀ ਹਾਂ, ਉਹ ਤਾਰ-ਪੀਡੋ ਕਰ ਰਿਹਾ ਸਾਰੇ ਸਮਝੌਤਿਆਂ ਨੂੰ, ਉਹਦੇ ਆਪਣੇ ਹਿੱਤ ਨੇ ਜਿਹੜੇ ਉਹਦੇ ਚੋਂ ਕਰ ਰਿਹਾ। ਸੋ ਇਜ਼ਰਾਈਲ ਆ ਜਿਹੜਾ ਉਹਦੇ ਤੇ ਤਾਂ ਹੀ JD ਵੈਂਸ ਨੇ ਜਿਹੜਾ ਇਹ ਤਿੱਖਾ ਸਟੈਂਡ ਲਿਆ ਹੈਗਾ ਵੀ ਅਸੀਂ ਜਿੰਨਾ ਅੱਗੇ ਵੱਧਦੇ ਹਾਂ ਇਹ ਸਾਰੇ ਨੂੰ ਤਾਰ-ਪੀਡੋ ਕਰ ਦਿੰਦਾ ਹੈਗਾ। ਉਹ ਬੜੀ ਤਿੱਖੀ ਝੜਪ ਵਰਗੀ ਜਿਹੜਾ ਬਿਆਨ ਆ ਉਹ JD ਵੈਂਸ ਦਾ ਆਇਆ ਹੈਗਾ। ਨਿਸ਼ਾਨਿਆਂ ਵਿੱਚ ਫਰਕ ਸੀ, ਅਮਰੀਕਾ ਦੇ ਆਪਣੇ ਹਿੱਤ ਸੀ, ਈਰਾਨ ਦੇ ਆਪਣੇ ਹਿੱਤ ਸੀ। ਉਹਨਾਂ ਹਿੱਤਾਂ ਦਾ ਟਕਰਾਅ ਜਿਹੜਾ ਉਹ ਹੌਲੀ ਗੱਲਬਾਤ ਰਾਹੀਂ ਅੱਗੇ ਆਇਆ ਤਾਂ ਜਾ ਕੇ ਸਮਝੌਤਾ ਸਿਰੇ ਚੜਿਆ। ਜੀ ਸੋ ਜਿਹੜੇ ਵਿਦਵਾਨ ਆਖ ਰਹੇ ਆ ਸਮਝੌਤੇ ਦੇ ਵਿੱਚ ਈਰਾਨ ਦੀ ਸਥਿਤੀ ਮਜ਼ਬੂਤ ਹੋਈ ਆ, ਤੁਸੀਂ ਆਲਰੇਡੀ ਮੈਨੂੰ ਪਤਾ ਇਹਦੇ ਬਾਰੇ ਥੋੜੀ ਗੱਲ ਕਰ ਚੁੱਕੇ ਆ, ਕੀ ਇਹ ਗੱਲ ਵਾਕਈ ਸੱਚ ਹੈਗੀ ਆ? ਜੇ ਇਸ ਦੇ ਵਿੱਚ ਹੋਰ ਤੁਸੀਂ ਵਿਸਥਾਰ 'ਚ ਜਾਣੋ। ਦੇਖੋ, ਈਰਾਨ ਦੀ ਸਥਿਤੀ ਆਪਾਂ ਕਹਿੰਦੇ ਵੀ ਜੇ ਆਪਾਂ ਸਿਵਲਾਈਜ਼ਡ ਸੋਸਾਇਟੀ ਵਿੱਚ ਰਹਿੰਦੇ ਆ ਤਾਂ ਹਰੇਕ ਮੁਲਕ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਹੱਕ ਮਿਲਣਾ ਚਾਹੀਦਾ। ਸੋ ਸਾਰਿਆਂ ਲਈ ਜਿਹੜਾ ਪਲੇਇੰਗ ਫੀਲਡ ਆ ਉਹ ਬਰਾਬਰ ਚਾਹੀਦਾ। ਹਾਂ, ਈਰਾਨ ਆ ਇੱਕ ਥ੍ਰੈਟ ਨਾ ਰਹੇ, ਈਰਾਨ ਇਜ਼ਰਾਈਲ ਲਈ ਵੀ ਤੇ ਮਿਡਲ ਈਸਟ ਲਈ ਵੀ ਇਸ ਤਰ੍ਹਾਂ ਥ੍ਰੈਟ ਨਾ ਰਹੇ ਵੀ ਉਹ ਇੱਕ ਰੋਗ ਸਟੇਟ ਵਾਂਗ ਵਰਤੇ। ਆਪਣਾ ਜਿਹੜਾ ਹੈਗਾ ਕੰਸਰਨ, ਅਮਰੀਕਾ ਦਾ ਵੀ ਕੰਸਰਨ ਆ ਜਿਹੜਾ ਇਹੀ ਹੈਗਾ ਵੀ ਉਹਨੂੰ ਜਿਹੜਾ ਹੈਗਾ ਖੁੱਲ੍ਹ ਖੇਡਣ ਦਾ, ਵਪਾਰ ਕਰਨ ਦਾ ਜਾਂ ਹੋਰ ਸਾਰੀਆਂ ਕਾਰਵਾਈਆਂ ਕਰਨ ਦਾ ਜਿਹੜਾ ਪੂਰੀ ਖੁੱਲ੍ਹ ਹਾਸਲ ਹੈਗੀ ਆ, ਪਰ ਉਹ ਇੱਕ ਰੋਗ ਸਟੇਟ ਦੇ, ਇੱਕ ਮਿਲੀਟੈਂਟ ਸਟੇਟ ਦੇ ਤੌਰ ਤੇ ਨਾ ਚੱਲੇ, ਇੱਕ ਟੈਰਰਿਸਟ ਸਟੇਟ ਦੇ ਤੌਰ ਤੇ ਨਾ ਚੱਲੇ, ਇੱਕ ਸਿਵਲਾਈਜ਼ਡ ਜਿਹੜੀ ਹੈਗੀ ਆ ਸਟੇਟ ਦੇ ਤੌਰ ਤੇ ਚੱਲੇ। ਉਹ ਜਿਹੜੀਆਂ ਇਲੈਕਸ਼ਨਾਂ ਵਗੈਰਾ ਉੱਥੇ ਕੰਡਕਟ ਕਰਾਵੇ, ਜਿਹੜੇ ਹੈਗੇ ਡਿਪਲੋਮੈਟਿਕਲੀ ਵਧੀਆ ਇੱਕ ਗਵਰਨਮੈਂਟ ਲੈ ਕੇ ਆਵੇ, ਐਜੂਕੇਸ਼ਨ ਦਾ ਸਿਸਟਮ ਸੁਧਾਰੇ, ਆਪਣੇ ਲੋਕਾਂ ਲਈ ਜੌਬ ਅਪਰਚੁਨਿਟੀਜ਼ ਲੈ ਕੇ ਆਵੇ। ਪਰ ਜਿਹੜਾ ਹੈਗਾ ਵੀ ਜਿਸ ਕਿਸਮ ਦੇ ਕਲੋਜ਼ਡ ਜਿਹੜੇ ਰਿੰਗ ਵਿੱਚੋਂ ਫਸ ਗਿਆ ਹੋਇਆ, ਇੱਕ ਕਲੋਜ਼ਡ ਸਰਕਲ ਵਿੱਚੋਂ ਫਸ ਗਿਆ ਹੋਇਆ, ਉਹਦੇ ਚੋਂ ਬਾਹਰ ਨਿਕਲਣ ਲਈ ਉਹਨੂੰ ਆਪ ਵੀ ਜਿਹੜਾ ਹੈਗਾ ਉਹ ਤਰੱਦਦ ਕਰਨਾ ਪਵੇਗਾ ਵੀ ਉਹਨੇ
ਸਿਰਫ ਆਪਣੇ ਯੂਰੇਨੀਅਮ ਨੂੰ ਅਨਰਿਚ ਕਰਨ ਦੀ ਉਹ ਆਪਣੀ ਫੋਰਨ ਪਾਲਿਸੀ ਰੱਖਣੀ ਆ, ਜਾਂ ਵੈਸਟਰਨ ਵਰਲਡ ਨਾਲ ਜਾਂ ਬਾਕੀ ਕੰਟਰੀਜ਼ ਨਾਲ ਇੱਕ ਚੰਗੇ ਰਿਲੇਸ਼ਨ ਬਣਾ ਕੇ ਇੱਕ ਗੁੱਡ ਮੈਨ ਦੇ ਤੌਰ ਤੇ ਜਿਹੜਾ ਹੈਗਾ ਚੰਗਾ ਵਪਾਰ ਕਰਨਾ, ਆਪਣੀ ਸੁਸਾਇਟੀ ਲਈ ਚੰਗੀਆਂ ਜੌਬ ਓਪਰਚੁਨਿਟੀਜ਼ ਤੇ ਇਕਨੋਮਿਕ ਓਪਰਚੁਨਿਟੀਜ਼ ਲੈ ਕੇ ਆਉਣੀਆਂ। ਸੋ ਇਸ ਕਿਸਮ ਦਾ ਜਿਹੜਾ ਹੈਗਾ ਮੇਰਾ ਖਿਆਲ ਕੋਈ ਵੀ ਸੁਸਾਇਟੀ, ਸਿਵਲਾਈਜ਼ਡ ਸੁਸਾਇਟੀ ਆ, ਇਸ ਕਿਸਮ ਦੇ ਤਕੜੇ ਹੋਣ ਨੂੰ ਕੋਈ ਵੀ ਨਹੀਂ ਰੋਕਦੀ। ਹਰ ਕਿਸੇ ਨੂੰ ਹੱਕ ਹੈਗਾ ਵੀ ਉਹ ਆਪਣੀ ਇੱਕ ਜਿਹੜੀ ਡਿਸਿਪਲਿਨ ਹੈਗਾ, ਜਿਹੜਾ ਸਿਵਲਾਈਜ਼ਡ ਇੰਟਰਨੈਸ਼ਨਲ ਡਿਪਲੋਮੇਸੀ ਨੇ ਡਿਸਿਪਲਿਨ ਕ੍ਰੀਏਟ ਕੀਤਾ ਜਿਹੜਾ ਸਾਰਿਆਂ ਲਈ ਹੈ, ਉਸ ਡਿਸਿਪਲਿਨ ਵਿੱਚ ਰਹਿੰਦੇ ਆ ਉਹ ਤਾਕਤਵਰ ਆ ਜਿਹੜਾ ਹੋ ਸਕਦਾ ਹੈ। ਸੋ ਉਹਦੇ ਤੇ ਕੋਈ ਵੀ ਰੋਕ ਨਹੀਂ ਹੋਣੀ ਚਾਹੀਦੀ। ਜੀ ਜੀ ਬਿਲਕੁਲ। ਕੀ ਭਵਿੱਖ ਜਿਹੜਾ ਉਹ ਇਸ ਚੀਜ਼ ਦੇ ਵਿੱਚ ਤੁਸੀਂ ਅਵਤਾਰ ਸਿੰਘ ਜੀ ਦੇਖਦੇ ਆ, ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਇੱਕ ਜਿਹੜੀ ਮੀਟਿੰਗ ਸਵਿਟਜ਼ਰਲੈਂਡ ਦੇ ਵਿੱਚ ਹੋਈ ਆ, ਹੁਣ ਸੁਣਨ ਦੇ ਵਿੱਚ ਆਇਆ 30 ਤਰੀਕ ਨੂੰ ਅਗਲੀ ਜਿਹੜੀ ਮੀਟਿੰਗ ਆ ਉਹ ਇਹਨਾਂ ਦੀ ਆਪਸ ਦੇ ਵਿੱਚ ਰੱਖੀ ਗਈ ਆ। 60 ਦਿਨ ਦੀ ਜਿਹੜੀ MOU ਦੇ ਵਿੱਚ ਸਮਝੌਤੇ ਦੇ ਵਿੱਚ ਆ ਵੀ ਆਪਾਂ 60 ਦਿਨਾਂ ਦੇ ਵਿੱਚ ਸਾਰੀ ਗੱਲ ਨੂੰ ਜਿਹੜਾ ਉਹ ਨਿਬੇੜਨਾ ਹੈ। ਕੀ ਲੱਗਦਾ ਵੀ 60 ਦਿਨਾਂ ਦੇ ਵਿੱਚ ਇਹ ਗੱਲ ਨਿੱਠ ਕੇ ਸਾਹਮਣੇ ਆ ਜਾਊਗੀ ਤੇ ਸਮਝੌਤਾ ਅਸਲ ਲਾਸਟਿੰਗ ਪੀਸ ਵਾਲਾ ਜਿਹੜਾ ਉਹ ਹੋ ਜਾਊਗਾ? ਦੇਖੋ ਜੀ, ਉਮੀਦ ਕਰਨੀ ਚਾਹੀਦੀ ਆ ਜਿਹੜੇ ਦੁਨੀਆ ਦੇ ਕਿਸੇ ਵੀ ਸਿਟੀਜ਼ਨ ਦੀ ਜਿਹੜੀ ਹੈਗੀ ਆ ਬੰਬਾਰਡਮੈਂਟ ਵਿੱਚ ਮੌਤ ਨਹੀਂ ਹੋਣੀ ਚਾਹੀਦੀ। ਸੋ ਇਸ ਤਰ੍ਹਾਂ ਦੀਆਂ ਜੰਗਾਂ ਨੇ ਜਿਹੜੀਆਂ ਜੰਗਾਂ ਤਬਾਹੀ ਦਾ ਹੀ ਕਾਰਨ ਨੇ, ਚਾਹੇ ਉਹ ਕਿਸੇ ਪਿੰਡ ਲਈ ਹੋਵੇ, ਕਿਸੇ ਸ਼ਹਿਰ ਲਈ ਹੋਵੇ, ਕਿਸੇ ਮੁਲਕ ਲਈ ਹੋਵੇ ਜਾਂ ਬਹੁਤ ਸਾਰੇ ਮੁਲਕਾਂ ਲਈ ਹੋਵੇ। ਸੋ ਜੰਗਬਾਜ਼ੀ ਤੋਂ ਜਿਹੜਾ ਹੈਗਾ ਬਚਣਾ ਚਾਹੀਦਾ ਹੈਗਾ, ਜਿਹੜੀ ਨਿਰਦੋਸ਼ਾਂ ਦਾ ਲਹੂ ਆ ਜਿਹੜੀ ਵਹਾਉਂਦੀ ਹੈ ਕਿ ਸੋ ਅਕਸਰ ਨੂੰ ਜੰਗ ਥੋੜੇ ਦਿਨਾਂ ਦੀ ਹੁੰਦੀ ਹੈ, ਅਕਸਰ ਨੂੰ ਟੇਬਲ ਟਾਕ ਤੇ ਆ ਕੇ ਜਿਹੜੀ ਹੈ ਗੱਲ ਕਰਨੀ ਹੁੰਦੀ ਹੈ। ਸੋ ਡਿਪਲੋਮੇਸੀ ਹੈ ਜਿਹੜੀ ਪ੍ਰਵੇਲ ਕਰਦੀ ਹੈ। ਅਸੀਂ ਉਮੀਦ ਕਰਦੇ ਹਾਂ ਵੀ ਹੁਣ 3-4 ਮਹੀਨਿਆਂ ਦੀ ਇਸ ਜਿਹੜੇ ਹੈਗੇ ਖੜਕੇ ਦੜਕੇ ਤੋਂ ਬਾਅਦ ਆ ਜਿਹੜੀ ਡਿਪਲੋਮੇਸੀ ਤੇ ਜਿਹੜੀ ਹੈਗੀ ਆ ਜੰਗਬੰਦੀ ਆ ਉਹ ਪ੍ਰਵੇਲ ਕਰੇਗੀ, ਔਰ ਦੋਹੇ ਧਿਰਾਂ ਨੇ ਜਿਹੜੀਆਂ ਹੁਣ ਸਵਿਟਜ਼ਰਲੈਂਡ ਵਿੱਚ ਹੋਈ ਹੈ, ਹੁਣ ਅਗਲੇ ਦਿਨਾਂ ਦੌਰਾਨ ਦੋਵੇਂ ਮੁਲਕ ਆਪਸ 'ਚ ਬੈਠਣਗੇ ਤੇ ਫਿਰ ਜਿਹੜਾ ਹੈਗਾ ਜਿਹੜਾ ਇਹ 60 ਦਿਨਾਂ ਦੇ ਦੌਰਾਨ ਅਸੀਂ ਉਮੀਦ ਕਰਦੇ ਹਾਂ ਵੀ ਜਿਹੜਾ ਹੈਗਾ ਇਕੋਨਮੀ ਅਫੈਕਟ ਹੋ ਰਹੀ ਹੈਗੀ ਆ, ਜਿਹੜਾ 에ਅਰ ਟਰੈਵਲ ਆ ਉਹ ਅਫੈਕਟ ਹੋ ਰਿਹਾ ਹੈਗਾ, ਜਿਹੜਾ ਟੂਰਿਜ਼ਮ ਆ ਉਹ ਅਫੈਕਟ ਹੋ ਰਿਹਾ ਹੈਗਾ। ਸੋ ਜਿਹੜੀ ਆਮ ਮਨੁੱਖਤਾ ਦੀਆਂ ਲੋੜਾਂ ਔਰ ਜਿਹੜੀਆਂ ਉਹਨਾਂ ਦੀਆਂ ਪ੍ਰੈਫਰੈਂਸਿਸ ਆ, ਜਦੋਂ ਉਹ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਤੇ ਵੱਡਾ ਫਰਕ ਪੈ ਰਿਹਾ ਹੈਗਾ, ਉਹ ਅਫੈਕਟ ਹੋ ਰਿਹਾ ਹੈਗਾ। ਸੋ ਸਾਰਿਆਂ ਨੂੰ ਹੀ ਜਿਹੜਾ ਹੈਗਾ ਗਲੋਬਲ ਸਿਵਲਾਈਜੇਸ਼ਨ ਦੀ ਚੜ੍ਹਦੀ ਕਲਾ ਲਈ ਅਸੀਂ ਉਮੀਦ ਕਰਦੇ ਹਾਂ ਵੀ ਇਹ ਅਫੈਕਟਿਵ ਹੋਏਗਾ ਔਰ ਜਿਹੜੀ ਹੈਗੀ ਆ ਜੰਗਬੰਦੀ ਲੌਂਗ ਲਾਸਟਿੰਗ ਹੋਵੇਗੀ। ਜੀ ਅੱਛਾ ਅਵਤਾਰ ਸਿੰਘ ਜੀ, ਇੱਥੇ ਆਪਾਂ ਇੱਕ ਅਗਲੀ ਗੱਲ ਵੱਲ ਨੂੰ ਜਿਹੜਾ ਵੱਧਦੇ ਹਾਂ, ਇਜ਼ਰਾਈਲ ਤੇ ਭਾਰਤ ਦੇ ਜਿਹੜੇ ਉਸਰ ਰਿਹਾ ਜਿਹੜਾ ਗੱਠਜੋੜ ਆ ਉਸ ਨੂੰ ਲੈ ਕੇ ਵੀ ਮੀਡੀਆ ਵਿੱਚ ਕਈ ਤਰੀਕੇ ਦੀਆਂ ਖਬਰਾਂ ਜਿਹੜੀ ਇਸ ਬਾਬਤ ਛਪ ਰਹੀਆਂ ਆ। ਕੀ ਗੱਲਾਂ ਚੱਲ ਰਹੀਆਂ ਇਹਨਾਂ ਖਬਰਾਂ ਦੇ ਵਿੱਚ? ਹਾਂਜੀ, ਸੋ ਆਪਾਂ ਦੇਖਿਆ ਵੀ ਲਗਾਤਾਰ ਇਜ਼ਰਾਈਲ ਦਾ ਔਰ ਭਾਰਤ ਦੇ ਜਿਹੜੇ ਰਿਲੇਸ਼ਨ ਆ ਕਾਫੀ ਅੱਗੇ ਵਧ ਰਹੇ ਹੈਗੇ ਆ। ਸੋ ਇੱਕ ਮੇਰੇ ਖਿਆਲ ਫਾਈਨੈਂਸ਼ੀਅਲ ਟਾਈਮਜ਼ ਨਹੀਂ ਲਾਈ ਹੈਗੀ ਆ ਵੀ ਭਾਰਤ ਤੇ ਇਜ਼ਰਾਈਲ ਦਾ ਇੱਕ ਵੱਖਰੀ ਕਿਸਮ ਦਾ ਜਿਹੜਾ ਰਿਲੇਸ਼ਨ ਆ ਉਹ ਵਧ ਰਿਹਾ। ਜਦੋਂ ਇਜ਼ਰਾਈਲ ਦੇ ਖਿਲਾਫ ਪੂਰੀ ਦੁਨੀਆ ਵਿੱਚ ਆਵਾਜ਼ ਉੱਠ ਰਹੀ ਹੈਗੀ, ਉਦੋਂ ਭਾਰਤ ਆ ਜਿਹੜਾ ਉਹਦੇ ਨੇੜੇ ਆ ਉਹ ਆ ਰਿਹਾ ਹੈਗਾ। ਉਹ ਡਿਪਲੋਮੇਸੀ ਨਾਲੋਂ ਜਿਹੜੀ ਟੈਕਨੋਲੋਜੀਕਲ ਨੋ ਹਾਊ ਆ, ਸੇਫਟੀ ਐਂਡ ਸਿਕਿਉਰਿਟੀ ਦੇ ਕੰਸਰਨ ਹੈਗੇ ਆ ਉਹ। ਤੇ ਦੂਸਰਾ ਜਿਹੜਾ ਜ਼ਾਇਨਿਜ਼ਮ ਦਾ ਜਿਹੜੀ ਜ਼ਾਇਨਿਜ਼ਮ ਦੀ ਸਟੱਡੀ ਲਈ ਦੱਸਿਆ ਜਾਂਦਾ ਵੀ BJP ਦੇ ਨਾਲ ਸੰਬੰਧਿਤ ਜਾਂ RSS ਨਾਲ ਸੰਬੰਧਿਤ ਬਹੁਤ ਸਾਰੇ ਵਿਦਵਾਨ ਆ, ਉਹ ਅਗਲੇ ਦਿਨਾਂ ਦੌਰਾਨ ਇਜ਼ਰਾਈਲ ਦਾ ਗੇੜਾ ਮਾਰ ਰਹੇ ਆ ਤਾਂ ਕਿ ਉਹ ਜ਼ਾਇਨਿਜ਼ਮ ਦੀ ਜਿਹੜੀ ਹੈਗੀ ਆ ਸਿਚੁਏਸ਼ਨ ਨੂੰ ਸਮਝ ਸਕਣ। ਸੋ ਜਿਹੜਾ ਜ਼ਾਇਨਿਜ਼ਮ ਆ ਜੰਗ ਭੜਕਾ ਕੇ ਰੱਖਣ ਜਾਂ ਗਰੀਬ ਲੋਕਾਂ ਦੇ ਕਤਲੇਆਮ ਦੀ ਇੱਕ ਜਿਹੜੀ ਹੈਗੀ ਫਿਲਾਸਫੀ ਹੈਗੀ ਆ। ਸੋ ਇਟ ਮੀਨਸ ਭਾਰਤ ਸਰਕਾਰ ਵੀ ਘੱਟ ਗਿਣਤੀਆਂ ਗਰੀਬ ਲੋਕਾਂ, ਦਲਿਤਾਂ, ਪਛੜਿਆਂ ਅਤੇ ਜਿਹੜੇ ਮਜ਼ਦੂਰ ਕਲਾਸ ਹੈਗੇ ਉਹਦੇ ਕਤਲੇਆਮ ਲਈ ਜਿਹੜੀ ਹੈਗੀ ਆ ਟੈਕਨੋਲੋਜੀ ਤੇ ਜਿਹੜੀ ਉਹਦਾ ਸਿਧਾਂਤਕਾਰੀ ਆ ਉਹਦੀ ਜਾਣਕਾਰੀ ਲੈਣਾ ਚਾਹੁੰਦੀ ਹੈ। ਸੋ ਭਵਿੱਖ ਵਿੱਚ ਉਹ ਘੱਟ ਗਿਣਤੀਆਂ ਤੇ ਇੰਦਰਾ ਗਾਂਧੀ ਦੀ ਤਰਜ਼ ਤੇ ਹੋਰ ਜਿਹੜਾ ਕਤਲੇਆਮ ਆ ਉਹ ਹੋ ਸਕਦਾ ਹੈਗਾ। ਸੋ ਇਹ ਰਿਲੇਸ਼ਨ ਆ ਜਿਹੜੇ ਕੋਈ ਆਪਾਂ ਉਹ ਇਹ ਵਿਦਵਾਨ ਵੀ ਕਹਿ ਰਹੇ ਵੀ ਕੋਈ ਪਰਫੈਕਟ ਰਿਲੇਸ਼ਨ ਨਹੀਂ ਹੈਗੇ, ਇਹ ਬੜਾ ਅਨਹੋਲੀ ਜਿਹਾ ਜਿਹੜਾ ਅਲਾਇੰਸ ਆ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ। ਸੋ ਭਾਰਤ ਦੀਆਂ ਜਿਹੜੀਆਂ ਨੀਤੀਆਂ ਨੇ ਪਿਛਲੇ 10-12 ਸਾਲਾਂ ਤੋਂ ਸੋ ਨਜ਼ਰ ਆ ਰਿਹਾ ਹੈਗਾ ਵੀ ਜਿਸ ਕਿਸਮ ਦੀ ਕਲੋਜ਼ਡ ਸੁਸਾਇਟੀ ਨੂੰ ਉਸਾਰਨ ਵੱਲ ਵੱਧ ਰਹੇ ਆ, ਉਹਦੇ ਵਿੱਚ ਇਜ਼ਰਾਈਲ ਦਾ ਜਿਹੜਾ ਮਾਡਲ ਆ ਉਹਨਾਂ ਲਈ ਸਭ ਤੋਂ ਉਹ ਜਿਹੜਾ ਹੈਗਾ ਵਧੀਆ। ਸੋ ਭਾਰਤੀ ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦੀ ਪਾਰਲੀਮੈਂਟ ਵਿੱਚ ਆ ਕੇ ਬੋਲਣਾ ਵੀ ਇਜ਼ਰਾਈਲ ਫਾਦਰਲੈਂਡ ਆ, ਭਾਰਤ ਮਦਰਲੈਂਡ ਹੈਗੇ ਆ। ਸੋ ਇੱਕ ਮੀਆਂ ਬੀਬੀ ਵਾਲਾ ਰਿਸ਼ਤਾ ਵੀ ਜਿਹੜਾ ਆ ਗਿਆ ਉਹਨਾਂ ਨੇ ਦੱਸਿਆ ਹੈਗਾ। ਸੋ ਇਸ ਕਿਸਮ ਦੀਆਂ ਜਿਹੜੀਆਂ ਕਾਨਫਲਿਕਟਸ ਨੇ, ਦੂਸਰੇ ਪਾਸੇ ਜਿਹੜਾ ਹੈਗਾ ਉਹ ਫਲਸਤੀਨ ਲਈ ਵੀ ਮਾੜਾ ਮੋਟਾ ਹੁੰਗਾਰਾ ਭਰਦੇ ਹੈਗੇ ਆ। ਸੋ ਇਜ਼ਰਾਈਲ ਔਰ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਉਹ ਇੰਟਰਨੈਸ਼ਨਲ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਆ। ਇਹਦੇ ਚੋਂ ਜਿਹੜੀ ਹੈਗੀ ਆਪਾਂ ਨੂੰ ਜਿਹੜਾ ਇਹ ਲੱਗ ਰਿਹਾ ਹੈਗਾ ਵੀ ਉਹ ਇੱਕ ਖਾਸ ਕਿਸਮ ਦੀ ਜੰਗਬਾਜ਼ ਕਿਸਮ ਦੀ ਜਿਹੜੀ ਹੈਗਾ ਅਲਾਇੰਸ ਸਾਹਮਣੇ ਆ ਰਿਹਾ, ਜਿਹੜਾ ਘੱਟ ਗਿਣਤੀਆਂ ਲਈ ਖਤਰਨਾਕ ਹੋ ਸਕਦਾ।
ਜੀ। ਅਵਤਾਰ ਸਿੰਘ ਜੀ, ਇਹ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਕੀ ਵਾਕਈ ਭਾਰਤ ਇਜ਼ਰਾਈਲ ਵਾਲੇ ਰਾਹ ਦੇ ਉੱਤੇ ਇਹ ਤੁਰ ਸਕਦਾ ਆ। ਇੱਕ ਨਾ ਕੱਲ ਇੱਕ ਬਿਆਨ ਜਿਹੜੇ ਯੂਐਸ ਦੇ ਸਪੈਸ਼ਲ ਇਨਵੋਏ ਆ ਜਾਂ ਐਂਬੈਸਡਰ ਕਹਿ ਲਓ ਇੰਡੀਆ ਨੂੰ, ਜਿਹੜੇ ਸਰਜਈ ਆ, ਉਹਨਾਂ ਨੇ ਜਿਹੜਾ ਉਹ ਹੁਣੇ ਸਾਊਥ ਦੇ ਵਿੱਚ ਇੱਕ ਨਵਾਂ ਜਿਹੜਾ ਐਕਟਰ ਚੀਫ ਮਿਨਿਸਟਰ ਬਣਿਆ ਆ, ਉਹਨੂੰ ਮਿਲਣੀ ਦੇ ਦੌਰਾਨ ਕਿਹਾ ਵੀ ਅਸੀਂ ਇਸ ਕੰਟਰੀ ਦੇ ਨਾਲ, ਉਹ ਇੱਕ ਚੀਫ ਮਿਨਿਸਟਰ ਆ ਇੱਕ ਸੂਬੇ ਦਾ, ਵੀ ਇਸ ਕੰਟਰੀ ਦੇ ਨਾਲ ਅਸੀਂ ਵਪਾਰ ਕਰਾਂਗੇ, ਇਹਨਾਂ ਦੇ ਨਾਲ ਕਈ ਜਿਹੜੇ ਸਮਝੌਤੇ ਹੋਣਗੇ। ਕੀ ਇਹ ਤੁਹਾਨੂੰ ਲੱਗਦਾ ਵੀ ਇੱਦਾਂ ਦੀ ਜਿਹੜਾ ਇਸ਼ਾਰਾ ਹੋ ਗਿਆ ਆ ਅਮਰੀਕਾ ਦੇ ਦੁਆਰਾ ਵੀ ਹਾਂ ਭਾਰਤ ਇਸ ਤਰੀਕੇ ਵੱਲ ਨੂੰ ਜਿਹੜਾ ਉਹ ਖਿੰਡ ਸਕਦਾ? ਹਾਂਜੀ ਹਾਂਜੀ, ਸੋ ਵੱਧਦਾ ਰਿਹਾ ਹੈਗਾ। ਸੋ ਬੜੀ ਕਲੋਜ਼ ਆ ਜਿਹੜੀ ਲਗਾਤਾਰ ਪਿਛਲੇ 12 ਸਾਲਾਂ ਤੋਂ ਪੋਲਿਟਿਕਸ ਹੋ ਰਹੀ ਆ, ਉਹ ਰਸ਼ੀਆ ਬਣਾਉਣ ਵੱਲ ਹੋ ਰਹੀ ਆ। ਵੀ ਜਿੱਦਾਂ ਰਸ਼ੀਆ ਵਿੱਚ ਇੱਕੋ ਹੀ ਬੰਦਾ ਜਿਹੜਾ 25 30 35 ਸਾਲ ਤੋਂ ਜਿਹੜਾ ਚੱਲਿਆ ਆ ਰਿਹਾ ਹੈਗਾ, ਸੋ ਵੀ ਉਸ ਤਰ੍ਹਾਂ ਦਾ ਵੀ ਜਿਹੜਾ ਨਰਿੰਦਰ ਮੋਦੀ ਆ, ਜਦੋਂ ਤੱਕ ਇਹਦੀ ਮੌਤ ਨਹੀਂ ਹੋ ਜਾਂਦੀ, ਕੁਦਰਤੀ ਮੌਤ ਨਹੀਂ ਹੋ ਜਾਂਦੀ, ਵੀ ਉਦੋਂ ਤੱਕ ਇਹੀ ਪ੍ਰਧਾਨ ਮੰਤਰੀ ਰਹੂਗਾ। ਸੋ ਜਿਸ ਤਰ੍ਹਾਂ ਵੋਟਾਂ ਦਾ ਸਿਸਟਮ ਉਹਨਾਂ ਨੇ ਅਗਵਾ ਕਰ ਲਿਆ, ਸਾਰਾ ਰਸ਼ੀਆ ਵਿੱਚ ਵੀ ਆਏ ਹੁੰਦਾ, 99% ਵੋਟਾਂ ਪੈਂਦੀਆਂ ਨੇ, ਸੋ ਸਾਰੀਆਂ ਜਿਹੜੀਆਂ ਵਲਾਦੀਮੀਰ ਪੁਤਿਨ ਨੂੰ ਪੈ ਜਾਂਦੀਆਂ ਨੇ। ਸੋ ਇਸ ਢੰਗ ਦੀ ਜਿਹੜੀ ਰਾਜਨੀਤੀ ਆ ਉਹ ਭਾਰਤ ਵਿੱਚ ਹੋ ਰਹੀ ਹੈ। ਸੋ ਅਮਰੀਕਾ ਉਸ ਗੱਲਾਂ ਨੂੰ ਸਾਰਿਆਂ ਨੂੰ ਸਮਝ ਰਿਹਾ ਹੈ। ਜੇ ਉਹ ਇਸ਼ਾਰੇ ਦੇ ਰਿਹਾ ਹੈ ਕਿਸੇ ਢੰਗ ਨਾਲ, ਤਾਂ ਉਹਨਾਂ ਨੂੰ ਇੰਟਰਨਲ ਪੋਲਿਟਿਕਸ ਦੀ ਸਮਝ ਆ ਗਈ ਹੋਈ ਹੈ। ਸੋ ਤਾਂ ਹੀ ਉਹ ਜਿਹੜੇ ਸਟੇਟ ਚੀਫ ਮਿਨਿਸਟਰਸ ਹੈਗੇ ਆ, ਉਹਨਾਂ ਨੂੰ ਪ੍ਰੈਫਰੈਂਸ ਆ ਜਿਹੜੇ ਨਰਿੰਦਰ ਮੋਦੀ ਨਾਲੋਂ ਵੱਧ ਦੇਣ ਲੱਗੇ ਹੋਏ ਨੇ। ਸੋ ਇਹ ਹੈਗਾ ਵੀ ਭਾਰਤ ਆ ਜਿਹੜਾ ਬੜੇ ਖਤਰਨਾਕ ਰਸਤੇ ਤੇ ਅੱਗੇ ਵਧ ਰਿਹਾ ਹੈਗਾ। ਅਗਲੇ ਸਮੇਂ ਦੌਰਾਨ 10-12 ਸਾਲਾਂ ਦੌਰਾਨ ਘੱਟ ਗਿਣਤੀਆਂ ਦਾ ਘਾਣ ਤਾਂ ਹੋਣਾ ਹੀ ਆ, ਪਰ ਜਿਹੜੇ ਹਿੰਦੂ ਬਹੁ ਗਿਣਤੀ ਤੋਂ ਜਿਹੜੇ ਨਿਰਾਸ਼ ਹੋਏ ਨੌਜਵਾਨਾਂ ਨੇ ਬਗਾਵਤ ਕਰਨੀ ਆ, ਉਹਨਾਂ ਦਾ ਵੀ ਜਿੱਦਾਂ 1999 ਵਿੱਚ ਤਿਆਨਨਮਨ ਸਕੁਏਅਰ ਵਿੱਚ ਚਾਈਨਾ ਨੇ ਆਪਣੇ ਵਿਦਿਆਰਥੀਆਂ ਨੂੰ ਜਿਹੜਾ ਕੁਚਲ ਕੇ ਮਾਰ ਦਿੱਤਾ ਸੀਗਾ ਟੈਂਕਾਂ ਰਾਹੀਂ, ਤੇ ਹੋ ਸਕਦਾ ਵੀ ਭਾਰਤ ਵਿੱਚ ਵੀ ਉਸ ਤਰ੍ਹਾਂ ਦਾ ਇਤਿਹਾਸ ਆ ਦੁਹਰਾਇਆ ਜਾ ਸਕਦਾ। ਜੀ। ਅੱਛਾ, ਸਾਰੇ ਪੂਰੇ ਵਰਤਾਰੇ ਦੇ ਵਿੱਚ ਸਿੱਖਾਂ ਦੇ ਲਈ ਕੀ ਸਿੱਖਣ ਨੂੰ ਆ ਤੇ ਚੁਣੌਤੀਆਂ ਕੀ ਆ? ਹਾਂਜੀ, ਸਿੱਖਾਂ ਲਈ ਤਾਂ ਇਹ ਸਿੱਖਣ ਨੂੰ ਆ ਵੀ ਸਿੱਖਾਂ ਪ੍ਰਤੀ ਅਸਹਿਣਸ਼ੀਲਤਾ ਵੱਧ ਰਹੀ ਆ। ਆਪਾਂ ਦੇਖਿਆ ਵੀ ਹਿਮਾਚਲ ਵਿੱਚ ਉਹ ਵੜ ਨਹੀਂ ਦੇ ਰਹੇ। ਹੁਣ ਰਿਸ਼ੀਕੇਸ਼ ਵਾਲੀ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ, ਵੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਨੂੰ ਵੀ ਜਿਹੜਾ ਹੈਗਾ ਰੋਕਿਆ ਜਾਣ ਲੱਗਿਆ ਹੈਗਾ। ਤੇ ਤੀਸਰਾ ਜਿਹੜਾ ਆਪਾਂ ਦੇਖ ਰਹੇ ਹੈਗੇ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਜਿਹੜਾ ਉਹ ਪ੍ਰਬੰਧਕੀ ਬੋਰਡ ਆ, ਉਹ ਸਾਰਾ ਬਦਲ ਦਿੱਤਾ ਗਿਆ ਹੈਗਾ। ਉਹਦੇ ਤੇ ਜਿਹੜਾ ਹੈਗਾ ਮਹਾਰਾਸ਼ਟਰ ਸਰਕਾਰ ਨੇ ਆਪਣੀਆਂ ਪਾਬੰਦੀਆਂ ਨੇ ਜਿਹੜੀਆਂ ਲਾ ਦਿੱਤੀਆਂ ਨੇ। ਸੋ ਇਹ ਹੈਗਾ ਨਵਾਂ ਕਾਨੂੰਨ ਲੱਗਿਆ ਲਿਆਉਣ, ਕੋਈ 1956 ਵਾਲਾ ਜਿਹੜਾ ਉਹ ਹਟਾਤਾ। ਹਾਂਜੀ ਹਾਂਜੀ, ਉਹ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਕੇ ਸਿੱਖ ਸੰਸਥਾਵਾਂ ਨੂੰ ਸਨਾਤਨੀ ਤੇ ਹਿੰਦੂਵਾਦੀ ਜਿਹੜੀ ਪਰੰਪਰਾ ਹੈਗੀ ਆ ਉਹਦੇ ਰਾਹੀਂ ਡਿਫਾਈਨ ਕਰਨ ਤੇ ਉਹਦੇ, ਕਿਉਂਕਿ ਹੁਣ ਬਹੁਤ ਵੱਡੇ ਰਿਸੋਰਸਿਸ ਆ ਉੱਥੇ, 400-500 ਕਰੋੜ ਦਾ ਸਾਲ ਦੀ ਟਰਨਓਵਰ ਹੈਗੀ ਆ। ਉਹ ਗੁਰੂ ਘਰਾਂ ਵਿੱਚ ਜਿਹੜੀ ਸੰਗਤ ਜਾਂਦੀ ਹੈਗੀ ਆ, ਉਹ ਸਾਰੇ ਤੇ ਅਫਸਰਾਂ ਦੀ ਜਿਹੜੀ ਨਿਗਾਹ ਹੈਗੀ ਆ। ਸੋ ਸਾਰੇ ਕੁਝ ਨੂੰ ਲੁੱਟਣ ਲਈ ਜਿਹੜਾ ਹੈਗਾ, ਉਹ ਸਾਰਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਸੀਗਾ ਉਹਨੂੰ ਖਤਮ ਕਰਕੇ, ਸ਼੍ਰੋਮਣੀ ਕਮੇਟੀ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹਨੂੰ ਖਤਮ ਕਰਕੇ ਸਰਕਾਰ ਆਪਣੇ 12 ਬੰਦੇ ਲਾ ਰਹੀ ਹੈਗੀ ਆ। ਸੋ ਪੰਜਾਬ ਤੋਂ ਬਾਹਰ ਨਿਕਲਣ ਵਾਲੇ ਜਿਹੜੇ ਸੰਗਤੀ ਰੂਪ ਵਿੱਚ ਸਿੱਖ ਜਾਂਦੇ ਆ, ਉਹਦੇ ਤੇ ਪਾਬੰਦੀਆਂ, ਉਹਨਾਂ ਦੇ ਦਸਤਾਰਾਂ ਤੇ, ਉਹਨਾਂ ਦੇ ਨਿਸ਼ਾਨ ਸਾਹਿਬ ਤੇ, ਉਹਨਾਂ ਦੇ ਕੇਸਰੀ ਝੰਡਿਆਂ ਤੇ, ਉਹਨਾਂ ਦੀਆਂ ਸ਼੍ਰੀ ਸਾਹਿਬ ਤੇ ਜਿਹੜੀਆਂ ਪਾਬੰਦੀਆਂ ਨੇ, ਸੋ ਇੱਕ ਸੰਕੇਤ ਆ ਜਿਹੜਾ ਸਿੱਖਾਂ ਨੂੰ ਦੇ ਰਹੇ ਹੈਗੇ। ਸੋ ਸਿੱਖਾਂ ਨੂੰ ਭਵਿੱਖ ਦੇ ਕਿਸੇ ਵੀ ਹਮਲੇ ਲਈ ਜਿਹੜੀ ਹੈਗੀ ਆ ਮਾਨਸਿਕ ਤੌਰ ਤੇ ਤਿਆਰ ਰਹਿ ਕੇ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ ਕੌਮ ਦੇ ਤੌਰ ਤੇ, ਇੱਕ ਕੌਮ ਦੇ ਤੌਰ ਤੇ ਵਿਚਰਨਾ ਪੈਣਾ ਤੇ ਕੌਮ ਦੇ ਤੌਰ ਤੇ ਸੋਚਣਾ ਪੈਣਾ। ਜੀ ਜੀ। ਤੇ ਇਹ ਤਾਂ ਉੱਥੇ ਦੇ ਹਿਸਾਬ ਦੇ ਨਾਲ ਆ, ਜੋ ਜੀਓਪੋਲੀਟਿਕਲੀ ਹੋ ਗਿਆ ਉਹਦੇ ਲਈ ਕੀ ਸਿੱਖਾਂ ਦੇ ਲਈ ਸਬਕ ਨੇ? ਹਾਂ, ਸਿੱਖਾਂ ਨੂੰ ਇਸ ਇੰਟਰਨੈਸ਼ਨਲ ਪੋਲਿਟਿਕਸ ਚੋਂ ਜਿਹੜੀਆਂ ਘਟਨਾਵਾਂ ਵਾਪਰੀਆਂ ਪਿਛਲੇ 4-5 ਸਾਲ ਤੋਂ, ਉਹਨਾਂ ਤੋਂ ਸਬਕ ਲੈ ਕੇ ਜਿਹੜੇ ਇੰਟਰਨੈਸ਼ਨਲੀ ਵਿਚਰ ਰਹੇ ਸਿੱਖ ਨੇ, ਜਿਹੜੇ ਸਿਆਣੇ ਸਿੱਖ ਗਰੁੱਪਸ ਨੇ, ਉਹਨਾਂ ਨੂੰ ਇੱਕ ਤਾਂ ਆਪਣੀ ਜਿਹੜੀ ਹੈਗੀ ਆ ਆਪਣੇ ਜਿਹੜੇ ਵੱਖਰੇ ਤੇ ਨਿਆਰੇਪਣੀ ਸਿਧਾਂਤਕਾਰੀ ਕਰਨੀ ਪੈਣੀ ਹੈ, ਤੇ ਦੂਸਰਾ ਜਿਹੜੇ ਪੋਲੀਟੀਕਲ ਫੀਲਡ ਵਿੱਚ ਵਿਚਰਦੇ ਆ ਉਸ ਸਿਧਾਂਤਕਾਰੀ ਦੇ ਆਧਾਰ ਤੇ ਜਿਹੜੀ ਆਪਣਾ ਪੋਲੀਟੀਕਲ ਐਕਟਿਵਿਜ਼ਮ ਹੈਗਾ, ਵਿਦੇਸ਼ੀ ਸਰਕਾਰਾਂ ਨਾਲ ਜਿਹੜੀ ਉਹਨਾਂ ਦਾ ਉੱਠਣ ਬੈਠਣਾ ਜਾਂ ਉਹਨਾਂ ਦੀ ਗੱਲਬਾਤ ਹੁੰਦੀ ਆ, ਉਹਨੂੰ ਹੀ ਆਪਣੇ ਨਿਆਰੇਪਣ ਦੇ ਹਿਸਾਬ ਨਾਲ, ਜੇ ਤਮਿਲਨਾਡੂ ਦੇ ਮੁੱਖ ਮੰਤਰੀ ਨੂੰ ਅਮਰੀਕਾ ਇਸ਼ਾਰਾ ਕਰ ਸਕਦਾ ਹੈ, ਤਾਂ ਸਿੱਖਾਂ ਨੂੰ ਵੀ ਜਿਹੜਾ ਹੈਗਾ ਸੋਚਣਾ ਚਾਹੀਦਾ ਵੀ ਉਹ ਆਪਣੀ ਯੂਨੀਕਨੈਸ ਨੂੰ ਜੇ ਦਾਅਵੇ ਨਾਲ ਪੇਸ਼ ਕਰਨਗੇ ਤਾਂ ਆਪਣੇ ਕਲੇਮ ਨੂੰ ਮਜ਼ਬੂਤ ਰੱਖਣਗੇ, ਤਾਂ ਉਹਨਾਂ ਲਈ ਵੀ ਜਿਹੜੇ ਹੈਗੇ ਰਸਤੇ ਆ ਖੁੱਲ ਸਕਦੇ ਆ। ਜੀ, ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਜਿਹੜੇ ਅਹਿਮ ਵਿਸ਼ੇ ਦੇ ਬਾਰੇ ਜਿਹੜੀ ਖੁੱਲ੍ਹ ਕੇ ਗੱਲਬਾਤ ਕੀਤੀ। ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਟੌਪਿਕ ਦੇ ਨਾਲ। ਅੱਜ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਇੱਥੇ ਹੀ ਹੁਣ ਆਪਾਂ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।